ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਦਾਬਰਜ ਮੈਂ ਤੁਹਾਡੀ ਹੋਸਟ ਨੀਲਮ ਕੋਟਮੈਨ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਤੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 25 ਮਈ 2026 11 ਜੇਠ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਧੰਨਵਾਦੀ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬਲਫਮ ਕੈਨੇਡਾ ਰੂਕੂ ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਜਿਸ ਤਰ੍ਹਾਂ ਕਿ ਸਾਡੇ ਪ੍ਰੋਗਰਾਮ ਨੂੰ ਜਿਹੜਾ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਡਾਕਟਰ ਅਰਵਿੰਦਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਕਿਉਂਕਿ ਇਹ ਜਿਹੜਾ ਚੈਨਲ ਹੈ ਇਹ ਜਿਹੜੇ ਬੇਘਰੀ ਕੌਮ ਹੈ ਸਿੱਖ ਕੌਮ ਹੈ ਉਸ ਨੂੰ ਜਾਗਰੂਕ ਕਰਦਾ ਔਰ ਜਿਸ ਤਰ੍ਹਾਂ ਕਿ ਨਾਲੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਉਹਨਾਂ ਨੇ ਅਰਦਾਸ ਵੀ ਕੀਤੀ ਹੈ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਡਾਕਟਰ ਅਰਵਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਆਪਣੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਈਰਾਨ ਤੇ ਅਮਰੀਕਾ ਦੇ ਬਾਰੇ ਨਾ ਕਿ ਈਰਾਨ ਅਮਰੀਕਾ ਟਕਰਾ ਇੱਕ ਵਾਰ ਫਿਰ ਹਾਲ ਦੀ ਘੜੀ ਜਿਹੜਾ ਟਲ ਗਿਆ ਔਰ ਭਾਵੇਂ ਸ਼ਨੀਵਾਰ ਪ੍ਰੈਜ਼ੀਡੈਂਟ ਟਰੰਪ ਵੱਲੋਂ ਟਰੂਥ ਸੋਸ਼ਲ ਪੋਸਟ ਤੇ ਜਿਹੜੀ ਰਾਹੀਂ ਉਹਨਾਂ ਨੇ ਆਸ ਜਗੀ ਸੀ ਕਿ ਈਰਾਨ ਨਾਲ ਸਮਝੌਤਾ ਤੈਅ ਹੋ ਗਿਆ ਹੈ ਪਰ ਲਗਭਗ 24 ਘੰਟੇ ਬਾਅਦ ਇਹ ਤੱਥ ਸਾਹਮਣੇ ਆਇਆ ਹੈ ਕਿ ਈਰਾਨ ਸ਼ਾਂਤੀ ਸਮਝੌਤੇ ਨੂੰ ਇਜ਼ਰਾਈਲ ਨੂੰ ਮਾਨਤਾ ਦਿਵਾਉਣ ਦੀ ਨੀਤੀ ਨਾਲ ਜੋੜਿਆ ਜਾ ਰਿਹਾ ਮਤਲਬ ਪਰਨਾਲਾ ਉੱਥੇ ਦਾ ਉੱਥੇ। ਸੋ ਆਪਾਂ ਗੱਲਬਾਤ ਕਰਨ ਜਾ ਰਹੇ ਔਰ ਨਾਲ ਹੀ ਡਾਕਟਰ ਸਾਹਿਬ ਕੋਲ ਪਹਿਲਾਂ ਉਹਨਾਂ ਦਾ ਵੀਕਐਂਡ ਪੁੱਛਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਡਾਕਟਰ ਰਵਿੰਦਰ ਸਿੰਘ ਜਿਹੜੇ ਅਮਰੀਕਨ ਸਿੱਖ ਫੋਰਮ ਨੂੰ ਪ੍ਰੀਜ਼ਾਈਡ ਵੀ ਕਰਦੇ ਨੇ ਉਸ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਪੇਸ਼ੇ ਵਜੋਂ ਇਹ ਡੈਂਟਿਸਟ ਨੇ ਨਿਊਯਾਰਕ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਐਸਟੈਬਲਿਸ਼ਡ ਨੇ। ਸਾਡੇ ਨਾਲ ਉਹਨਾਂ ਦਾ ਰੈਗੂਲਰ ਤਾਲੁਕ ਰਹਿੰਦਾ ਹੈ। ਇੰਟਰਨੈਸ਼ਨਲ ਸਿਆਸਤ ਦੇ ਉੱਤੇ ਵੀ ਉਹ ਚੰਗੀ ਅੱਖ ਰੱਖਦੇ ਨੇ ਔਰ ਇੰਡੀਪੈਂਡੈਂਟਲੀ ਅਮਰੀਕਨ ਸਿੱਖ ਫੋਰਮ ਦੇ ਥੱਲੇ ਉਹ ਐਨਗੇਜ ਰੱਖਦੇ ਨੇ। ਉਹ ਭਾਵੇਂ ਪੋਪ ਨਾਲ ਕਮਿਊਨੀਕੇਸ਼ਨ ਹੋਏ ਜਾਂ ਅੱਡ ਅੱਡ ਮੁਲਕਾਂ ਦੀਆਂ ਐਮਬੈਸੀਆਂ ਨਾਲ ਹੋਏ ਜਦੋਂ ਵੀ ਇੰਟਰਨੈਸ਼ਨਲ ਇਸ਼ੂਜ਼ ਹੁੰਦੇ ਨੇ ਸਾਡੇ ਨਾਲ ਉਹਨਾਂ ਦਾ ਸਨੇਹ ਹੈ। ਕੌਮੀ ਤੌਰ ਦੇ ਉੱਤੇ ਕਮਿਟਡ ਨੇ ਔਰ ਜਿਹਨੂੰ ਅਸੀਂ ਇਹ ਕਹਿੰਦੇ ਹਾਂ ਵੀ ਕੁਝ ਸੋਚਵਾਨ ਹੁੰਦੇ ਨੇ ਜਿਹੜੇ ਆਊਟ ਆਫ ਦਾ ਬਾਕਸ ਸੋਚਦੇ ਨੇ। ਬਹੁਤ ਤਾਂ ਉਹੀ ਹੁੰਦੇ ਨੇ ਜਿਹੜੀ ਜਿਸ ਪਾਸੇ ਦਾ ਪ੍ਰਵਾਹ ਹੈ ਜਾਂ ਜਿਸ ਪਾਸੇ ਧਾਰਾ ਵਗ ਰਹੀ ਹੈ ਉਸ ਦੇ ਵੱਲ ਹੀ ਜਾਂਦੇ ਨੇ ਪਰ ਇਹਨਾਂ ਦੇ ਵਿੱਚ ਜਿੱਥੇ ਇਹ ਜਜ਼ਬਾ ਹੈ ਕਿ ਉਹ ਕੌਮੀ ਤੌਰ ਦੇ ਉੱਤੇ ਬਿਲਕੁਲ ਮੈਂ ਪਿਛਲੇ 30 ਸਾਲ ਤੋਂ ਉਹਨਾਂ ਦੇ ਨਾਲ ਸੰਪਰਕ 'ਚ ਹੈ ਜਦੋਂ ਸਟੂਡੈਂਟ ਸੀ ਪੜ੍ਹਦੇ ਸੀ ਔਰ ਇਸ ਸਭ ਦੇ ਬਾਵਜੂਦ ਕ੍ਰਾਈਸਿਸ ਵੀ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਵੀ ਦੂਸਰੇ ਵੀ ਪਰ ਉਹਨਾਂ ਦੀ ਪੰਥ ਪ੍ਰਤੀ ਕਮਿਟਮੈਂਟ ਟੋਟਲ ਰਹੀ ਔਰ ਬਹੁਤ ਵਾਰ ਉਹਨਾਂ ਦਾ ਵਿਊ ਪੁਆਇੰਟ ਕਈ ਵਾਰ ਬਿਲਕੁਲ ਬਰਕਸ ਹੁੰਦਾ ਕਈ ਵਾਰ ਉਹ ਉਸ ਪੋਜੀਸ਼ਨ ਨੂੰ ਵੀ ਲੈਂਦੇ ਨੇ ਜਿਹੜੀ ਕਈਆਂ ਨੂੰ ਚੰਗੀ ਨਹੀਂ ਲੱਗਦੀ ਲੇਕਿਨ ਉਹਨਾਂ ਦੀ ਇੱਕ ਆਪਣਾ ਜਿਹੜੀ ਹੈ ਕਾਰਗੁਜ਼ਾਰੀ ਔਰ ਸੋਚਣ ਦਾ ਢੰਗ ਹੈ ਲੇਕਿਨ ਉਹਨਾਂ ਦੀ ਕਮਿਟਮੈਂਟ ਪੰਥ ਲਈ ਗੁਰੂ ਲਈ ਮੁਕੰਮਲ ਹੈ। ਕੌਮੀ ਕਾਰ ਖਾਲਿਸਤਾਨ ਦੇ ਉਹ ਝੰਡਾ ਬਰਦਾਰ ਨੇ ਹਾਮੀ ਨੇ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ।
ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਹੈ। ਵੀਕਐਂਡ ਦੇ ਉੱਤੇ ਬੇਸ਼ੱਕ ਪਹਿਲਾ ਪ੍ਰੋਗਰਾਮ ਤਾਂ ਡਿਫਰੈਂਟ ਸੀ, ਲੇਕਿਨ ਸੀਐਟਲ ਜਿਵੇਂ ਸਿੱਖ ਡੇ ਪੈਰੇਡ ਸੀ ਜਿਹੜੀ ਬੜੀ ਕਾਮਯਾਬੀ ਦੇ ਨਾਲ ਹੋਈ, ਉਸ ਦੇ ਵਿੱਚ ਮੁੱਖ ਬੁਲਾਰੇ ਦੇ ਤੌਰ ਤੇ ਮੈਨੂੰ ਸੱਦਿਆ ਹੋਇਆ ਸੀ, ਲੇਕਿਨ ਕਿਸੇ ਵਜ੍ਹਾ ਕਰਕੇ ਉਹ ਮੇਰਾ ਜਾਣਾ ਸੰਭਵ ਨਹੀਂ ਹੋ ਸਕਿਆ। ਔਰ ਮੈਰੀਲੈਂਡ ਬਾਲਟੀਮੋਰ ਸਾਡੇ ਬਹੁਤ ਹੀ ਪਿਆਰੇ ਅਜ਼ੀਜ਼ ਹਰਜੀਤ ਸਿੰਘ ਔਰ ਰਾਜਦੀਪ ਕੌਰ ਦੇ ਪਰਿਵਾਰ ਵੱਲੋਂ ਸ਼ੁਕਰਾਨੇ ਦਾ ਸਹਿਜ ਪਾਠ ਸ਼ੁਕਰਾਨਾ। ਔਰ ਮੈਂ ਬਹੁਤ ਵਾਰ ਇਹ ਦੇਖਦਾ ਕਿ ਅਸੀਂ ਜਿੰਨੀਆਂ ਦਾਤਾਂ ਨਿਰੰਕਾਰ ਸਾਨੂੰ ਦਿੰਦਾ ਹੈ ਜ਼ਿੰਦਗੀ ਦੇ ਵਿੱਚ, ਜਿੰਨੀਆਂ ਕਾਮਯਾਬੀਆਂ ਦਿੰਦਾ ਹੈ, ਅਸੀਂ ਉਸ ਪ੍ਰਤੀ ਜੋ ਕੁਛ ਮਿਲਦਾ ਲੈ ਕੇ ਵੀ ਕਿਤੇ ਨਾ ਕਿਤੇ ਸ਼ਿਕਾਇਤਗੋ ਹੁੰਦੇ ਹੈ ਕਿ ਭਾਈ ਇਹ ਸਾਨੂੰ ਮਿਲਿਆ ਇਹ ਨਹੀਂ ਮਿਲਿਆ। ਸੋ ਉਹਨਾਂ ਦੇ ਮਾਤਾ ਜੀ ਨੇ ਜਿਹੜਾ ਸਹਿਜ ਪਾਠ ਕੀਤਾ ਔਰ ਉਹਨਾਂ ਦੇ ਲਈ ਇਹ ਓਕੇਜ਼ਨ ਸੀ। ਉਹਨਾਂ ਦੀ ਵੱਡੀ ਬੇਟੀ ਤ੍ਰਿਪਤ ਕੌਰ ਉਸਨੇ ਆਪਣੀ ਲਾਅ ਡਿਗਰੀ ਮੁਕੰਮਲ ਕੀਤੀ ਹੈ। ਇਸ ਤੋਂ ਪਹਿਲਾਂ ਬਹੁਤ ਖੂਬਸੂਰਤ ਘਰ ਜਿਸ ਨੂੰ ਸੱਚਮੁੱਚ ਅਮਰੀਕਾ 'ਚ ਜੇ ਡ੍ਰੀਮ ਹਾਊਸ ਕਹਿਣਾ ਹੋਏ, ਉਹ ਗੁਰੂ ਨੇ ਉਹਨਾਂ ਨੂੰ ਬਖਸ਼ਿਆ। ਔਰ ਫਿਰ ਇੱਕ ਹਾਦਸਾ ਜਿਹੜਾ ਕਾਫੀ ਖਤਰਨਾਕ ਹੋ ਸਕਦਾ ਸੀ, ਉਸ ਤੋਂ ਗੁਰੂ ਨੇ ਉਹਨਾਂ ਦੀ ਰੱਖਿਆ ਕੀਤੀ। ਸੋ ਉਹਨਾਂ ਨੇ ਜਿਹੜਾ ਇੱਕ ਇਸ ਨੂੰ ਸ਼ੁਕਰਾਨਾ ਦਿਵਸ ਵਜੋਂ ਆਪਣੇ ਘਰ ਦੇ ਵਿੱਚ ਹੀ, ਜਿਹੜਾ ਬੜਾ ਖੁੱਲਾ ਡੁੱਲਾ ਘਰ ਹੈ, ਐਲੀਵੇਟਰ ਵੀ ਘਰ ਦੇ ਵਿੱਚ ਲੱਗਾ ਹੋਇਆ ਹੈ, ਸੋ ਵੱਡੀ ਗਿਣਤੀ ਦੇ ਵਿੱਚ 300 ਤੋਂ ਜ਼ਿਆਦਾ ਦੀ ਗੈਦਰਿੰਗ ਹੋਏਗੀ। ਹਾਲਾਂਕਿ ਸਾਰਾ ਦਿਨ ਮੀਂਹ ਪੈਂਦਾ ਰਿਹਾ, ਪਰ ਦੂਰ ਦੁਰਾਡਿਓਂ ਜਿੱਥੇ ਉਹਨਾਂ ਦੇ ਚਾਹਣ ਵਾਲੇ ਔਰ ਉਹਨਾਂ ਦੇ ਵੈਲਵਿਸ਼ਰ ਅਮਰੀਕਾ ਦੇ ਅੱਡ-ਅੱਡ ਕਾਰਨਰਸ ਤੋਂ, ਕੈਨੇਡਾ ਤੋਂ ਉਹਨਾਂ ਦੇ ਰਿਸ਼ਤੇਦਾਰ ਵੀ ਆਏ ਹੋਏ ਸੀ। ਉੱਥੇ ਵੱਡੀ ਗਿਣਤੀ ਦੇ ਵਿੱਚ ਮੈਰੀਲੈਂਡ ਵਰਜੀਨੀਆ ਤੋਂ ਜਿਹੜੇ ਪੰਥਕ ਵਿਚਾਰਧਾਰਾ ਵਾਲੇ ਨੇ ਉਹ ਸਾਰੇ ਹੀ ਉਹਦੇ 'ਚ ਸ਼ਮੂਲੀਅਤ ਸੀ। ਅਸੀਂ ਵੀ ਉਸ ਦੇ ਵਿੱਚ ਸ਼ਮੂਲੀਅਤ ਕੀਤੀ। ਆਪਣੇ ਆਪ ਦੇ ਵਿੱਚ ਤੁਹਾਨੂੰ ਇਹ ਮਹਿਸੂਸ ਹੁੰਦਾ ਕਿ ਭਾਈ ਜਿੱਥੇ ਤੁਸੀਂ ਕਿਸੇ ਦੇ ਦੁੱਖ ਸੁੱਖ 'ਚ ਖਲੋਂਦੇ ਹੋ, ਦੂਸਰੇ ਵੀ ਆ ਕੇ ਤੁਹਾਡੇ ਨਾਲ ਖਲੋਂਦੇ ਨੇ। ਔਰ ਜਿਹੜੀ ਇਸ ਸਾਰੇ ਪਰਿਵਾਰ ਦੀ ਖਾਸੀਅਤ ਹੈ, ਤੁਸੀਂ ਵੀ ਮਿਲੇ ਹੋਏ ਹੋ ਉਹਨਾਂ ਨੂੰ, ਇਹਨਾਂ ਦਾ ਛੋਟਾ ਬੇਟਾ ਅਜੈ ਸਿੰਘ ਜਿਹੜਾ ਬਹੁਤ ਵਧੀਆ ਕੀਰਤਨ ਕਰਦਾ ਹੈ ਰਾਗਾਂ ਦੇ ਵਿੱਚ। ਔਰ ਇਹ ਪ੍ਰੋਗਰਾਮ ਵੀ ਜਿਹੜਾ ਸੀ 11 ਤੋਂ 1 ਵਜੇ ਤੱਕ ਆਲਮੋਸਟ ਜਿਹੜਾ ਬੱਚਿਆਂ ਦਾ ਕੀਰਤਨ ਸੀ, ਜਿਸ 'ਚ ਜਿਹੜਾ ਅਸੀਂ ਬੇਸ਼ੱਕ ਥੋੜ੍ਹਾ ਜਿਹਾ ਲੇਟ ਹੋਏ, ਲੇਕਿਨ ਫਿਰ ਵੀ TV 84 ਦੇ ਕੈਮਰੇ ਨੇ ਜੋ ਸੀ ਜਿੰਨਾ ਪਾਰਟ ਜਦੋਂ ਅਸੀਂ ਪਹੁੰਚੇ ਉਹਨੂੰ ਬੰਦ ਵੀ ਕੀਤਾ ਕੈਮਰਿਆਂ 'ਚ। ਉਹ ਅਸੀਂ ਆਉਣ ਵਾਲੇ ਦਿਨਾਂ 'ਚ ਦਿਖਾਵਾਂਗੇ ਵੀ। ਔਰ ਬੱਚਿਆਂ ਨੇ ਕੀਰਤਨ ਕੀਤਾ, ਅਜੈ ਸਿੰਘ ਨੇ ਵੀ ਸ਼ਬਦ ਪੜ੍ਹਿਆ, ਭਾਈ ਗੁਰਦੀਪ ਸਿੰਘ ਜਿਨ੍ਹਾਂ ਦੀ ਇੱਕ ਡੈਡੀਕੇਟਿਡ ਟੀਮ ਹੈ ਔਰ ਪਿਛਲੇ ਕਈ ਸਾਲਾਂ ਤੋਂ ਉਹ ਇਸ ਪਾਸੇ ਸੇਵਾ ਕਰਦੇ ਨੇ। ਔਰ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਬਰੀਫ ਵੀ ਇਹ ਕਿਹਾ ਸੀ ਕਿ ਵੀ ਜਦੋਂ ਕੌਮਾਂ ਦੀਆਂ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਜੇ ਸਿੱਖ ਕੌਮ ਦੇ ਹਵਾਲੇ ਨਾਲ ਕਹਿਣਾ ਹੋਏ, ਉਹ ਕੰਪਰੋਮਾਈਜ਼ਡ ਨੇ ਉੱਥੇ ਵੀ ਇੱਥੇ ਵੀ। ਹੁਣ ਮੈਂ ਇਸ ਸੱਤ ਹੀ ਪਹੁੰਚਿਆ ਕਿ ਆਲਮੋਸਟ 80% ਤੋਂ ਜ਼ਿਆਦਾ ਗੁਰਦੁਆਰਾ ਕਮੇਟੀਆਂ ਕੰਪਰੋਮਾਈਜ਼ ਨੇ, ਜਿੱਥੇ ਪੰਥ ਦੀ ਗੱਲ ਨੂੰ ਬਿਲਿਟਲ ਕੀਤਾ ਜਾਂਦਾ ਹੈ ਜਾਂ ਪਾਸੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੋਈ ਕੌਂਸਲੇਟਾਂ 'ਚ, ਅੰਬੈਸੀਆਂ 'ਚ ਸਵੇਰੇ ਹਾਜ਼ਰੀ ਲਵਾਉਂਦਾ ਹੈ ਤੇ ਕੋਈ ਹਨੇਰੇ 'ਚ ਲਵਾਉਂਦਾ ਹੈ। ਸੋ ਜਦੋਂ ਇਸ ਕਿਸਮ ਦਾ ਮਾਹੌਲ ਔਰ ਅਨਸਰਟਨਟੀ ਔਰ ਜਿਸ ਲੈਵਲ ਦਾ ਕ੍ਰਾਈਮ ਲੈਵਲ ਜਿਹੜਾ ਇੱਥੇ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਲਿਆ ਕੇ ਭਾਰਤੀ ਏਜੰਸੀਆਂ ਨੇ ਖੜਾ ਕੀਤਾ ਹੈ, ਜਿਹਦੇ 'ਚ ਅਗੇਨ ਸਾਡੇ ਹੀ ਬੱਚੇ ਨੇ ਜਿਨ੍ਹਾਂ 'ਚੋਂ ਬਹੁਤ ਸਾਰੇ ਉਹ ਜਿਹੜੇ ਗੁੰਮਰਾਹ ਗਵਾਚੇ ਹੋਏ, ਤੇ ਉਹਨਾਂ ਹਾਲਾਤਾਂ ਦੇ ਵਿੱਚ ਉਹ ਡਾਇਰੈਕਸ਼ਨਲੈਸ ਨੇ। ਔਰ ਇਹੀ ਗੱਲ ਬਹੁਤ ਸਾਰੇ ਜਿਹੜੇ ਕੈਨੇਡਾ ਤੋਂ ਜਾਣੂ ਸੱਜਣ ਆਏ ਹੋਏ ਸੀ ਉਹਨਾਂ ਦਾ ਵੀ ਕਹਿਣਾ ਸੀ ਕਿ ਜੀ ਇਹ ਤਾਂ ਬਿਲਕੁਲ ਹੀ ਗਵਾਚੀ ਹੋਈ ਜਨਰੇਸ਼ਨ ਹੈ। ਇਹਨਾਂ ਨੂੰ ਇੱਕੋ ਨੇ ਜਿਹੜਾ ਦੇ ਪੇਰੈਂਟਸ ਨੇ ਸਪਾਂਸਰ ਕੀਤਾ, ਆਏ ਨੇ ਬੱਚੇ, ਮਿਹਨਤ ਕਰਦੇ ਨੇ, ਸਾਰਿਆਂ ਨੂੰ ਇੱਕੋ ਤੁਸੀਂ ਰੱਸੇ ਨਾਲ ਨਹੀਂ ਬੰਨ੍ਹ ਸਕਦੇ, ਪਰ ਬਹੁਤ ਸਾਰੇ ਜਿਹੜੇ ਨੇ ਉਹ ਟੋਟਲੀ ਡਾਇਰੈਕਸ਼ਨਲੈਸ ਨੇ। ਔਰ ਇਹੀ ਕਾਰਨ ਹੈ ਕਿ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇਹ ਜਿਹੜੇ ਕ੍ਰਾਈਮ ਦੇ ਵਿੱਚ ਵੀ ਆਪਣੇ ਬੱਚੇ ਸਾਹਮਣੇ ਨੇ, ਚੋਰੀ ਚਕਾਰੀ ਵੀ, ਔਰ ਜਿਸ ਲੈਵਲ ਦਾ ਉਹ ਅਮਰੀਕਾ ਹੋਏ, ਕੈਨੇਡਾ ਹੋਏ, ਔਰ ਕਿਸ ਕਿਸਮ ਦੇ ਜਿਹੜੀਆਂ ਖਬਰਾਂ ਨੇ ਉਹ ਜਿਹੜਾ ਸਾਡੇ ਲਈ ਇੱਕ ਬਦਨਾਮੀ ਦਾ ਵਾਇਸ ਵੀ ਬਣ ਰਹੀਆਂ ਨੇ। ਔਰ ਜਿਵੇਂ ਮੈਂ ਸੋਚਦਾ ਕਿ ਉਹਨਾਂ ਹਾਲਾਤਾਂ ਦੇ ਵਿੱਚ ਜੇ ਅਸੀਂ ਇਸ ਵੇਲੇ ਆਪੋ ਆਪਣੇ ਪਰਿਵਾਰ ਸੰਭਾਲ ਲਈਏ, ਬੱਚੀਆਂ ਨੂੰ ਤਰਬੀਅਤ ਦਈਏ ਸਿੱਖੀ ਦੀ, ਸਿੱਖੀ ਵੈਲਿਊਜ਼ ਨਾਲ ਜੋੜੀਏ, ਗੁਰਬਾਣੀ, ਕੀਰਤਨ, ਇਹ ਤਾਂ ਇਹ ਅਹਿਮੀਅਤ ਰੱਖਦੇ ਨੇ, ਲੇਕਿਨ ਇਸ ਦੇ ਨਾਲ ਹੀ ਹਿਸਟਰੀ ਦਾ ਪ੍ਰਾਈਡ ਕਿ ਭਾਈ ਅਸੀਂ ਕੌਣ ਹੈ, ਸਾਡਾ ਕਿੰਨਾ ਅਮੀਰ ਪਿਛੋਕੜ ਹੈ,
ਅਸੀਂ ਲਗਭਗ 175 ਸਾਲ ਪਹਿਲਾਂ ਬਾਦਸ਼ਾਹ ਸਾਂ ਬਿਲਕੁਲ। ਔਰ ਅੱਜ ਅਸੀਂ ਕਿਸ ਲੈਵਲ ਤੇ ਪਹੁੰਚੇ ਹਾਂ, ਇਹ ਜਦੋਂ ਤੁਸੀਂ ਬੱਚਿਆਂ ਦੇ ਵਿੱਚ ਇਹ ਪ੍ਰਾਈਡ ਭਰੋਗੇ ਔਰ ਘਰ ਤੋਂ ਇੰਪੋਰਟੈਂਟ ਹੋਰ ਕੋਈ ਥਾਂ ਨਹੀਂ। ਔਰ ਮੈਂ ਇਹ ਗੁਜ਼ਾਰਿਸ਼ ਵੀ ਕਰਦਾ ਹਾਂ ਕਿ ਭਾਈ ਠੀਕ ਹੈ, ਅਸੀਂ ਇੱਥੇ ਆਉਂਦੇ ਹਾਂ, ਦੋਵੇਂ ਜੀ ਸਟਰਗਲ ਕਰ ਰਹੇ ਹੁੰਦੇ ਨੇ ਔਰ ਦੂਸਰਾ ਹੁੰਦਾ ਹੈ ਔਰ ਉਹ ਸਮਝਦੇ ਨੇ ਜੀ ਅਸੀਂ ਤਾਂ ਬੱਚਿਆਂ ਲਈ ਕਰ ਰਹੇ ਹਾਂ, ਉਹਨਾਂ ਦਾ ਘਰ ਬਣ ਜਾਏ, ਉਹਨਾਂ ਦਾ ਹੋ ਜਾਏ। ਜੇ ਬੱਚਿਆਂ ਨੂੰ ਤੁਸੀਂ ਕੋਈ ਬੈਸਟ ਗਿਫਟ ਦੇ ਸਕਦੇ ਹੋ ਤਾਂ ਉਹ ਉਹਨਾਂ ਨਾਲ ਟਾਈਮ ਸਪੈਂਡ ਕਰਨਾ ਔਰ ਉਹਨਾਂ ਨੂੰ ਤੁਸੀਂ ਸਵੇਰੇ ਸ਼ਾਮ ਜਿਹੜਾ ਹੈ ਉਹਨਾਂ ਵੈਲਿਊਜ਼ ਦੇ ਨਾਲ ਜਿਹੜਾ ਅਮੀਰ ਕਰੋ, ਜਿਹੜੀਆਂ ਵੈਲਿਊਜ਼ ਉਹਨਾਂ ਨੂੰ ਫਿਰ ਡੋਲਣ ਨਹੀਂ ਦੇਣਗੀਆਂ। ਪੈਸੇ ਉਹਨਾਂ ਨੇ ਖੁਦ ਬਣਾ ਲੈਣੇ ਨੇ ਇੱਕ ਵਾਰ ਜਿਸ ਵੀ ਲੈਵਲ ਤੇ ਉਹ ਪਹੁੰਚ ਗਏ, ਜੇ ਉਹਨਾਂ ਦੇ ਵਿੱਚ ਉਹ ਪ੍ਰਾਈਡ ਹੈ ਤੇ ਦਰਸ਼ਕ ਨਾਲ ਦੀ ਨਾਲ ਪਿਕਚਰਸ ਦੇਖ ਵੀ ਰਹੇ ਹੋਣਗੇ। ਔਰ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਵੀਰ ਹਰਜੀਤ ਸਿੰਘ ਰਾਜਦੀਪ ਹੋਰਾਂ ਨੂੰ ਕਿ ਉਹਨਾਂ ਨੇ ਕਾਮਯਾਬੀ ਦੀਆਂ, ਜਿਹਨੂੰ ਅਮਰੀਕਾ ਦੇ ਵਿੱਚ ਰੈਗਸ ਟੂ ਰਿਚਿਸ ਦੀ ਸਟੋਰੀ ਕਹਿੰਦੇ ਨੇ, ਜੋ ਆਪ ਵੀ ਡਾਕਟਰ ਨੇ, ਫਾਰਮਾਸਿਸਟ ਹੈ ਨੇ ਰਾਜਦੀਪ ਕੌਰ ਔਰ ਹਰਜੀਤ ਸਿੰਘ ਟਰਾਂਸਪੋਰਟ ਬਿਜ਼ਨਸ 'ਚ ਨੇ। ਮੈਂ ਤਾਂ ਉਹਨਾਂ ਨੂੰ ਔਡ ਜੌਬ ਕਰਦਿਆਂ ਦੇਖਿਆ ਹੋਇਆ ਹਰਜੀਤ ਸਿੰਘ ਹੋਰਾਂ ਨੂੰ, ਔਰ ਕਿਵੇਂ ਰੈਗਸ ਟੂ ਰਿਚਿਸ ਤੱਕ ਉਹ ਪਹੁੰਚੇ ਔਰ ਕੌਮ ਨੂੰ ਪੂਰੀ ਤਰ੍ਹਾਂ ਸਮਰਪਿਤ ਨੇ। ਔਰ ਇਹੀ ਸਾਡਾ ਇੱਕ ਵੱਡਾ ਰਿਸ਼ਤਾ ਹੈ ਜਿਸ ਨੇ ਸਾਨੂੰ ਪਿਛਲੇ ਲਗਭਗ 30 ਸਾਲ ਤੋਂ ਜ਼ਿਆਦਾ ਸਮੇਂ ਤੋਂ ਇੱਕ ਦੂਸਰੇ ਦੇ ਨਾਲ ਬੰਨਿਆ ਹੋਇਆ। ਸਾਡੇ ਲਈ ਸਾਡੇ ਪਰਿਵਾਰ ਵਾਂਗ ਹੀ ਹੈ, ਐਕਸਟੈਂਸ਼ਨ ਹੈ ਫੈਮਿਲੀ ਦੀ। ਸੋ ਅਸੀਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ। ਵੀਕਐਂਡ ਪ੍ਰੈਜ਼ੀਡੈਂਟ ਟਰੰਪ ਦਾ, ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਦੇ ਮੁੰਡੇ ਦਾ ਵਿਆਹ ਸੀ, ਲੇਕਿਨ ਪ੍ਰੈਜ਼ੀਡੈਂਟ ਟਰੰਪ ਨੇ ਥਰਸਡੇ ਫਰਾਈਡੇ ਕਿਹਾ ਕਿ ਵੀ ਮੇਰੇ ਲਈ ਮੁਲਕ ਬੜਾ ਇੰਪੋਰਟੈਂਟ ਹੈ, ਇਸ ਲਈ ਮੈਂ ਵਾਈਟ ਹਾਊਸ 'ਚ ਹੀ ਹੋਵਾਂਗਾ, ਮੈਂ ਆਪਣੇ ਮੁੰਡੇ ਦੀ ਸ਼ਾਦੀ ਦਾ ਜਿਹੜਾ ਉਹਦੇ 'ਚ ਸ਼ਮੂਲੀਅਤ ਨਹੀਂ ਕਰਾਂਗਾ। ਔਰ ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਐਕਸਪਰਟਸ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਇਨਫੈਕਟ ਇਹ ਚੰਗਾ ਸਾਈਨ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਵੀਕਐਂਡ ਦੇ ਉੱਤੇ ਜਿਹੜੀ ਗੱਲ ਪ੍ਰੈਜ਼ੀਡੈਂਟ ਟਰੰਪ ਪਿਛਲੇ ਕੁਝ ਦਿਨਾਂ ਤੋਂ ਦੁਹਰਾ ਰਹੇ ਸੀ ਕਿ ਜੇ ਈਰਾਨ ਨੇ ਡੀਲ ਨਾ ਕੀਤੀ ਔਰ ਨਿਊਕਲੀਅਰ ਸਾਡੇ ਹਵਾਲੇ ਨਾ ਕੀਤਾ, ਸਟੇਟ ਆਫ ਹਾਰਮੂਜ਼ ਨਾ ਖੋਲੀ, ਤੇ ਅਸੀਂ ਜਿਹੜਾ ਉਹ ਦੁਬਾਰਾ ਬੰਬਾਰਡਮੈਂਟ ਸ਼ੁਰੂ ਕਰ ਦੇਵਾਂਗੇ, ਸੀਜ਼ ਫਾਇਰ ਓਵਰ ਔਰ ਨਵਾਂ ਹਮਲਾ ਔਰ ਉਹਨੂੰ ਓਬਲੀਟਰੇਟ ਕਰ ਦੇਵਾਂਗੇ ਜਾਂ ਦੂਜਾ। ਸੋ ਬਹੁਤ ਸਾਰਿਆਂ ਨੂੰ ਇਹ ਲੱਗਦਾ ਸੀ ਕਿ ਵੀ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਇੰਨਾ ਇੰਪੋਰਟੈਂਟ ਓਕੇਜ਼ਨ ਜਿਹੜਾ ਉਹਨਾਂ ਦੇ ਆਪਣੇ ਮੁੰਡੇ ਦੇ ਵਿਆਹ ਨੂੰ ਵੀ ਅਟੈਂਡ ਨਾ ਕਰਨੇ ਦਾ ਮਤਲਬ ਇਹ ਹੈ ਕਿ ਵੀਕਐਂਡ ਦੇ ਉੱਤੇ ਈਰਾਨ ਦੇ ਉੱਤੇ ਤਾਬੜਤੋੜ ਹਮਲੇ ਦੀ ਸੰਭਾਵਨਾ ਹੈ। ਲੇਕਿਨ ਸੈਚਰਡੇ ਇਹਨੂੰ ਜਿਹਨੂੰ ਇਹ ਕਹੋ ਕਿ ਵੀ ਇੱਕ ਠੰਡੇ ਹਵਾ ਦਾ ਬੁੱਲਾ ਆਇਆ ਵਾਈਟ ਹਾਊਸ ਚੋਂ ਤੱਤੀ ਹਵਾ ਦੀ ਥਾਂ ਤੇ ਉਹਨਾਂ ਦਾ ਜਿਹੜਾ ਟਰੂਥ ਸੋਸ਼ਲ ਦੇ ਉੱਤੇ ਉਹਨਾਂ ਦਾ ਕਮੈਂਟ ਆਇਆ, ਉਹ ਤਾਂ ਇਵੇਂ ਲੱਗਦਾ ਸੀ ਕਿ ਵੀ ਐਤਵਾਰ ਚੜ੍ਹਦਿਆਂ ਹੀ ਜਿਹੜਾ ਉਹ ਈਰਾਨ ਦੇ ਨਾਲ ਸਾਰੀ ਅੰਡਰਸਟੈਂਡਿੰਗ ਹੋ ਗਈ, ਸਮਝੌਤਾ ਹੋ ਗਿਆ। ਫਿਰ ਮੈਂ ਦੱਸਾਂਗਾ ਕਿ ਵੀ 24 ਘੰਟੇ ਦੇ ਵਿੱਚ ਕਿਵੇਂ ਜਿਹੜਾ, ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਪ੍ਰੋ ਇਜ਼ਰਾਈਲ ਲੌਬੀ ਜਾਂ ਜਿਸ ਦੇ ਲਈ ਜ਼ਾਓਨਿਸਟ ਲੌਬੀ ਲਫ਼ਜ਼ ਇਸਤੇਮਾਲ ਹੁੰਦੇ ਨੇ, ਜਿਸ ਦੇ ਮੈਂਬਰ ਸੈਨੇਟ 'ਚ ਵੀ ਬੈਠੇ ਹੋਏ ਨੇ, ਕਾਂਗਰਸ 'ਚ ਵੀ ਬੈਠੇ ਹੋਏ ਨੇ, ਉਹ ਕਿਵੇਂ ਪ੍ਰਭਾਵਿਤ ਕਰਦੀ ਹੈ ਡਿਸੀਜਨ ਮੇਕਿੰਗ ਨੂੰ, ਉਹ ਅਸੀਂ ਦੇਖਾਂਗੇ ਕਿ ਕਿਵੇਂ ਉਸ ਕਨਵਰਸੇਸ਼ਨ ਦੇ ਵਿੱਚ ਕਿਵੇਂ ਅੱਗੇ ਕਿੱਥੇ ਜਾ ਕੇ ਗੱਲ ਮੁੱਕੀ। ਪਹਿਲਾਂ ਮੈਂ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਸੈਚਰਡੇ ਟਰੂਥ ਸੋਸ਼ਲ ਤੇ ਕੀਤਾ, ਇਨ ਓਰੀਜਨਲ ਕਮਿੰਗ ਫਰੋਮ ਦਾ ਹਾਰਸ ਮਾਊਥ। I am in the Oval Office at the White House, where we just had a very good call with President Mohammed bin Salman Al Saud of Saudi Arabia, Mohammed bin Zayed Al Nahyan of United Arab Emirates, Amir Tamim bin Hamad bin Khalifa Thani, Prime Minister Mohammed bin Abdul Rahman bin Jasim bin Jaber Ali Thani, do te naan, and Minister Ali Al Thawad of Qatar, Field Marshal Sayyid Asim Munir Ahmed Shah, ये पाकिस्तान के फील्ड मार्शल का पूरा नाम है, Sayyid Asim Munir Ahmed Shah of Pakistan, President Recep Tayyip Erdogan of Turkey, President Abdel Fattah al-Sisi of Egypt, King Abdullah II of Jordan, and King Hamad bin Isa al-Khalifa of Bahrain। ਇਹ ਉਹਨਾਂ ਸਾਰਿਆਂ ਦੇ ਟਾਈਟਲ ਫੁੱਲ ਨੇਮ
ਮੇਕ ਸ਼ੋਰ ਕੀਤਾ ਵੀ ਕੋਈ ਵਿੱਚ ਰਹਿ ਨਾ ਜਾਏ, ਗਵਾਚ ਨਾ ਜਾਏ ਕੋਈ ਵੀ, ਕਿ ਇਹ ਸਾਰੇ ਫੋਨ ਦੇ ਉੱਤੇ ਸੀ ਕਾਨਫਰੰਸ ਲਾਈਨ ਤੇ, ਜਿਨ੍ਹਾਂ ਦੇ ਉਹਨਾਂ ਨੇ ਨਾਂ ਲਏ ਨੇ ਕਿ ਵੀ ਇਹਨਾਂ ਦੇ ਨਾਲ ਗੱਲਬਾਤ ਹੋਈ। ਔਰ ਕੰਸਰਨਿੰਗ ਦਾ ਇਸਲਾਮਿਕ ਰਿਪਬਲਿਕ ਆਫ ਈਰਾਨ, ਇਹ ਹੁਣ ਬੜਾ ਇੰਪੋਰਟੈਂਟ ਹੈ ਕਿ ਹੁਣ ਤੱਕ ਉਸ ਨੂੰ ਕੰਟਰੀ ਆਫ ਈਰਾਨ ਕਹਿੰਦੇ ਸੀ, ਪਹਿਲੀ ਵਾਰ ਉਹਨਾਂ ਨੇ ਈਰਾਨ ਨੂੰ ਉਹਦਾ ਜਿਹੜਾ ਪੂਰਾ ਨਾਂ ਹੈ ਇਸਲਾਮਿਕ ਰਿਪਬਲਿਕ ਆਫ ਈਰਾਨ, ਇਹ ਇਹਦੇ ਚ ਮੈਂਸ਼ਨ ਕੀਤਾ। ਐਂਡ ਆਲ ਥਿੰਗਸ ਰਿਲੇਟਡ ਟੂ ਏ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਪਰਟੇਨਿੰਗ ਟੂ ਪੀਸ, ਕਿ ਵੀ ਇਹ ਸਾਰੇ ਲਾਈਨ ਦੇ ਉੱਤੇ ਸੀ। ਇਹਨਾਂ ਦੇ ਨਾਲ ਜਿਹੜਾ ਗੁਫ਼ਤਗੂ ਹੋਈ ਇੱਕ ਪੀਸ ਈਰਾਨ ਦੇ ਨਾਲ ਹੋਣ ਦੀ, ਔਰ ਜਿਹੜੀ ਹੈ ਮੈਮੋਰੈਂਡਮ ਆਫ ਅੰਡਰਸਟੈਂਡਿੰਗ MOU ਸਾਈਨ ਜਿਹੜਾ ਉਹਦੇ ਗੱਲ ਹੋਈ। ਐਨ ਐਗਰੀਮੈਂਟ ਹੈਜ਼ ਬਿਨ ਲਾਰਜਲੀ ਨੈਗੋਸ਼ੀਏਟਡ, ਕਿ ਇੱਕ ਸਮਝੌਤਾ ਬਹੁਤ ਹੱਦ ਤੱਕ ਉਸ ਦੇ ਉੱਤੇ ਗੱਲਬਾਤ ਸਿਰੇ ਚੜ੍ਹ ਚੁੱਕੀ ਹੈ। ਨੈਗੋਸ਼ੀਏਟਡ ਦਾ ਮਤਲਬ ਹੈ ਕਿ ਜਿਹਦੇ ਉੱਤੇ ਗੱਲਬਾਤ ਹੋ ਚੁੱਕੀ ਹੈ। subject to finalization between the United States of America, the Islamic Republic of Iran and various other countries as listed, ਕਿ ਇਹ ਨੈਗੋਸ਼ੀਏਸ਼ਨ ਹੋ ਚੁੱਕੀ ਹੈ ਜਿਹੜਾ ਕਿ ਅਮਰੀਕਾ ਔਰ ਇਸਲਾਮਿਕ ਰਿਪਬਲਿਕ ਆਫ ਈਰਾਨ ਦੇ ਵਿਚਾਲੇ ਤੇ ਉਹਨਾਂ ਮੁਲਕਾਂ ਦੇ ਵਿਚਾਲੇ ਵੀ, ਜਿਨ੍ਹਾਂ ਦੇ ਜਿਹੜੇ ਮੈਂ ਨਾਂ ਲਏ ਨੇ, ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਜਿਨ੍ਹਾਂ ਦੇ ਹੈੱਡ ਜਾਂ ਜਿਨ੍ਹਾਂ ਦੇ ਇਨਫਲੂਐਂਸ਼ੀਅਲ ਲੋਕ ਇਸ ਟੈਲੀ ਕਾਨਫਰੰਸ ਦਾ ਹਿੱਸਾ ਸੀ। ਫਿਰ ਸਵਾਲ ਆਉਂਦਾ ਕਿ ਵੀ ਇਹ ਸਾਰੇ ਰਲ ਵੀ ਜਾਣ, ਇਜ਼ਰਾਈਲ ਕਿੱਥੇ ਹੈ ਜਿਹੜਾ ਮੇਨ ਪਸੂੜੀ ਪਾਉਣ ਵਾਲਾ ਹੈ, ਪੰਜਾਬੀ ਠੇਠ ਚ ਕਹਿਣਾ ਹੋਵੇ। ਫਿਰ ਉਹਨਾਂ ਨੇ ਕਿਹਾ ਸੈਪਰੇਟਲੀ I had a call with Prime Minister Bibi Netanyahu of Israel which likewise went very well, ਕਿ ਮੈਂ ਉਹਦਾ ਬੀਬੀ ਹੈ ਨਾ, ਵੈਸੇ ਕੋਈ ਅਸਲ ਅਦਰਵਾਈਜ਼ ਲੇਡੀ ਨਹੀਂ ਹੈਗੀ, ਪਰ ਉਹਨੂੰ ਜਿਹੜਾ ਉਹ ਬੀਬੀ ਨੈਤਨਯਾਹੂ ਕਹਿੰਦੇ ਨੇ, ਕੋਈ ਉਹਨਾਂ ਦੀ ਹਿਬਰੂ ਦੇ ਵਿੱਚ ਦਾ ਕੋਈ ਡਿਫਰੈਂਟ ਮਤਲਬ ਹੋਏਗਾ। ਔਰ ਉਹਨਾਂ ਨੇ ਕਿਹਾ ਕਿ ਜੀ ਮੈਂ ਬੀਬੀ ਨੈਤਨਯਾਹੂ ਦੇ ਨਾਲ ਵੀ ਜਿਹੜੀ ਗੁਫ਼ਤਗੂ ਕੀਤੀ ਹੈ ਸੈਪਰੇਟ, ਉਹ ਇਸ ਟੈਲੀ ਕਾਨਫਰੰਸ ਦਾ ਹਿੱਸਾ ਨਹੀਂ ਸੀ, ਜਿਹੜੀ ਬਹੁਤ ਵਧੀਆ ਰਹੀ। Final aspects and details of the deal are currently being discussed and will be announced shortly. Final aspects ਤੇ detail ਜਿਹੜੀਆਂ ਉਹਦੇ ਤੇ ਗੱਲਬਾਤ ਚੱਲ ਰਹੀ ਹੈ, ਔਰ ਜਿਹੜਾ ਉਹਨੂੰ ਬਹੁਤ ਜਲਦੀ ਜਿਹੜਾ ਉਹ ਉਸਦਾ ਐਲਾਨ ਕੀਤਾ ਜਾਏਗਾ। In addition to many other elements of the agreement, ਹੋਰ ਬਹੁਤ ਸਾਰੇ ਉਹਦੇ ਤੱਤ ਜਿਹੜੇ ਇਸ ਸਮਝੌਤੇ ਦੇ ਨੇ ਉਹਨਾਂ ਦੇ ਨਾਲ, the Strait of Hormuz will be opened, ਜਿਹੜੀ ਬੰਦ ਹੈ ਜਿਹਦੇ ਤੇ ਈਰਾਨ ਨੇ ਆਪਣਾ ਅਧਿਕਾਰ ਜਤਾਇਆ ਹੋਇਆ ਕਿ ਭਾਈ ਇਹ ਜਿਹੜੀ ਸਟੇਟ ਆਫ ਹਾਰਮੂਜ਼ ਜਿਹੜੀ ਓਪਨ ਹੋਏਗੀ। ਥੈਂਕ ਯੂ ਫॉर ਯੂਰ ਅਟੈਂਸ਼ਨ ਟੂ ਦਿਸ ਮੈਟਰ ਪ੍ਰੈਜ਼ੀਡੈਂਟ ਟਰੰਪ। ਹੁਣ ਇਸ ਨੂੰ ਲੈ ਕੇ ਕਈਆਂ ਨੇ ਵਲੌਗਰਸ ਨੇ ਜਿਹੜੇ ਟਿਕ ਕੇ ਬਹਿੰਦੇ ਨਹੀਂ, ਦਵਾ ਦਵ ਲਿਖਿਆ ਕਿ ਵੀ ਟਰੰਪ ਨੇ ਸਭ ਨੂੰ ਗਲਤ ਸਾਬਤ ਕਰਤਾ, ਸਾਰੇ ਮੁਲਕ ਜਿਹੜੇ ਨੇ ਔਨ ਬੋਰਡ ਲੈ ਲਏ, ਇਜ਼ਰਾਈਲ ਵੀ ਮੰਨ ਗਿਆ, ਦੂਜਾ ਵੀ ਹੋ ਗਿਆ। ਲੇਕਿਨ ਜਿਹੜੇ ਕੌਸ਼ੀਅਸ ਸੀ ਉਹਨਾਂ ਨੇ ਕਿਹਾ ਵੀ ਅਜੇ ਇਹ ਉਹਨਾਂ ਨੇ ਇੱਕ ਟ੍ਰਾਇਲ ਬੈਲੂਨ ਛੱਡਿਆ ਪ੍ਰੈਜ਼ੀਡੈਂਟ ਟਰੰਪ ਨੇ। ਹੁਣ ਜਿਹੜੇ ਜ਼ਾਓਨਿਸਟ ਨੇ ਇਸ ਮੁਲਕ 'ਚ ਜਿਹੜੇ ਸੈਨੇਟ 'ਚ ਦੂਜੇ ਤੀਜੇ ਬੈਠੇ, ਜਿਹੜੀ ਲੌਬੀ ਇਹਨਾਂ ਦੇ ਥਿੰਕ ਟੈਂਕ ਔਰ ਇਜ਼ਰਾਈਲ ਦਾ ਹੈ, ਉਹਦਾ ਰਿਐਕਸ਼ਨ ਤੁਹਾਨੂੰ ਫਿਰ ਦੱਸੇਗਾ ਵੀ ਗੱਲ ਕਿੱਧਰ ਨੂੰ ਜਾਏਗੀ। ਫਿਰ ਅਸੀਂ ਦੇਖਦੇ ਹਾਂ ਕਿ ਵੀ ਅਗਲੇ ਦਿਨ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਅਗੇਨ ਟਰੂਥ ਸੋਸ਼ਲ ਦੇ ਉੱਤੇ ਇਹ ਕਹਿੰਦੇ ਨੇ, one of the worst deals ever made by our country was the Iran nuclear deal put forth and signed into existence by Barack Hussein Obama and the rank amateurs of the Obama administration। ਇਸ ਗੱਲ ਦਾ ਧਿਆਨ ਰਹੇ ਕਿ 2014-15 ਦੇ ਵਿੱਚ ਓਬਾਮਾ ਨੇ ਈਰਾਨ ਦੇ ਨਾਲ ਨਿਊਕਲੀਅਰ ਡੀਲ, ਜਿਹਦੇ ਥੱਲੇ ਜਿਹੜੀ UN ਦੇ ਆਸਪੀਸਿਸ ਥੱਲੇ ਸੀ, ਔਰ ਆਲਮੋਸਟ 160 ਤੋਂ ਜ਼ਿਆਦਾ ਮੁਲਕਾਂ ਨੇ ਉਸ ਦੀ ਤਾਰੀਫ ਕੀਤੀ ਸੀ, ਜਿਹਦੇ 'ਚ ਈਰਾਨ ਤੋਂ ਜਿਹੜਾ ਉਹ ਕਮਿਟਮੈਂਟ ਸੀ ਕਿ ਭਾਈ ਉਹ ਨਿਊਕਲੀਅਰ ਨਹੀਂ ਡਿਵੈਲਪ ਕਰੇਗਾ। ਔਰ ਜਿਹੜਾ ਐਨਰਿਚਡ ਯੂਰੇਨੀਅਮ ਸੀ ਈਰਾਨ ਦਾ ਉਸ ਵੇਲੇ ਦਾ ਪਤਾ ਨਹੀਂ 8 ਕਿਲੋ ਕਿ ਕਿੰਨਾ, ਉਹ ਰਸ਼ੀਆ ਨੇ ਰੱਖ ਲਿਆ ਸੀ ਔਰ ਉਹ ਵਰਕ ਕਰ ਰਹੇ ਸੀ। ਤੇ ਜਿਉਂ ਹੀ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਆਈ, ਇਹਨਾਂ ਨੇ ਉਸ ਟ੍ਰੀਟੀ ਨੂੰ ਜਿਹੜੀ ਕਿ UN ਦੇ ਥੱਲੇ, UN ਜਿਹੜੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਹੈ, ਉਹਨਾਂ ਦੇ ਇੰਸਪੈਕਟਰ ਜਾ ਕੇ ਇੰਸਪੈਕਟ ਕਰਦੇ ਸੀ ਈਰਾਨ ਦੇ ਜਿਹੜੇ ਨਿਊਕਲੀਅਰ ਰਿਐਕਟਰ ਨੇ ਕਿ ਵੀ ਜਿਹੜੀ
ਡਿਜ਼ਾਇਰਡ ਲੈਵਲ ਹੈ ਉਸ ਤੋਂ ਜ਼ਿਆਦਾ ਐਨਰਿਚਮੈਂਟ ਤਾਂ ਨਹੀਂ ਹੈ। ਬਿਲਕੁਲ ਪਰ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਨੇ ਵੀ ਨਿਕੰਮਾ ਓਬਾਮਾ ਔਰ ਨਿਕੰਮੀ ਉਹਦੀ ਟੀਮ ਐਮੈਚੋਰ ਹੁੰਦਾ, ਐਵੇਂ ਨਿਆਣੇ ਜਿਹੇ ਉਹਨਾਂ ਨੇ ਜੋ ਕੀਤਾ ਸੀ ਉਹ ਵਰਸਟ ਡੀਲ ਸੀ ਜਿਹੜੀ ਸਾਡੇ ਮੁਲਕ ਨੇ ਕੀਤੀ। ਨਾਟ ਸੋ ਇਟ ਓਬਾਮਾ, ਇਟ ਵਾਜ਼ ਅ ਡਾਇਰੈਕਟ ਪਾਥ ਟੂ ਈਰਾਨ ਡਿਵੈਲਪਿੰਗ ਏ ਨਿਊਕਲੀਅਰ ਵੈਪਨ, ਕਿ ਜੀ ਉਹਦਾ ਡੀਲ ਦਾ ਮਤਲਬ ਸੀ ਕਿ ਈਰਾਨ ਜਿਹੜਾ ਉਹ ਸਿੱਧੇ ਤੌਰ ਦੇ ਉੱਤੇ ਨਿਊਕਲੀਅਰ ਵੈਪਨ ਡਿਵੈਲਪ, ਵਿਚ ਇਜ਼ ਨਾਟ ਦਾ ਕੇਸ। Not so with the transaction currently being negotiated with Iran by the Trump administration, ਕਿ ਅਭੀ ਜੋ ਹੁਣ ਸਾਡੀ ਗੱਲਬਾਤ ਹੋਏ ਇਵੇਂ ਨਹੀਂ ਅਸੀਂ ਬਿਲਕੁਲ ਹੋਣ ਦੇਣਾ। ਅੱਛਾ The exact opposite in fact, ਇਹਦੇ ਬਿਲਕੁਲ ਉਲਟ ਹੋਏਗਾ। The negotiations are proceeding in an orderly and constructive manner, ਗੱਲਬਾਤ ਈਰਾਨ ਦੇ ਨਾਲ ਬੜੇ ਅਨੁਸ਼ਾਸਨਾਤਮਕ, ਆਰਡਰਲੀ ਔਰ ਨਿਰਮਾਣਾਤਮਕ ਕੰਸਟਰਕਟਿਵ ਅੰਦਾਜ਼ ਦੇ ਵਿੱਚ ਚੱਲ ਰਹੀਆਂ ਨੇ। And I have informed my representatives not to rush into a deal in that time is on our side. ਤੇ ਮੈਂ ਜਿਹੜੇ ਗੱਲਬਾਤ ਕਰ ਰਹੇ ਨੇ ਉਹਨਾਂ ਨੂੰ ਮੈਂ ਕਹਿ ਦਿੱਤਾ ਵੀ ਐਵੇਂ ਕਾਹਲੀ ਨਾ ਕਰੋ, ਵਕਤ ਸਾਡੇ ਵੱਲ ਦਾ ਹੈ ਵੀ ਅਸੀਂ ਜਿੱਤੇ ਹਾਂ, ਅਸੀਂ ਆਪਣੀਆਂ ਟਰਮਸ ਦੇ ਉੱਤੇ ਕਰਾਂਗੇ, ਐਵੇਂ ਨਾ ਜਿਹੜਾ ਉਹ ਇਸ ਨੂੰ ਕਾਹਲੀ 'ਚ ਨਾ ਮੁਕਾ ਲਿਓ। The blockade will remain in full force, ਕਿ ਵੀ ਜੋ ਅਸੀਂ ਬਲੌਕੇਡ ਉੱਤੇ ਕੀਤਾ ਹੋਇਆ ਹੈ ਉਹ ਬਿਲਕੁਲ ਫੁੱਲ ਫਾਰਮ 'ਚ ਰਹੇਗਾ and effect until an agreement is reached certified। ਉਦੋਂ ਤੱਕ ਜਦੋਂ ਤੱਕ ਸਮਝੌਤਾ ਨਹੀਂ ਹੋ ਜਾਂਦਾ ਔਰ ਉਸ ਦੇ ਉੱਤੇ ਮੋਹਰ ਨਹੀਂ ਲੱਗ ਜਾਂਦੀ। ਅੱਛਾ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਤੁਸੀਂ ਪਹਿਲੀ ਟਵੀਟ ਔਰ ਵਿਦਨ 24 ਆਵਰਸ ਜੋ ਹੁੰਦਾ ਹੈ ਉਸ ਦੇ ਵਿਚਾਲੇ ਐਸਾ ਕੀ ਹੋਇਆ, ਫਿਰ ਸਾਨੂੰ ਦੇਖਣਾ ਪਏਗਾ ਕਿ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਪਹਿਲਾ ਆਪਣਾ ਦਿੱਤਾ ਕਿ ਭਾਈ ਹੋ ਗਿਆ ਔਰ ਡੀਲ ਹੋ ਗਈ ਔਰ ਸਾਰੇ ਇਸਲਾਮਿਕ ਮੁਲਕ ਵੀ ਨੇ ਔਨ ਬੋਰਡ ਨੇ, ਬੀਬੀ ਨੇਤਨਯਾਹੂ ਵੀ ਸੰਤੁਸ਼ਟ ਹੈ। ਤੇ ਹੁਣ ਇਸ ਤੋਂ ਬਾਅਦ ਕੀ ਹੋਇਆ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਵੀ ਕਿਹਨਾਂ ਨੇ ਕੀ ਰਿਐਕਸ਼ਨ ਦਿੱਤਾ ਔਰ ਕਿਸ ਤਰੀਕੇ ਨਾਲ ਫਿਰ ਇਹ ਜਿਹੜਾ ਸਾਰਾ ਕੁਝ ਬਦਲਿਆ। ਔਰ ਇਸ ਤੋਂ ਪਹਿਲਾਂ ਜਿਹੜਾ ਪਹਿਲਾਂ ਤਾਂ ਜਿਹੜਾ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਉਹ 4 ਰੋਜ਼ਾ ਦੌਰੇ ਤੇ ਭਾਰਤ ਪਹੁੰਚੇ ਹੋਏ ਨੇ ਔਰ ਉਹਦੇ 'ਚ ਵੀ ਉਹਨਾਂ ਨੇ ਇਹ ਕਿਹਾ ਕਿ ਜੀ ਉਹਨਾਂ ਨੇ ਵੀ ਹੋਪ ਜਤਾਈ ਕਿ ਜੀ ਬਹੁਤ ਜਲਦੀ ਇੱਕ ਅੱਧੇ ਦਿਨ 'ਚ ਹੀ ਅਸੀਂ ਤੁਹਾਨੂੰ ਚੰਗੀ ਖਬਰ ਸੁਣਾਵਾਂਗੇ। ਸੋ ਪ੍ਰੈਜ਼ੀਡੈਂਟ ਟਰੰਪ ਔਰ ਦੂਸਰੀ ਜਦੋਂ ਤੁਸੀਂ ਦੋਵਾਂ ਗੱਲਾਂ ਨੂੰ ਮਿਲਾ ਕੇ ਦੇਖਦੇ ਹੋ ਕਿ ਫਿਰ ਲੱਗਦਾ ਸੀ ਕਿ ਭਾਈ ਹੁਣ ਜਿਹੜਾ ਉਹ ਗੱਲ ਸਿਰੇ ਲੱਗਣ ਵਾਲੀ ਹੈ। ਔਰ ਇਸ ਦੇ ਉੱਤੇ ਹਾਲਾਂਕਿ ਜਿਹੜੇ ਈਰਾਨ ਦੇ ਫੋਰਨ ਮਿਨਿਸਟਰ ਨੇ ਮਿਸਟਰ ਇਸਮਾਇਲ ਬਗਾਈ, ਉਹਨਾਂ ਦਾ ਕਹਿਣਾ ਸੀ ਕਿ ਭਾਈ ਅਸੀਂ ਜਿਹੜਾ ਪਿਛਲੇ ਹਫਤੇ ਤੋਂ ਗੱਲਬਾਤ ਚੱਲ ਰਹੀ ਹੈ, ਸਾਡੀਆਂ ਨਜ਼ਦੀਕੀਆਂ ਵਧੀਆਂ ਨੇ ਅਮਰੀਕਾ ਦੇ ਨਾਲ, ਲੇਕਿਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਮੁੱਦਿਆਂ ਤੇ ਸਮਝੌਤਾ ਹੋ ਗਿਆ। ਸੋ ਈਰਾਨ ਦਾ ਕੌਸ਼ਨ ਵਾਲਾ ਨੋਟ ਸੀ ਕਿਉਂਕਿ ਈਰਾਨ ਨੂੰ ਕਾਫੀ ਚੰਗੀ ਤਰ੍ਹਾਂ ਇਸ ਗੱਲ ਦਾ ਪਤਾ ਹੈ ਕਿ ਜਿਹੜਾ ਭੜਥੂ ਪਾਉਣ ਵਾਲਾ ਜਾਂ ਸ਼ਰਾਰਤ ਕਰਨ ਵਾਲਾ ਜਾਂ ਪਸੂੜੀ ਪਾਉਣ ਵਾਲਾ ਇਹ ਸਾਰਾ ਹੀ ਜਿਹੜਾ ਉਹ ਇਜ਼ਰਾਈਲ ਇਹਨੂੰ ਜਿਹੜਾ ਹੈ ਉਸ ਨੂੰ ਉਲਟੇਗਾ ਔਰ ਇਸ ਲਈ ਉਹਨਾਂ ਨੇ ਜਿਹੜਾ ਕੌਸ਼ਨ ਰੱਖਿਆ। ਹੁਣ ਇੱਥੇ ਕੀ ਤਬਦੀਲੀ ਹੋਈ, ਹੁਣ ਜਿਹੜੇ ਪ੍ਰੋ ਇਜ਼ਰਾਈਲ ਪਾਵਰਫੁਲ ਲੌਬੀ ਹੈ ਅਮਰੀਕਾ ਦੇ ਵਿੱਚ ਜਿਨ੍ਹਾਂ ਦੇ ਵਿੱਚ ਸੈਨੇਟਰ ਟੌਮ ਕਰੂਜ਼ ਹੈ, ਟੌਮ ਕਰੂਜ਼ ਨੇ ਜਿਹੜਾ ਇਸ ਦੇ ਉੱਤੇ ਜਿਹੜਾ ਉਹ ਆਪਣੀ ਜਿਹੜੀ ਹੈ ਉਹ ਆਪਣਾ ਰਿਐਕਸ਼ਨ ਦਿੱਤਾ। ਉਹਨਾਂ ਨੇ ਕਿਹਾ ਜੀ ਇਹ ਜਿਹੜੀਆਂ ਸਮਝੌਤੇ ਦੀ ਗੱਲ ਟਰੰਪ ਨੇ ਕੀਤੀ ਹੈ ਉਹਦੀਆਂ ਸ਼ਰਤਾਂ ਕੀ ਨੇ, ਇਹਨਾਂ ਨੂੰ ਲੈ ਕੇ ਮੈਂ ਕਾਫੀ ਫਿਕਰਮੰਦ ਹੈ। ਉਹਨੇ ਕਿਹਾ ਜੀ ਈਰਾਨ ਦੇ ਉੱਤੇ ਹਮਲਾ ਕਰਨਾ ਟਰੰਪ ਦਾ ਬਿਲਕੁਲ ਠੀਕ ਸਟੈਪ ਸੀ, ਲੇਕਿਨ ਜੇ ਹੁਣ ਇਹੀ ਹੋਣਾ ਅਲਟੀਮੇਟਲੀ ਸਮਝੌਤਾ ਕਿ ਈਰਾਨ ਨੂੰ ਜਿਹੜੇ ਉਹਦੇ ਅਰਬਾਂ ਡਾਲਰ ਫਰੀਜ਼ ਕੀਤੇ ਹੋਏ ਨੇ ਉਹ ਵਾਪਸ ਕਰਨੇ ਨੇ, ਯੂਰੇਨੀਅਮ ਐਨਰਿਚਮੈਂਟ ਵੀ ਉਹਦੇ ਕੋਲ ਰਹਿਣੀ ਹੈ ਕਿ ਜਿਹਦੇ ਨਾਲ ਉਹ ਪਰਮਾਣੂ ਹਥਿਆਰ ਬਣਾ ਸਕੇ, ਤੇ ਸਟ੍ਰੇਟ ਆਫ ਹਾਰਮੂਜ਼ ਦੇ ਉੱਤੇ ਵੀ ਉਹਦਾ ਹੀ ਕਬਜ਼ਾ ਰਹਿਣਾ। ਇਹ ਜਿਹੜੀ ਹੈ ਤਬਾਹਕੁਨ ਗਲਤੀ ਹੋਏਗੀ। ਸੋ ਮਤਲਬ ਟੈਡ ਕਰੂਜ਼ ਨੇ ਜਿਹੜਾ ਇੱਕ ਵੱਡੀ ਆਵਾਜ਼ ਹੈ ਇਜ਼ਰਾਈਲ ਦੀ ਇੱਥੇ, ਉਹਨੇ ਇਹ ਦੱਸਤਾ ਕਿ ਭਾਈ ਉਹ ਇਹਦੇ ਨਾਲ ਐਗਰੀ ਨਹੀਂ ਕਰਦੇ। ਫਿਰ ਕਾਂਗਰਸਮੈਨ ਥਾਮਸ ਮੈਸੀ ਔਰ ਉਹਨੇ ਇਹਦੇ ਤੇ ਵਿਅੰਗ ਕੀਤਾ ਕਿਉਂਕਿ ਦੋ ਜਿਹੜੇ ਪਾਵਰਫੁਲ ਆਵਾਜ਼ਾਂ ਨੇ ਇਜ਼ਰਾਈਲ ਦੀਆਂ ਜਿਨ੍ਹਾਂ ਦੇ ਵਿੱਚ ਟੈਡ ਕਰੂਜ਼ ਔਰ ਸਾਊਥ ਕੈਰੋਲਾਈਨਾ ਤੋਂ ਜਿਹੜੇ ਸੈਨੇਟਰ ਲਿੰਡਸੇ ਗ੍ਰੈਮ ਨੇ ਵੀ ਇਹਦੇ ਅਗੇਂਸਟ ਪੂਰੀ ਲਾਈਨ ਲਈ, ਤੇ ਜਿਹੜਾ ਕਾਂਗਰਸਮੈਨ ਥਾਮਸ ਮੈਸੀ ਹੈ ਉਹਨੇ ਕਿਹਾ ਵੀ ਜੇ ਲਿੰਡਸੇ ਗ੍ਰੈਮ ਔਰ ਟੈਡ ਕਰੂਜ਼ ਇਸ ਸਮਝੌਤੇ ਦਾ ਵਿਰੋਧ ਕਰ ਰਹੇ ਨੇ
ਤੇ ਇਸ ਦਾ ਮਤਲਬ ਹੈ ਕਿ ਕਾਫੀ ਚੰਗਾ ਸਮਝੌਤਾ ਹੋਏਗਾ। ਸੋ ਇਹ ਵਿਅੰਗ ਹੈ, ਪਰ ਇਹ ਗੱਲ ਸਾਬਤ ਕਰਦੀ ਸੀ ਕਿ ਭਾਈ ਟੈਡ ਕਰੂਜ਼ ਵੀ ਔਰ ਲਿੰਡਸੇ ਗ੍ਰੈਮ ਵੀ ਖੁੱਲ੍ਹ ਕੇ ਇਸ ਦੇ ਵਿਰੋਧ ਦੇ ਵਿੱਚ ਆ ਗਏ ਨੇ। ਜੀ ਹੁਣ ਇਸ ਦੇ ਉੱਤੇ ਈਵਨ ਜਿਹੜਾ ਸੈਨੇਟ ਮੈਜੋਰਟੀ ਵਿਪ ਜਿਹੜੇ ਸੀ ਜਾਨ ਬਰਾਸੋ, ਉਹ ਪੋਜ਼ਿਟਿਵ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਵੀ ਇਹ ਟਰੰਪ ਦੀ ਤਾਕਤ ਹੈ ਕਿ ਉਹ ਈਰਾਨ ਨੂੰ ਨੈਗੋਸ਼ੀਏਸ਼ਨ ਟੇਬਲ ਤੇ ਲਿਆਏ ਨੇ ਔਰ ਇਹ ਜਿਹੜਾ ਸਮਝੌਤਾ ਹੋਇਆ। ਫਿਰ ਈਵਨ ਕਾਂਗਰਸਮੈਨ ਰੋ ਖੰਨਾ ਦੂਜਿਆਂ ਤੀਜਿਆਂ ਉਹਨਾਂ ਨੇ ਵੀ ਇਸ ਦੀ ਹਮਾਇਤ ਕੀਤੀ ਕਿ ਭਾਈ ਉਹ ਰੋ ਖੰਨਾ ਕੈਲੀਫੋਰਨੀਆ ਨੂੰ ਰਿਪਰੈਜ਼ੈਂਟ ਕਰਦਾ ਵੀ ਇੱਥੇ ਤਾਂ ਕਿਸਾਨਾਂ ਦਾ ਬੁਰਾ ਹਾਲ ਹੈ, ਜੀ ਉਹਨਾਂ ਦੇ ਕੋਲ ਖਾਦ ਨਹੀਂ, ਨਾਈਟ੍ਰੋਜਨ, ਅਮੋਨੀਆ, ਯੂਰੀਆ, ਇਹਨਾਂ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਕਿਉਂਕਿ ਸਟੇਟ ਆਫ ਹਾਰਮੂਜ਼ ਬੰਦ ਹੈ ਇਸ ਲਈ ਉਹਨਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਨੇ। ਔਰ ਇਹ ਸਾਰੇ ਦੇ ਚਲਦਿਆਂ ਜਿਹੜਾ ਈਰਾਨ ਨੇ ਕੌਸ਼ੀਅਸ ਹੀ ਦਿੱਤਾ। ਉਹਨਾਂ ਦੀ ਜਿਹੜੀ ਤਸਨੀਮ ਨਿਊਜ਼ ਏਜੰਸੀ ਹੈ ਉਹਨਾਂ ਨੇ ਕਿਹਾ ਵੀ ਜੇ ਸਮਝੌਤਾ ਹੋ ਜਾਂਦਾ ਤੇ 30 ਦਿਨਾਂ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਉਹ ਨਾਰਮਲ ਵੱਲ ਵਾਪਸ ਪਰਤ ਸਕਦੀ ਹੈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਨਾਲ ਅਸੀਂ ਜਿਹੜਾ ਹੈ ਉਹ ਅੱਗੇ ਵਧਾਂਗੇ ਜੇ ਕੋਈ ਜਿਹੜੀ ਹੈ ਗੱਲਬਾਤ ਸਿਰੇ ਚੜ੍ਹਦੀ ਹੈ। ਹੁਣ ਇਹ ਜਿਹੜੀ ਹੈ ਇਸ ਦੇ ਉੱਤੇ ਈਰਾਨ ਨੇ ਤਾਂ ਕੌਸ਼ੀਅਸ ਅਪਰੋਚ ਦਿੱਤੀ ਪਰ ਨੈਗੇਟਿਵ ਨਹੀਂ, ਲੇਕਿਨ ਜਿਵੇਂ ਪੂਰਾ ਯੂ ਟਰਨ ਮਾਰਿਆ ਅਮਰੀਕਾ ਦੀ ਪੋਜੀਸ਼ਨ ਨੇ, ਇਸ ਦੇ ਉੱਤੇ ਈਰਾਨ ਨੇ ਫਿਰ ਕਿਹਾ ਕਿ ਵੀ frequent changes in American position complicates every negotiation. Iran slams US on lack of progress in peace talks. ਈਰਾਨ ਨੇ ਕਿਹਾ ਵੀ ਅਮਰੀਕਾ ਬਾਰ-ਬਾਰ ਆਪਣੀ ਪੋਜੀਸ਼ਨ ਬਦਲ ਰਿਹਾ ਜਿਹਦੇ ਕਰਕੇ ਸਾਡੇ ਨਾਲ ਲਈ ਦਿੱਕਤ ਹੋ ਰਹੀ ਹੈ ਔਰ ਅਸੀਂ ਜਿਹੜਾ US ਮੇਕਿੰਗ ਪ੍ਰੋਗਰੈਸ ਵਿਦ ਈਰਾਨ on state of Hormuz but Trump remains cautious. ਰੂਬੀਓ ਨੇ ਵੀ ਕਿਹਾ ਜੀ ਕਿ ਅਸੀਂ ਪ੍ਰੋਗਰੈਸ ਕਰ ਰਹੇ ਹਾਂ, ਰੂਬੀਓ ਨੇ ਵੀ ਪੋਜੀਸ਼ਨ ਚੇਂਜ ਕਰਨੀ ਸ਼ੁਰੂ ਕੀਤੀ। ਔਰ ਇਹ ਜਿਹੜੀ ਹੈ ਇਸ ਸਾਰੇ ਦੇ ਉੱਤੇ ਈਵਨ ਜਿਹੜੀ ਈਰਾਨ ਦੀ ਇੰਡੀਆ 'ਚ ਐਮਬੈਸੀ ਆ ਉਹਨਾਂ ਨੇ ਜ਼ਿਆਦਾ ਸਖਤ ਲਾਈਨ ਲਈ। ਔਰ ਇਹ ਜਿਹੜਾ ਨਾਲ ਹੀ ਈਰਾਨ ਨੇ ਕਿਹਾ ਜੀ ਪ੍ਰੋਗਰੈਸ ਜ਼ਰੂਰ US ਨਾਲ ਗੱਲਬਾਤ ਹੋਈ ਹੈ ਬਟ ਐਗਰੀਮੈਂਟ ਨਾਟ ਇਮੀਨੈਂਟ। ਇਹਦਾ ਮਤਲਬ ਇਹ ਨਹੀਂ ਹੈ ਵੀ ਐਗਰੀਮੈਂਟ ਹੋਣ ਜਾ ਰਿਹਾ। ਔਰ ਇਹ ਜਿਹੜਾ ਟਰੰਪ ਨੇ ਜਿਹੜਾ ਲਾਈਨ ਲਈ, Trump says US will not rush into a deal with Iran as criticism mounts. ਹੁਣ ਇਸ ਸਾਰੇ ਦੇ ਵਿੱਚ ਜਿਹੜਾ ਟ੍ਰਿਕੀ ਪੁਆਇੰਟ ਹੈ ਜਿਹੜਾ ਪਹਿਲੇ 'ਚ ਸਾਹਮਣੇ ਨਹੀਂ ਆਇਆ, ਉਹਦੇ 'ਚ ਇਹ ਸੀ ਕਿ ਜਦੋਂ ਇਹ ਸਾਰੇ ਅਰਬ ਮੁਲਕਾਂ ਨੂੰ ਵੀ ਔਰ ਤੁਰਕੀਏ ਨੂੰ ਵੀ ਔਰ ਪਾਕਿਸਤਾਨ ਦੇ ਆਸਮ ਮੁਨੀਰ ਇਹਨਾਂ ਸਾਰਿਆਂ ਨੂੰ ਲਾਈਨ ਤੇ ਟਰੰਪ ਨੇ ਲਿਆ ਸੀ ਤੇ ਉਦੋਂ ਉਹਨਾਂ ਨੇ ਟਰੰਪ ਨੇ ਇਹ ਕਿਹਾ ਔਰ ਮੈਂ ਜਿਹੜੀ BBC ਨੇ ਇਸ ਦੇ ਉੱਤੇ ਸਟੋਰੀ ਕੀਤੀ ਹੈ ਕਿ ਵੀ ਜਿਹੜਾ ਸਭ ਤੋਂ ਵੱਡਾ ਇਸ ਦੇ ਵਿੱਚ ਰੁਕਾਵਟ ਬਣ ਗਈ ਹੈ ਜਾਂ ਬਣੇਗਾ ਵੀ ਕਿ ਜਦੋਂ ਇਹ ਗੱਲਬਾਤ ਚੱਲ ਰਹੀ ਸੀ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਕਿ ਵੀ ਹੁਣ ਕਿਉਂਕਿ ਇਹ ਡੀਲ ਹੋ ਜਾਣੀ ਹੈ ਤੇ ਪਾਕਿਸਤਾਨ, ਸਾਊਦੀ ਅਰੇਬੀਆ ਤੇ ਕਤਰ ਇਹ ਜਿਹੜੇ ਨੇ ਅਬਰਾਹਮ ਅਕੋਰਡ ਦੇ ਉੱਤੇ ਦਸਤਖਤ ਕਰਨ, ਮਤਲਬ ਇਜ਼ਰਾਈਲ ਨੂੰ ਮਾਨਤਾ ਦੇ ਦੇਣ। ਹੁਣ ਜਿਉਂ ਹੀ ਟਰੰਪ ਨੇ ਇਹ ਕਿਹਾ ਤੇ ਚੁੱਪ ਵਰਤ ਗਈ ਬਿਲਕੁਲ। ਟੈਲੀਕਾਨਫਰੰਸ ਤੇ ਐਵੇਂ ਹੀ ਹੁੰਦੀ ਹੈ ਨਾ। ਤੇ ਫਿਰ ਟਰੰਪ ਨੇ ਕਿਹਾ ਕਿ ਆਰ ਯੂ ਦੇਅਰ, ਉਹ ਕਿਹਾ ਵੀ ਮਤਲਬ ਇਹਨੇ BBC ਨੇ ਕਿਹਾ ਵੀ ਐਵੇਂ ਸੀ ਜਿਵੇਂ ਸੱਪ ਸੌਂ ਗਿਆ ਕਿ ਵੀ ਗੱਲਬਾਤ ਈਰਾਨ ਦੇ ਨਾਲ ਹੋ ਰਹੀ ਹੈ, ਉਸ ਦੇ ਨਾਲ ਗੱਲ ਜੋ ਜੰਗਬੰਦੀ ਹੈ ਉਹਨੂੰ ਅੱਗੇ ਵਧਾਇਆ ਜਾਏਗਾ, ਸਮਝੌਤਾ ਹੋਏਗਾ। ਹੁਣ ਇਸ ਸਾਰੇ ਦੇ ਉੱਤੇ ਜਿਹੜਾ ਫਿਰ ਇਸੇ ਨੂੰ ਹੀ ਅਮਰੀਕਾ ਦੇ ਸੈਨੇਟਰ ਲਿੰਡਸੇ ਗ੍ਰਾਮ ਨੇ ਵੀ ਚੁੱਕ ਲਿਆ। ਉਹਨੇ ਕਿਹਾ ਕਿ ਵੀ ਜੇ ਗੱਲਬਾਤ ਦੇ ਜ਼ਰੀਏ ਈਰਾਨ ਅਮਰੀਕਾ ਦਾ ਸੰਘਰਸ਼ ਸੁਲਝ ਜਾਂਦਾ ਹੈ ਤੇ ਫਿਰ ਅਰਬ ਤੇ ਮੁਸਲਿਮ ਸਹਿਯੋਗੀ ਅਬਰਾਹਿਮ ਸਮਝੌਤੇ ਸ਼ਾਮਲ ਹੋ ਜਾਣ ਤੇ ਇਹ ਸਭ ਤੋਂ ਵੱਡਾ ਜਿਹੜਾ ਮਿਡਲ ਈਸਟ ਦੀ ਹਿਸਟਰੀ ਦਾ ਚੈਪਟਰ ਹੋਏਗਾ। ਹੁਣ ਜੇ ਤਾਂ ਲਿੰਡਸੇ ਗ੍ਰੈਮ ਹੋਏ ਜਾਂ ਪ੍ਰੈਜ਼ੀਡੈਂਟ ਟਰੰਪ ਹੋਣ ਜਾਂ ਟੈਡ ਕਰੂਜ਼ ਹੋਣ, ਇਹ ਕਹਿਣ ਕਿ ਜੀ ਇਸ ਸਮਝੌਤੇ ਤੋਂ ਬਾਅਦ ਇਜ਼ਰਾਈਲ 2 ਨੇਸ਼ਨ ਸਮਝੌਤਾ ਜਿਹੜਾ ਇਨਫੈਕਟ ਔਸਲੋ ਅਕੋਰਡ ਹੈ, ਯਾਸਰ ਅਰਾਫਾਤ ਔਰ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਦੇ ਵਿਚਾਲੇ ਜਿਹੜਾ UN ਦਾ ਪਾਰਟ ਹੈ, ਜਿਹਨੂੰ 165 ਦੁਨੀਆ ਦੇ ਦੇਸ਼ਾਂ ਨੇ ਫਲਸਤੀਨ ਨੂੰ ਮਾਨਤਾ ਦਿੱਤੀ ਹੋਈ ਹੈ। 165 ਜੀ ਕਿ ਭਾਈ ਮਿਡਲ ਈਸਟ ਦਾ ਮੁੱਕਣਾ ਚਾਹੀਦਾ। ਜਾਂ ਜੇ ਤਾਂ ਅਮਰੀਕਾ ਜਾਂ ਇਹ ਕਹਿੰਦੇ ਵੀ ਇਸ ਤੋਂ ਬਾਅਦ ਜਿਹੜਾ 2 ਨੇਸ਼ਨ ਸੋਲੂਸ਼ਨ ਹੈ ਉਸ ਨੂੰ ਅਸੀਂ ਮਾਨਤਾ ਦਿੰਦੇ। ਔਰ ਕਿਉਂਕਿ ਹੁਣ ਸਾਊਦੀ ਅਰੇਬੀਆ, ਪਾਕਿਸਤਾਨ ਜਾਂ ਕਤਰ
ਉਹਨਾਂ ਨੂੰ ਇਸ ਤੋਂ ਤਾਂ ਇਹ ਲੱਗਦਾ ਹੈ, ਔਰ ਇਹ ਇੱਕ ਵੱਡੀ ਪ੍ਰੋਬਲਮ ਵੀ ਹੋਏਗਾ, ਕਿਉਂਕਿ ਇਹਨਾਂ ਦੇ ਤਾਂ ਫਿਰ ਮੁਲਕਾਂ ਇਹ ਹਾਕਮ ਜੇ ਕੁਝ ਕਰਨਾ ਵੀ ਚਾਹਣਗੇ ਲੋਕ, ਔਰ ਜਿੰਨਾ ਖੂਨ ਉਹ ਲਬਨਾਨ 'ਚ ਹੋਏ ਜਾਂ ਗਜ਼ਾ ਦੇ ਵਿੱਚ ਹੋਏ ਫਲਸਤੀਨੀਆਂ ਨੇ ਆਪਣੀ ਆਜ਼ਾਦੀ ਲਈ ਡੋਲਿਆ, ਜਿਵੇਂ ਉਹਨਾਂ ਨੇ ਨਿੱਕੇ ਨਿੱਕੇ ਬੱਚਿਆਂ ਤੇ ਔਰਤਾਂ ਦੀਆਂ ਲਾਸ਼ਾਂ ਚੁੱਕੀਆਂ ਨੇ, 2/3 ਜਿਹੜੇ ਨੇ ਮਰਨ ਵਾਲੇ 1 ਲੱਖ ਤੋਂ ਜ਼ਿਆਦਾ ਨੇ। ਔਰ ਲਬਨਾਨ ਦੇ ਵਿੱਚ ਇੱਧਰ ਜੰਗਬੰਦੀ ਆ, ਉਧਰ 3000 ਤੋਂ ਜ਼ਿਆਦਾ ਬੰਦੇ, ਜਿਹਨਾਂ 2/3 ਔਰਤਾਂ ਬੱਚੇ ਨੇ, ਉਹ ਇਹਨਾਂ ਨੂੰ ਜਿਹੜਾ ਇਬਰਾਹਿਮ ਸਮਝੌਤੇ ਤੇ ਦਸਤਖਤ ਕਰਨ ਦੇਣਗੇ, ਇਸਲਾਮਿਕ ਵਰਲਡ ਉਹ ਬਾਹਰ ਨਿਕਲ ਆਣਗੇ ਲੋਕ ਸਾਰੇ। ਸੋ ਇਸ ਸਾਰੇ ਦੇ ਚੱਲਦਿਆਂ ਜਿਹੜਾ ਮੈਂ ਸਮਝਦਾ ਕਿ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਜਿਹਨੂੰ ਕਹੋ ਜੀ ਫਾਨਾ ਠੋਕ ਦਿੱਤਾ। ਹੁਣ ਜਿਹੜਾ ਇਸ ਸਾਰੇ ਨੂੰ ਕੌਣ ਕਿਵੇਂ ਹੈਂਡਲ ਕਰੇਗਾ, ਔਰ ਇਸ ਦੇ ਉੱਤੇ ਬਹੁਤ ਸਾਰੇ ਜਿਹੜੇ ਨੇ ਇੰਟਰਨੈਸ਼ਨਲ ਐਕਸਪਰਟਸ ਦਾ ਵੀ ਕਹਿਣਾ ਕਿ ਵੀ ਇਹ ਤਾਂ ਇਵੇਂ ਹੀ ਆ। ਉਹਨਾਂ ਨੇ ਕਿਹਾ ਜੀ ਅਸੀਂ ਪਹਿਲਾਂ ਹੀ ਕਹਿੰਦੇ ਸੀ ਕਿ ਵੀ ਜੋ ਮਰਜ਼ੀ ਅਮਰੀਕਾ ਕਰ ਲਏ, ਅਲਟੀਮੇਟਲੀ ਇਜ਼ਰਾਈਲ ਨੇ ਡੀਰੇਲ ਕਰ ਦੇਣਾ। ਸੋ ਪ੍ਰੈਜ਼ੀਡੈਂਟ ਟਰੰਪ ਦੀ ਇਹ ਬਹੁਤ ਸਮਾਰਟ ਸਟ੍ਰੈਟਜੀ ਸੀ ਕਿ ਸਾਰੇ ਅਰਬ ਮੁਲਕਾਂ ਨੂੰ ਸਣੇ ਪਾਕਿਸਤਾਨ, ਤੁਰਕੀਏ ਔਰ ਔਨ ਬੋਰਡ ਲੈ ਲਓ, ਤਾਂ ਕਿ ਈਰਾਨ ਦੀ ਜਿਹੜਾ ਕਿਸੇ ਕਮਿਟਮੈਂਟ ਤੋਂ ਦੌੜੇ ਨਾ। ਤੇ ਈਰਾਨ ਦੇ ਲਈ ਵੀ ਇਹ ਸੀ ਕਿ ਵੀ ਚਲੋ ਜੇ ਇੱਕ ਵਾਰ ਇਹ ਸਾਰਾ ਮੁੱਕਦਾ, ਸੈਂਕਸ਼ਨ ਮੁੱਕਦੀਆਂ ਨੇ, ਉਹ ਨਾਰਮਲ ਆਪਣਾ ਟ੍ਰੇਡ ਕਰੇ, ਪਰ ਇਹਨੂੰ ਕਹਿੰਦੇ ਨੇ ਫਾਨਾ ਠੋਕਣਾ। ਇਹ ਫਾਨਾ ਠੋਕ ਦਿੱਤਾ। ਸੋ ਮੈਨੂੰ ਇਹ ਲੱਗਦਾ ਹੈ ਕਿ ਬਈ ਇਹ ਤਾਂ ਇਵੇਂ ਲੱਗੇਗਾ ਇਹਨਾਂ ਮੁਲਕਾਂ ਨੂੰ ਵੀ ਜਿਹੜੇ ਨੁਮਾਇੰਦੇ ਖੁੱਲ੍ਹ ਕੇ ਜਿਹੜੇ ਨੇ ਹਮਾਇਤ ਦੇ ਉੱਤੇ ਸੀ ਕਿ ਭਾਈ ਇਹ ਤਾਂ ਸਾਡੇ ਤੋਂ ਫੋਰਸਡ ਰੈਕਗਨੀਸ਼ਨ ਕਰਵਾਈ ਜਾ ਰਹੀ ਹੈ ਇਜ਼ਰਾਈਲ ਦੀ, ਜਿਹੜੀ ਇਹਨਾਂ ਦੇ ਹਾਕਮ ਜੇ ਕਰਨਗੇ ਤਾਂ ਫਿਰ ਮੁਲਕਾਂ ਦੇ ਵਿੱਚ ਰਿਬੈਲੀਅਨ ਹੋਏਗਾ। ਸੋ ਅਸੀਂ ਅਜੇ ਵੀ ਹੋਪ ਕਰਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ, ਇੱਕ ਗੱਲ ਅਸੀਂ ਬਿਲਕੁਲ ਇਹ ਪ੍ਰੈਜ਼ੀਡੈਂਟ ਟਰੰਪ ਦੇ ਕ੍ਰੈਡਿਟ 'ਚ ਜਾਂਦਾ, ਉਹ ਜੰਗਬੰਦੀ ਹਰ ਹਾਲਤ ਦੇ ਵਿੱਚ ਜੰਗਬੰਦੀ ਤਾਂ ਉਹਨਾਂ ਨੇ ਕੀਤੀ ਹੋਈ ਹੈ, ਇਹਨੂੰ ਆਫ ਦਾ ਵੇ ਕਰਨਾ ਚਾਹੁੰਦੇ ਨੇ। ਉਹਨਾਂ ਦੇ ਸਾਹਮਣੇ ਮਿਡ ਟਰਮ ਇਲੈਕਸ਼ਨਸ ਨੇ ਅਕਤੂਬਰ ਨਵੰਬਰ ਦੀਆਂ, ਆਲਰੇਡੀ ਜਿਹੜਾ ਬਹੁਤ ਸਾਰਾ ਖਰਚਾ ਇਸ ਜਗ੍ਹਾ ਦੇ ਉੱਤੇ ਹੋ ਚੁੱਕਾ ਹੈ, ਹੋ ਰਿਹਾ ਹੈ। ਆਇਲ ਪ੍ਰਾਈਸਿਸ ਕਿਤੇ ਜਾ ਰਹੇ ਨੇ, ਵਰਲਡ ਇਕਨੋਮਿਕ ਕ੍ਰਾਈਸਿਸ ਦੇ ਵਿੱਚ ਹੈ, ਅਮਰੀਕਾ 'ਚ ਵੀ ਤੁਸੀਂ ਦੇਖੋ ਕੀਮਤਾਂ ਕਿੱਥੇ ਪਹੁੰਚ ਗਈਆਂ ਨੇ। ਲੇਕਿਨ ਇਹ ਜਦੋਂ ਤੱਕ ਇਹ ਜਿਹੜਾ ਇਜ਼ਰਾਈਲ ਨੂੰ ਦੀ ਟੇਕ ਕੇਅਰ ਨਹੀਂ ਹੁੰਦੀ ਜਾਂ ਇੰਨੀ ਬੋਲਡ ਨੀਤੀ ਕਿ ਵੀ ਇਹ ਹਾਲਾਂ ਜਿਵੇਂ ਅਸੀਂ ਕਿਹਾ ਵੀ ਇਹ ਟਰਾਇਲ ਬੈਲੂਨ ਹੈ, ਮੇ ਬੀ ਪ੍ਰੈਜ਼ੀਡੈਂਟ ਟਰੰਪ ਇਸ ਲੈਵਲ ਦੇ ਲੋਕ ਹੀ ਮੈਂ ਪੁੱਟ ਹਿਸ ਫੁੱਟ ਡਾਊਨ ਜੇ, ਪਰ ਅਜੇ ਉਹਨਾਂ ਨੇ ਦੇਖਿਆ ਵੀ ਉਹਨਾਂ ਦੇ ਸਪੋਰਟ ਬੇਸ ਦਾ ਕਿਵੇਂ ਹੁੰਦਾ। ਸੋ ਜ਼ਾਹਰ ਹੈ ਕਿ ਰਿਪਬਲਿਕਨ ਪਾਰਟੀ ਦੇ ਵਿੱਚ ਵੀ ਇੱਕ ਪਾਸੇ ਮੇਕ ਅਮਰੀਕਾ ਗ੍ਰੇਟ ਅਗੇਨ ਦੀ ਇੱਕ ਲੌਬੀ ਮਜ਼ਬੂਤੀ ਨਾਲ ਖੜੀ ਹੈ ਪ੍ਰੈਜ਼ੀਡੈਂਟ ਟਰੰਪ ਨਾਲ। ਉਹ ਇਹ ਸਮਝਦੇ ਨੇ ਵੀ ਇਹ ਸਾਡੀ ਵਾਰ ਨਹੀਂ ਹੈ, ਪਰ ਸੈਨੇਟਰ ਟੈਡ ਕਰੂਜ਼ ਔਰ ਜਿਹੜਾ ਲਿੰਡਸੇ ਗ੍ਰੈਮ ਵਰਗੇ ਜਿਹੜੇ ਨੇ ਉਹ ਬਿਲਕੁਲ ਜ਼ਾਓਨਿਸਟ ਲਾਈਨ ਨੂੰ ਟੋ ਕਰ ਰਹੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵੀਅਰਸ, ਜੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰਬਾਣੀ ਕੁਰਬਾਨੀ ਤੇ ਮਿਹਰਬਾਨੀ ਦੇ ਪੁੰਜ, ਭਾਣੇ ਦੀ ਮੂਰਤ, ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਗੁਰਦੁਆਰਾ ਸਾਹਿਬ ਫਲੈਸਿੰਗ ਤੇ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਰਲ ਮਿਲ ਕਰਕੇ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 13 ਜੂਨ ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਵਿਖੇ 11 ਵਜੇ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ।
ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ। ਸਤਿਕਾਰਯੋਗ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਦੇ 4 ਰੋਜ਼ਾ ਭਾਰਤੀ ਦੌਰੇ ਦੌਰਾਨ ਡਰਾਮੇਬਾਜ਼ੀ ਜ਼ਿਆਦਾ ਨਜ਼ਰ ਆਈ ਹੈ ਔਰ ਕੋਈ ਠੋਸ ਗੱਲ ਸਾਹਮਣੇ ਨਹੀਂ ਆਈ ਹੈ। ਸੋ ਮਾਰਕੋ ਰੂਬੀਓ ਨੇ ਦਾਅਵਾ ਕੀਤਾ ਹੈ ਕਿ ਅਗਲੇ 5 ਸਾਲਾਂ ਵਿੱਚ ਭਾਰਤ ਅਮਰੀਕਾ ਵਿੱਚ $500 ਬਿਲੀਅਨ ਦੀ ਇਨਵੈਸਟਮੈਂਟ ਕਰੇਗਾ। ਕਾਂਗਰਸ ਪਾਰਟੀ ਨੇ ਇਸ ਤੇ ਮੋਦੀ ਨੂੰ ਕਰੜੇ ਹੱਥੀ ਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਖਿੱਤੇ ਦੇ ਵਿੱਚ ਹੀ ਜਿਹੜਾ ਬਹੁਤ ਸਾਰੀਆਂ ਇੰਟਰਨੈਸ਼ਨਲ ਐਕਟੀਵਿਟੀਜ਼ ਆਉਣ ਵਾਲੇ ਭਵਿੱਖ ਦੇ ਨਕਸ਼ੇ ਨੂੰ ਵੀ ਤੈਅ ਕਰ ਰਹੀਆਂ, ਭਵਿੱਖ ਦੇ ਕੰਬੀਨੇਸ਼ਨਸ ਨੂੰ ਵੀ ਤੈਅ ਕਰ ਰਹੀਆਂ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਦਾ ਚਾਈਨਾ ਦੌਰਾ ਮੱਚ ਪਬਲਿਸਾਈਜ਼ ਸੀ, ਮੱਚ ਡਿਲੇਡ ਸੀ, ਕਿਉਂਕਿ ਮਾਰਚ ਤੋਂ ਅਪ੍ਰੈਲ ਮਈ ਤੱਕ ਪੁਸ਼ ਹੁੰਦਾ ਚਲਾ ਗਿਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਰਾਨ ਕ੍ਰਾਈਸਿਸ ਕਰਕੇ ਜਿਵੇਂ ਫਰੋਮ ਦਾ ਪੋਜੀਸ਼ਨ ਆਫ ਸਟਰੈਂਥ ਪ੍ਰੈਜ਼ੀਡੈਂਟ ਟਰੰਪ ਨੇ ਜਾਣਾ ਸੀ ਵੈਨਜ਼ੂਏਲਾ ਵਾਲੀ ਵਿਕਟਰੀ ਤੋਂ ਬਾਅਦ, ਉਵੇਂ ਨਹੀਂ ਹੋ ਸਕਿਆ। ਔਰ ਨਤੀਜੇ ਦੇ ਤੌਰ 'ਤੇ ਜੇ ਅਸੀਂ ਦੇਖੀਏ ਹੁਣ, ਕਿਉਂਕਿ ਉਸ ਤੋਂ ਫੌਰਨ ਬਾਅਦ ਜਦੋਂ ਪ੍ਰੈਜ਼ੀਡੈਂਟ ਟਰੰਪ ਵਾਪਸ ਆਏ ਕੁਝ ਦਿਨਾਂ ਬਾਅਦ ਰਸ਼ੀਅਨ ਪ੍ਰੈਜ਼ੀਡੈਂਟ ਪੁਤਿਨ ਚਾਈਨਾ ਗਏ ਔਰ ਜਿਹੜੇ ਦੁਨੀਆ ਦੇ ਐਕਸਪਰਟ ਨੇ ਦੋਨਾਂ ਦੌਰਿਆਂ ਨੂੰ ਉਹਨਾਂ ਨੇ ਐਨਾਲਾਈਜ਼ ਵੀ ਕੀਤਾ, ਇੰਪੋਰਟੈਂਸ ਵੀ ਉਹਦੀ ਦੱਸੀ ਕਿ ਬਾਡੀ ਲੈਂਗੁਏਜ ਕੀ ਹੈ, ਉਹਨੂੰ ਲੈਣ ਕੌਣ ਗਿਆ, ਕਿੱਥੇ ਕਿਹਨੂੰ ਘੁਮਾਇਆ, ਕੀ ਹੋਇਆ। ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਦੇ ਚਾਈਨਾ ਦੌਰੇ ਦੇ ਦੌਰਾਨ ਨਾਈਸਟੀਜ਼ ਸੀ, ਕੋਈ ਬਦਮਗਜ਼ੀ ਨਹੀਂ ਹੋਈ ਕਿਸੇ ਵੱਲੋਂ ਵੀ ਔਰ ਗੁੱਡੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ। ਲੇਕਿਨ ਕੁਝ ਵੀ ਸਬਸਟੈਂਸ਼ੀਅਲ ਜਿਹੜਾ ਹੈ ਉਹ ਇਨ ਹੈਂਡ ਨਹੀਂ ਸੀ ਪ੍ਰੈਜ਼ੀਡੈਂਟ ਟਰੰਪ ਦੇ ਜਾਂ ਅਮਰੀਕਾ ਦੇ ਪਰਸਪੈਕਟਿਵ ਤੋਂ। ਆਉਣ ਵਾਲੇ ਪੀਰੀਅਡ ਦੇ ਵਿੱਚ ਕੋਈ ਡੀਲ ਹੋਏ ਜਾਂ ਦੂਸਰਾ ਹੋਏ, ਵੱਖਰੀ ਕਹਾਣੀ ਹੋਏਗੀ। ਔਰ ਇਸ ਤੋਂ ਫੌਰਨ ਬਾਅਦ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇੱਕ ਸਟੇਜ 'ਤੇ ਮੁੱਢਲੀ ਜਿਹੜੀ ਲਾਈਨ ਸੀ ਅਮਰੀਕਾ ਦੀ, ਉਹ ਇੰਡੀਆ ਨੂੰ ਐਜ਼ ਏ ਬੁਲਵਾਕ ਚਾਈਨਾ ਦੇ ਖਿਲਾਫ ਬਿਲਡ ਕਰਨ ਦੀ ਸੀ, ਜਿਹਦੇ 'ਚੋਂ US ਇੰਡੀਆ ਪੈਸੀਫਿਕ ਪਾਲਿਸੀ, ਸਟ੍ਰੈਟੇਜਿਕ ਪਾਲਿਸੀ, ਸਟ੍ਰੈਟੇਜਿਕ ਅਲਾਇੰਸ, ਡੇਟਾ ਸ਼ੇਅਰਿੰਗ, ਇਹ ਸਾਰੀਆਂ ਚੀਜ਼ਾਂ, ਲੌਜਿਸਟਿਕਸ ਔਰ ਸਭ ਤੋਂ ਵੱਡੀ ਗੱਲ ਕੁਆਡ, ਉਹਦੇ 'ਚੋਂ ਨਿਕਲਿਆ ਕਿ 4 ਮੁਲਕ ਜਿਨ੍ਹਾਂ ਦੇ ਵਿੱਚ ਅਮਰੀਕਾ ਔਰ ਆਸਟ੍ਰੇਲੀਆ ਔਰ ਜਾਪਾਨ ਔਰ ਇੰਡੀਆ, ਉਹਨਾਂ ਦਾ ਅਲਾਇੰਸ, ਜਿਹਨੂੰ ਪੁਤਿਨ ਨੇ ਬਿਲਕੁਲ ਠੀਕ ਕਿਹਾ ਸੀ ਕਿ ਇਹ ਏਸ਼ੀਆ ਦੀ ਨੈਟੋ ਹੈ ਚਾਈਨਾ ਨੂੰ ਘੇਰਨ ਦੇ ਲਈ। ਲੇਕਿਨ ਇਸ ਸਾਰੇ ਪੀਰੀਅਡ 'ਚ ਕਿਉਂਕਿ ਚਾਈਨਾ ਦਾ ਕੱਦ ਇਸ ਪੀਰੀਅਡ ਦੇ ਵਿੱਚ ਜਦੋਂ ਤੱਕ ਪ੍ਰੈਜ਼ੀਡੈਂਟ ਟਰੰਪ ਦੀ, ਕਿਉਂਕਿ ਕੁਆਡ ਦਾ ਜਨਮ ਪ੍ਰੈਜ਼ੀਡੈਂਟ ਦੀ ਪਹਿਲੀ ਟਰਮ ਵੇਲੇ ਪ੍ਰੈਜ਼ੀਡੈਂਟ ਟਰੰਪ 2016 ਤੋਂ 2020 ਤੱਕ ਉਦੋਂ ਹੀ ਹੋਇਆ ਸੀ ਔਰ ਦੂਸਰੀ ਟਰਮ ਜਦੋਂ ਉਹ 2024 ਦੇ ਵਿੱਚ ਜਿਹੜਾ ਇਲੈਕਸ਼ਨਾਂ ਜਿੱਤੇ, ਉਸ ਤੋਂ ਬਾਅਦ ਕੋਈ ਇਸ ਦੇ ਉੱਤੇ ਕੋਈ ਗਰਮਜੋਸ਼ੀ ਨਹੀਂ ਸੀ। ਇਹ ਲੱਗਦਾ ਸੀ ਕਿ ਵੀ ਉਹਨਾਂ ਨੂੰ ਲੱਗਾ ਵੀ ਇੰਡੀਆ ਵੀ ਨਕੰਮਾ ਹੈ, ਗਲਵਾਨ ਦੇ ਵਿੱਚ ਜੋ ਹੋਇਆ ਜਾਂ ਪਾਕਿਸਤਾਨ ਤੋਂ ਵੀ ਕੁੱਟ ਖਾਧੀ ਆਪਰੇਸ਼ਨ ਸੰਦੂਰ ਦੇ ਦੌਰਾਨ, ਔਰ ਕੋਈ ਦਿਲਚਸਪੀ ਨਹੀਂ ਸੀ।
ਲੇਕਿਨ ਇਹ ਗੱਲ ਐਕਸਪਰਟ ਕਹਿ ਰਹੇ ਨੇ, ਕੋਈ ਮੇਰਾ ਆਪਣਾ ਕਹਿਣਾ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਕੋਈ ਬਹੁਤੀ ਕਾਮਯਾਬ ਫੇਰੀ ਚਾਈਨਾ ਦੀ ਨਾ ਹੋਣ ਕਰਕੇ ਸੀ ਕਿ ਵੀ ਫੌਰਨ ਹੁਣ ਜਿਹੜਾ ਜਦੋਂ ਇਹ ਆਇਆ ਕਿ ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਅਮਰੀਕਾ ਦੇ 4 ਰੋਜ਼ਾ ਭਾਰਤ ਦੌਰੇ ਤੇ ਜਾ ਰਹੇ ਨੇ, ਸਡਨ ਖਬਰ ਸੀ, ਅੱਗੇ ਤਾਂ ਉਸ ਤੋਂ ਪਹਿਲਾਂ ਇੱਕ ਤੁਹਾਡਾ ਆ ਜਾਂਦਾ ਸਕੈਜੂਲ ਹੈ, ਇਹ ਉਹ ਹੈ, ਔਰ ਕੁਆਡ ਦੇ ਫੋਰਨ ਮਿਨਿਸਟਰਸ ਦੀ ਮੀਟਿੰਗ ਰੱਖੀ ਹੋਈ ਸੀ, ਲੇਕਿਨ ਉਹਦੇ ਤੇ ਮਾਰਕੋ ਰੂਬੀਓ ਪਹੁੰਚ ਗਏ। ਹੁਣ ਜੇ ਅਜੇ ਕਿਉਂਕਿ ਅੱਜ ਅਸੀਂ ਜਦੋਂ ਗੱਲ ਕਰ ਰਹੇ ਹਾਂ, ਅੱਜ 25 ਮਈ ਹੈ, ਉੱਥੇ ਕਾਰਵਾਈ ਮੁਕੰਮਲ ਅੱਜ 25 ਮਈ ਨੂੰ ਜਿਹੜਾ 26 ਤੱਕ ਉਹਨਾਂ ਨੇ ਵਾਪਸ ਆਉਣਾ, ਸੋ 4 ਰੋਜ਼ਾ ਸੀ। ਪਹਿਲੇ 2-3 ਦਿਨ ਜਿਹੜੇ ਨੇ ਉਹ ਥੀਏਟਰਿਕਸ, ਜਦੋਂ ਨੌਟੰਕੀ ਜਿਹਨੂੰ ਅਸੀਂ ਕਹਿੰਦੇ ਹਾਂ, ਕਿਉਂਕਿ ਉਹ ਉਤਰੇ ਕਲਕੱਤਾ ਮਦਰ ਟੈਰੇਸਾ ਦੀ ਜਿਹੜੀ ਚੈਰਿਟੀ ਹੈ ਆਫ ਮਿਸ਼ਨਰੀਜ਼, ਉਸ 'ਚ ਉਹਨਾਂ ਨੇ ਆਪਣੀ ਪਹਿਲੀ ਵਿਜ਼ਿਟ ਦਿੱਤੀ। ਹੁਣ ਹਾਲਾਂਕਿ ਮੋਦੀ ਸਰਕਾਰ ਨੇ ਇਸ ਮਦਰ ਟੈਰੇਸਾ ਦੇ ਇਸ ਅਦਾਰੇ ਨੂੰ ਜਿਹੜਾ ਇੰਟਰਨੈਸ਼ਨਲੀ ਤੁਸੀਂ ਡੋਨੇਸ਼ਨ ਲੈ ਸਕਦੇ ਹੁੰਦੇ ਹੋ, ਫੈਰਾ ਦੇ ਥੱਲੇ ਫੋਰਨ ਐਕਸਚੇਂਜ ਰੈਗੂਲੇਸ਼ਨ ਕੁਛ ਇਸ ਕਿਸਮ ਦਾ ਲਫ਼ਜ਼ ਹੈ, ਉਸ ਹੱਕ ਤੋਂ ਵਾਂਝਾ ਕੀਤਾ ਹੋਇਆ ਔਰ ਸਾਰਾ। ਲੇਕਿਨ ਮਾਰਕੋ ਰੂਬੀਓ ਨੇ ਕਲਕੱਤੇ 'ਚ ਹੀ ਵਿਜ਼ਿਟ ਰੱਖੀ, ਫਿਰ ਉਹਨਾਂ ਦੇ ਜਿਹੜੇ ਏਜੰਡੇ ਦੇ ਉੱਤੇ ਆਗਰਾ ਆਪਣੀ ਵਾਈਫ ਦੇ ਨਾਲ ਹੋ ਗਏ, ਉਹਦੇ 'ਚ ਵੀ ਕੋਈ ਹਾਇਰ ਅਪ ਉਹਨਾਂ ਨੂੰ ਕੋਈ ਲੈਣ ਨਹੀਂ ਗਿਆ। ਦਿੱਲੀ ਦੇ ਵਿੱਚ ਉਹਨਾਂ ਨੇ 2 ਫੰਕਸ਼ਨ, ਇੱਕ ਮਿਸਟਰ ਸਰਜੀਓ ਗੌਰ ਜਿਹੜੇ ਅਮਰੀਕਾ ਦੇ ਐਂਬੈਸਡਰ ਨੇ ਦਿੱਲੀ ਦੇ ਵਿੱਚ, ਉਹਨਾਂ ਨੇ ਐਂਬੈਸੀ 'ਚ ਅਮਰੀਕਾ ਦਾ 250 ਸਾਲਾ ਇੰਡੀਪੈਂਡੈਂਸ ਡੇ ਨਾਲ ਰਿਲੇਟਡ ਉਹ ਰੱਖਿਆ ਸੀ, ਜਿਹਦੇ ਐਸ ਜੈ ਕਿਸ਼ਨ ਵੀ ਔਰ ਵਿਕਰਮ ਮਿਸ਼ਰੀ ਸੈਕਟਰੀ ਆਫ ਉਹਨਾਂ ਦਾ ਫੋਰਨ ਅਫੇਅਰਸ ਦਾ ਇਹ ਉਹ ਗਏ। ਅੱਛਾ, ਜੁਆਇੰਟ ਪ੍ਰੈਸ ਕਾਨਫਰੰਸ ਜੈ ਸ਼ੰਕਰ ਔਰ ਮਾਰਕੋ ਰੂਬੀਓ ਨੇ ਕੀਤੀ, ਔਰ ਉਹਦੇ 'ਚ ਤੁਹਾਨੂੰ ਜਿਹੜੀ ਆ ਥੀਏਟਰਿਕਸ ਤੋਂ ਬਿਨਾਂ ਉਹਦੇ 'ਚ ਕੋਈ ਸੋਲਿਡ, ਹੁਣ ਮਕਸਦ ਤਾਂ ਇਹ ਸੀ ਕਿ ਅਗੇਨ ਇੰਡੀਆ ਨੂੰ ਇੰਪੋਰਟੈਂਸ ਦੇਣ ਦੀ ਲਾਈਨ, ਔਰ ਟ੍ਰੇਡ ਡੀਲ ਵੀ ਅਜੇ ਤੱਕ ਜਿਹੜੀ ਪਿਛਲੇ ਸਾਲ ਸਾਈਨ ਹੋਣੀ ਸੀ, ਚਲਦੀ ਸਾਲ ਤੋਂ ਜ਼ਿਆਦਾ, ਹੁਣ ਤਾਂ 1.5 ਸਾਲ ਹੋ ਜਾਣਾ ਟਰੰਪ ਦੀ, ਉਹ ਅਜੇ ਤੱਕ ਕਿਸੇ ਕੰਢੇ ਨਹੀਂ ਲੱਗੀ। ਲੇਕਿਨ ਇਸ ਜਿਹੜਾ ਇਹ 3-4 ਦਿਨ ਦੇ ਵਿੱਚ ਜਿਹੜਾ ਗੁੱਡ ਆਪਟਿਕਸ ਜ਼ਰੂਰ ਨਜ਼ਰ ਆਈਆਂ ਕਿ ਜੀ ਜਿਹੜਾ ਮਾਰਕੋ ਰੂਬੀਓ ਉਹ ਇੰਡੀਆ ਦੀ ਤਾਰੀਫ ਵੀ ਕਰ ਰਿਹਾ, ਉਹ ਕਹਿ ਰਿਹਾ ਕਿ ਜੀ ਭਾਵੇਂ ਹੁਣ ਇਹ ਹੋ ਹੀ ਨਹੀਂ ਸਕਦਾ ਕਿ ਇੰਡੀਅਨ ਪੱਤਰਕਾਰ ਸ਼ਰਾਰਤ ਨਾ ਕਰਨ। ਹੁਣ ਉਹਨਾਂ ਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਭਾਈ ਦੇਖੋ ਤੁਸੀਂ ਇੰਡੀਆ ਨੂੰ ਸਟ੍ਰੈਟੇਜਿਕ ਪਾਰਟਨਰ ਤੇ ਦੂਸਰਾ ਕਹਿੰਦੇ ਹੋ, ਪਰ ਜਿਹੜਾ ਇਵੈਂਚੁਅਲੀ ਪਾਕਿਸਤਾਨ ਨੂੰ ਇੰਨਾ ਵੱਡਾ ਰੋਲ ਦਿੱਤਾ ਤੁਸੀਂ ਮੀਡੀਏਸ਼ਨ ਦਾ, ਤੇ ਇਸ ਸਾਰੇ ਦੇ ਵਿੱਚ ਜਿਹੜਾ ਭਾਰਤ ਕਿੱਥੇ ਹੈ, ਹਾਂਜੀ। ਔਰ ਇਸ ਦੇ ਉੱਤੇ ਫਿਰ ਉਹਦੇ ਤੇ ਫਿਰ ਉਹਨੂੰ ਇਹ ਕਿਹਾ ਕਿ ਜੀ ਇੱਕ ਪਾਸੇ ਤੁਸੀਂ ਭਾਰਤ ਦੀਆਂ ਤਾਰੀਫਾਂ ਵੀ ਕਰ ਰਹੇ ਹੋ, ਪਰ ਦੂਸਰੇ ਪਾਸੇ ਤੁਸੀਂ ਇੱਥੇ ਆਏ ਹੋ ਤੇ ਅਮਰੀਕਾ ਨੇ ਰੂਲ ਕੱਢਤਾ ਵੀ ਗ੍ਰੀਨ ਕਾਰਡ ਲੈਣ ਲਈ ਕੋਈ ਵਾਪਸ ਮੁੜੇਗਾ, H1B ਦੂਜੇ ਤੀਜੇ ਵੱਡੀ ਅਨਇੰਪਲੋਇਮੈਂਟ ਤੁਸੀਂ ਸਾਡੇ ਲੋਕਾਂ 'ਚ ਪੈਦਾ ਕਰ ਰਹੇ ਹੋ। ਔਰ ਪੱਤਰਕਾਰ ਨੇ ਜਦੋਂ ਪੁੱਛਿਆ ਤੇ ਉਹਦੇ 'ਚ ਰੂਬੀਓ ਨੇ ਕਿਹਾ ਨਾਟ ਐਟ ਦ ਐਕਸਪੈਂਸ ਆਫ ਸਟ੍ਰੈਟੇਜਿਕ ਅਲਾਇੰਸ ਵਿਦ ਇੰਡੀਆ, ਕਿ ਜੀ ਠੀਕ ਹੈ ਉਹ ਰੋਲ ਹੈਗਾ, ਪਰ ਜਿਹੜਾ ਇੰਡੀਆ ਦੇ ਨਾਲ ਸਾਡੀ ਸਟ੍ਰੈਟੇਜਿਕ ਅਲਾਇੰਸ ਹੈ ਇਹ ਬਹੁਤ ਇੰਪੋਰਟੈਂਟ ਹੈ। ਫਿਰ ਇੱਕ ਥੀਏਟਰ ਗਏ ਸੀ ਕਿ ਜੀ ਉਹਨੇ ਮਾਰਕੋ ਰੂਬੀਓ ਨੇ ਮੋਦੀ ਨੂੰ ਇਨਵਾਈਟ ਕੀਤਾ ਕਿ ਜੀ ਮੈਂ ਤੁਹਾਨੂੰ ਇਨਵਾਈਟ ਦਿੰਦਾ ਪ੍ਰੈਜ਼ੀਡੈਂਟ ਟਰੰਪ ਵੱਲੋਂ ਕਿ ਦਸੰਬਰ ਦੇ ਮਹੀਨੇ 'ਚ ਤੁਸੀਂ ਜਿਹੜਾ ਆਓ। ਹਾਲਾਂ ਜੂਨ ਦੇ ਮਹੀਨੇ 'ਚ ਇਹਨੇ ਟਰੰਪ ਨੇ ਵੀ ਔਰ ਮੋਦੀ ਨੇ ਵੀ, ਟਰੰਪ ਨੇ ਤਾਂ ਮੋਦੀ ਨੇ G7 ਦੀ ਮੀਟਿੰਗ ਹੈ ਪੈਰਿਸ ਦੇ ਵਿੱਚ, ਸੋ ਬਹੁਤਿਆਂ ਦਾ ਕਹਿਣਾ ਵੀ ਉਹਦੇ 'ਚ ਵੀ ਮੋਦੀ ਮਿਲ ਸਕਦਾ। ਫਿਰ G20 ਦੀ ਹੈ, ਲੇਕਿਨ ਮੈਨੂੰ ਇਹ ਲੱਗਦਾ ਵੀ ਮੋਦੀ ਦੌੜੇਗਾ ਟਰੰਪ ਤੋਂ ਅਜੇ ਤੱਕ, ਕਿਉਂਕਿ ਉਹ ਜਿਹੜਾ ਉਹ ਜਿੱਥੇ ਪਿਛਲੇ ਪੀਰੀਅਡ 'ਚ 1.5 ਸਾਲ 'ਚ ਹੋਇਆ ਵੀ ਜਿੱਥੇ ਟਰੰਪ ਆਇਆ ਉੱਥੇ ਮੋਦੀ ਗਿਆ ਨਹੀਂ ਹੈ। ਪਰ ਵਾਈਟ ਹਾਊਸ ਇਨਵਾਈਟ ਟੂ ਪ੍ਰਾਈਮ ਮਿਨਿਸਟਰ ਮੋਦੀ ਕਿ ਭਾਈ ਜਿਹੜਾ ਤੁਹਾਨੂੰ ਅਮਰੀਕਾ ਦਾ ਸੱਦਾ ਦਿੱਤਾ ਜਾਂਦਾ। ਹੁਣ ਇਸ ਸਾਰੇ 'ਚ ਜਦੋਂ 250 ਸਾਲਾ ਅਮਰੀਕਨ ਫਰੀडम ਦੀ ਸੈਲੀਬ੍ਰੇਸ਼ਨ ਦਿੱਲੀ ਐਮਬੈਸੀ 'ਚ ਹੋ ਰਹੀ ਸੀ, when Donald Trump called in to say I love India, I love Modi, ਉਹਦੇ 'ਚ ਉਹਨਾਂ ਨੇ ਟਰੰਪ ਦਾ ਵੀ ਫੋਨ ਮਿਲਾ ਲਿਆ ਤਾਂ ਉਹਨੇ ਕਿਹਾ ਜੀ ਮੈਂ ਭਾਰਤ ਨੂੰ ਬਹੁਤ ਪਿਆਰ ਕਰਦਾ ਹਾਂ ਔਰ ਬਹੁਤ ਜਿਹੜਾ ਮੋਦੀ ਨੂੰ ਵੀ ਬਹੁਤ ਪਿਆਰ ਕਰਦਾ। ਹੁਣ ਜਦੋਂ ਐਂਟੀ ਇੰਡੀਆ ਰੈਟਰਿਕ ਉਹਨੂੰ ਪੁੱਛਿਆ ਗਿਆ ਰੂਬੀਓ ਨੂੰ ਕਿ ਵੀ ਅਮਰੀਕਨ ਤਾਂ ਗਾਲਾਂ ਕੱਢ ਰਹੇ ਨੇ ਹਿੰਦੂਆਂ ਨੂੰ, ਇੰਡੀਅਨਸ ਨੂੰ, ਹੁਣ ਆ ਟੈਕਸਸ ਦੇ ਵਿੱਚ ਵੀ ਇੱਕ ਨੇ ਕਿਹਾ ਵੀ ਗੰਦ ਪਾਇਆ ਹੋਇਆ ਇੱਥੇ, ਆਪਣੇ ਗੰਦਗੀ ਲੈ ਜਾਓ ਇੱਥੋਂ ਚੁੱਕ ਕੇ,
ਤੇ ਉਹ ਕਹਿੰਦਾ ਵੀ ਰੂਬੀਓ ਡਾਊਨ ਪਲੇਜ਼ ਐਂਟੀ ਇੰਡੀਆ ਰੈਟਰਿਕ ਰੋਜ਼ ਸੇਜ਼ ਟਰੰਪ ਏ ਬਿਗ ਫੈਨ ਆਫ ਮੋਦੀ। ਉਹ ਕਹਿੰਦਾ ਜੀ ਸਾਡੇ ਟਰੰਪ ਜੀ ਤੁਹਾਡੇ ਬਹੁਤ ਵੱਡੇ ਫੈਨ ਨੇ, ਔਰ ਇਸ ਗੱਲ ਦਾ ਨਾ ਤੁਸੀਂ ਧਿਆਨ ਰੱਖੋ ਜੀ। ਕੁਝ ਲੋਕਾਂ ਨੇ ਕੀ ਕਿਹਾ, ਐਵਰੀ ਕੰਟਰੀ ਇਨ ਵਰਲਡ ਹੈਜ਼ ਸਟੂਪਿਡ ਪੀਪਲ, ਰੂਬੀਓ ਔਨ ਰੇਸਿਸਟ ਰਿਮਾਰਕਸ ਅਗੇਂਸਟ ਇੰਡੀਅਨਸ ਇਨ US। ਉਹਨੇ ਕਿਹਾ ਜੀ ਇੰਡੀਅਨਸ ਦੇ ਖਿਲਾਫ ਤੇ ਇੰਨੇ ਰਿਮਾਰਕ ਰੇਸਿਸਟ ਨੇ। ਉਹ ਕਹਿੰਦਾ ਦੁਨੀਆ 'ਚ ਬੜੇ ਸਟੂਪਿਡ ਨੇ, ਤੁਹਾਡੇ 'ਚ ਵੀ ਹੈਗੇ ਨੇ ਸਟੂਪਿਡ, ਉੱਥੇ ਵੀ ਨੇ, ਵਾਟ ਏ ਬਿਗ ਡੀਲ। ਔਰ ਇਹ ਜਿਹੜਾ ਨਾਲ ਦੀ ਨਾਲ ਉਹਨੇ ਕਿਹਾ ਜੀ ਇੰਡੀਆ ਇਜ਼ ਇੰਪੋਰਟੈਂਟ ਟੂ US ਇੰਡੋ ਪੈਸੀਫਿਕ ਪਾਲਿਸੀ ਸੇਜ਼ ਰੂਬੀਓ, ਕਿ ਸਾਡੇ ਲਈ ਭਾਰਤ ਬਹੁਤ ਇੰਪੋਰਟੈਂਟ ਹੈ, ਔਰ ਇੰਡੀਆ US ਲੁਕਿੰਗ ਐਟ ਫਰਮਿੰਗ ਆਫ ਟ੍ਰੇਡ ਡੀਲ ਸੂਨ। ਸੋ ਸਭ ਗੱਲਾਂ ਨੇ, ਕੁਛ ਨਹੀਂ। ਹਾਂ, ਇੱਕ ਪਾਰਟ ਜਿਹੜਾ ਜਿਹਦੇ ਤੇ ਕਾਂਗਰਸ ਨੇ ਫਿਰ ਮੋਦੀ ਸਰਕਾਰ ਨੂੰ ਵੀ ਘੇਰਿਆ, ਉਹਦੇ 'ਚ ਉਹਨੇ ਕਿਹਾ ਮਾਰਕੋ ਰੂਬੀਓ ਨੇ ਕਿ ਜਦੋਂ ਮੇਰੇ ਨਾਲ ਇਹ ਇਕਰਾਰ ਕੀਤਾ, ਉਸ ਤੋਂ ਪਹਿਲਾਂ ਵੀ ਹੋਇਆ ਸੀ, India has committed to purchasing US $500 billion in US goods over the next 5 years। ਮਾਰਕੋ ਰੂਬੀਓ, ਇਹ ਉਹਨਾਂ ਦੀ ANI ਨੇ ਹੈਡਲਾਈਨ ਲਾ ਕੇ ਖਬਰ ਲਾਈ ਹੈ। ਉਹਨੇ ਕਿਹਾ ਕਿ ਜੀ ਇੰਡੀਆ ਨੇ ਪ੍ਰੋਮਿਸ ਕੀਤਾ ਕਿ ਅਸੀਂ ਅਗਲੇ 5 ਸਾਲਾਂ 'ਚ ਜਿਹੜਾ $500 ਬਿਲੀਅਨ ਜਿਹੜਾ ਉਹ ਅਮਰੀਕਾ ਦੇ ਵਿੱਚ ਇਨਵੈਸਟ ਕਰਾਂਗੇ। ਔਰ ਇਸ ਦੇ ਉੱਤੇ ਈਵਨ ਸਰਜੀਓ ਗੌਰ ਨੇ ਕਿਹਾ ਵੀ ਜਦੋਂ ਮੈਂ ਇਹ ਸੁਣਿਆ ਤੇ ਮੈਂ ਤਾਂ ਜਿਹੜਾ ਉਛਲ ਪਿਆ ਕਿ ਭਾਈ ਅੱਛਾ ਇੰਨਾ ਵੱਡਾ ਅਮਾਊਂਟ। ਔਰ ਉਹਨੇ ਕਿਹਾ ਕਿ ਹਿਊਜ ਥੈਂਕਸ ਜਿਹੜਾ US ਐਂਬੈਸਡਰ ਨੇ ਸਰਜੀਓ ਗੌਰ ਔਰ ਦੂਜੇ ਅਮਰੀਕਨ ਡਿਪਲੋਮੈਟ ਨੇ, ਬਿਕੋਜ਼ ਆਫ ਦੇਅਰ ਗ੍ਰੇਟ ਵਰਕ India has committed to purchasing $500 billion in US goods over the next 5 years, focusing on energy, technology and agriculture। ਇਹ 3 sectors $500 billion ਜਿਹੜਾ ਉਹ ਇਨਵੈਸਟ ਕਰਨਗੇ। They are doing terrific work on behalf of President Trump and American people। So ਤਾਰੀਫ ਕਰ ਰਿਹਾ ਹੈ ਆਪਣੇ ਐਂਬੈਸਡਰ ਦੀ, ਸਰਜੀਓ ਗੌਰ ਦੀ, ਕਿ ਉਹ ਬਹੁਤ ਵਧੀਆ ਕੰਮ ਕਰ ਰਿਹਾ। ਇੰਨੀ ਵੱਡੀ ਡੀਲ ਜਿਹੜੀ ਹੈ ਉਹਨੇ ਲਿਆ ਕੇ ਦਿੱਤੀ ਹੈ, ਔਰ ਬਾਕੀ ਬਾਇਲੇਟਰਲ ਡੀਲ ਔਰ ਇਹ ਉਹਦੇ ਉੱਤੇ ਗੱਲਾਂ ਹੀ ਨੇ। ਹੁਣ ਇਸ ਦੇ ਉੱਤੇ ਕਾਂਗਰਸ ਨੇ ਬਿਲਕੁਲ ਠੀਕ ਭੰਨਿਆ। ਕਾਂਗਰਸ ਟਾਰਗੇਟਸ ਪ੍ਰਾਈਮ ਮਿਨਿਸਟਰ ਮੋਦੀ ਓਵਰ ਮਾਰਕੋ ਰੂਬੀਓਸ ਟ੍ਰੇਡ ਕਲੇਮ, ਸੀਕਸ ਆਨਸਰਸ ਔਨ US ਇੰਪੋਰਟਸ। ਉਹਨਾਂ ਨੇ ਰੂਬੀਓ ਦੀ ਸਟੇਟਮੈਂਟ ਨੂੰ ਆਧਾਰ ਬਣਾ ਕੇ ਕਿਹਾ ਕਿ $500 ਬਿਲੀਅਨ ਇੰਡੀਆ ਨੇ ਕਮਿਟ ਕੀਤਾ ਹੈ ਕਿ ਵੀ ਅਗਲੇ 5 ਸਾਲਾਂ 'ਚ ਅਮਰੀਕਨ ਸਟੱਫ ਖਰੀਦਣਾ ਹੈ। ਔਰ ਜੈਰਾਮ ਰਮੇਸ਼ ਕਾਂਗਰਸ ਦੇ ਜਨਰਲ ਸੈਕਟਰੀ ਨੇ, ਉਹਨਾਂ ਨੇ ਕਿਹਾ ਵੀ ਇੰਡੀਆਜ਼ ਈਅਰਲੀ ਇੰਪੋਰਟਸ ਫਰਮ ਕੰਟਰੀ ਕਰੰਟਲੀ ਐਟ ਅਬਾਊਟ 52.9 ਬਿਲੀਅਨ ਵਿਲ ਹੈਵ ਟੂ ਬੀ ਡਬਲਡ ਟੂ ਫੁਲਫਿਲ ਦਿਸ ਕਮਿਟਮੈਂਟ। ਉਹਨਾਂ ਨੇ ਕਿਹਾ ਵੀ ਹਾਲ ਦੀ ਘੜੀ ਜਿਹੜੀ ਤੁਹਾਡੀ ਡੀਲ ਹੈ ਉਹ ਤਾਂ ਸਾਰੀ 52.9 ਬਿਲੀਅਨ ਦੀ। ਇਹਦਾ ਮਤਲਬ ਹੈ ਵੀ ਤੁਸੀਂ ਦੁੱਗਣੇ ਪੈਸੇ ਅਮਰੀਕਾ ਨੂੰ ਦਿਓਗੇ, $500 ਬਿਲੀਅਨ ਇਨਵੈਸਟ ਕਰੋਗੇ, ਉੱਥੇ ਆਪਣੇ ਮੁਲਕ 'ਚ ਤਾਂ ਅਨਐਮਪਲੋਇਮੈਂਟ ਔਰ ਬੁਰਾ ਹਾਲ ਬਾਂਕੇ ਦਿਹਾੜੇ ਹੈ। ਫਿਰ ਉਹਨੇ ਕਾਂਗਰਸ ਜਨਰਲ ਸੈਕਟਰੀ ਨੇ ਕਿਹਾ ਵੀ ਅਜੇ ਡੀਲ ਹੋਈ ਨਹੀਂ, ਟ੍ਰੇਡ ਡੀਲ ਜਿਹੜੀ ਬੜੀ ਅਨਫੇਅਰ ਹੈ, ਜੋ ਤੁਸੀਂ ਐਗਰੀ ਕੀਤਾ ਹੋਇਆ ਵੀ ਤੁਸੀਂ ਈਵਨ ਮਲੇਸ਼ੀਆ ਤੋਂ ਵੀ ਨਕੰਮੇ ਹੋ ਕਿ ਮਲੇਸ਼ੀਆ ਨੇ ਤਾਂ ਜਦੋਂ ਅਮਰੀਕਨ ਸੁਪਰੀਮ ਕੋਰਟ ਨੇ ਉਹਨੂੰ ਇਲੀਗਲ ਕਿਹਾ, ਉਹਨਾਂ ਨੇ ਟ੍ਰੇਡ ਡੀਲ ਕੈਂਸਲ ਕਰਤੀ। ਸੋ ਕੁੱਲ ਮਿਲਾ ਕੇ ਜਿਹੜਾ ਇਹ ਸਾਰੇ 'ਚ ਉਹਨਾਂ ਨੇ ਕਿਹਾ ਵੀ ਇਹ ਤੋਂ ਇਹ ਲੱਗਦਾ ਹੈ ਕਿ ਮੋਦੀ ਜਿਹੜਾ ਉਹ ਆਪਣੇ ਯਾਰ ਇੰਡਸਟਰੀਸਟ ਗੌਤਮ ਅਦਾਨੀ ਦੇ ਕੇਸ ਕਰਕੇ ਔਰ ਕ੍ਰਿਮੀਨਲ, ਕਿਉਂਕਿ ਉਹ 'ਤੇ ਫਰਾਡ ਚਾਰਜਿਸ ਸੀ, ਇਸ ਕਰਕੇ ਜਿਹੜਾ ਉਹ ਕਿਤੇ ਨਾ ਕਿਤੇ ਜਿਹੜਾ ਉਹ ਝੁਕਿਆ ਹੋਇਆ, ਗੋਡੇ ਟੇਕੇ ਹੋਏ ਨੇ। ਆਪਰੇਸ਼ਨ ਸੰਦੂਰ ਦੇ ਵੇਲੇ ਵੀ ਅਮਰੀਕਾ ਨੇ ਲਗਾਤਾਰ ਰਗੜਿਆ, ਲੇਕਿਨ ਇਹ ਆਪਣੀ ਜ਼ਬਾਨ ਨਹੀਂ ਖੋਲ੍ਹਦੇ। ਸੋ ਇਹਨਾਂ ਨੇ ਮੁਕੰਮਲ ਜਿਹੜਾ ਉਹ ਸਰੈਂਡਰ ਕੀਤਾ ਹੋਇਆ। ਸੋ ਅਸੀਂ ਇਸ ਨੁਕਤੇ ਤੋਂ ਦੇਖਦੇ ਹਾਂ ਕਿ ਭਾਈ ਜਿਵੇਂ ਇਹ ਹੁੰਦਾ ਜਿਸ ਕਿਸਮ ਦਾ ਭਾਰਤ ਦਾ ਰੋਲ ਰਿਹਾ। ਹੁਣ ਜਦੋਂ ਤੁਸੀਂ 2 ਬੇੜੀਆਂ ਤੇ ਪੈਰ ਰੱਖਦੇ ਹੋ, ਹੁਣ ਇੱਕ ਪਾਸੇ ਬ੍ਰਿਕਸ ਦੇ ਫੋਰਨ ਮਿਨਿਸਟਰਸ ਦੀ ਮੀਟਿੰਗ ਹੋ ਕੇ ਹਟੀ ਹੈ। ਇਹ ਠੀਕ ਹੈ ਵੀ ਰਸ਼ ਕਰਾਇਆ ਮਾਰਕੋ ਰੂਬੀਓ ਨੂੰ ਕਿ ਵੀ ਇਹ ਬਿਲਕੁਲ ਹੀ ਇੱਧਰ ਨਾ ਹੋਣ, ਪਰ ਭਾਰਤ ਦੇ ਪੱਲੇ ਕੁਛ ਨਹੀਂ ਹੈ ਇਸ ਵੇਲੇ। ਹੁਣ ਉਹਨਾਂ ਨੇ ਜਿਹੜਾ ਪੈਟਰੋਲ ਪ੍ਰਾਈਸਿਸ, ਡੀਜ਼ਲ ਪ੍ਰਾਈਸਿਸ ਇੱਕਦਮ ਚੱਕ ਦਿੱਤੀਆਂ ਨੇ। ਭਾਰਤ 'ਚ ਹਾਹਾਕਾਰ ਮਚੀ ਹੋਈ ਹੈ, 2-2 ਮੀਲ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਔਰ ਰੁਪਈਆ ਉਹਨਾਂ ਦਾ ਲਗਾਤਾਰਤਾ ਨਾਲ ਥੱਲੇ ਜਾ ਰਿਹਾ ਹੈ। ਔਰ ਜੇ ਇਰਾਨ ਕ੍ਰਾਈਸਿਸ ਰਿਜ਼ੋਲਵ ਨਾ ਹੋਇਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੁਣ ਉਹ ਅਸੀਂ ਕਾਕਰੋਚ ਪਾਰਟੀ ਦਾ ਜ਼ਿਕਰ ਕੀਤਾ ਸੀ, ਕਾਕਰੋਚ ਜਨਤਾ ਪਾਰਟੀ 20 ਮਿਲੀਅਨ ਜਿਹੜੀ ਹੈ ਉਹ 4 ਦਿਨਾਂ 'ਚ ਹੋ ਗਏ ਸੀ। ਉਹ ਸਾਰੇ ਉਹਨਾਂ ਦੇ ਅਕਾਊਂਟ ਬੰਦ ਫਲਾਣਾ, ਔਰ ਉਹਨਾਂ ਨੂੰ ਵੀ ਕਹਿ ਰਹੇ ਨੇ ਕਿ ਇਹ ਤਾਂ ਪਾਕਿਸਤਾਨ ਨੇ ਕਰਤਾ। ਸੋ ਮਤਲਬ ਇੰਨੇ ਖੌਫਜ਼ਦਾ ਨੇ ਉਹ ਵਿਚਾਰੇ, ਕਾਕਰੋਚ ਤੋਂ ਡਰੇ ਹੋਏ ਨੇ। ਉਹ ਤਾਂ ਹਕੂਮਤ ਹਿੱਲੀ ਹੋਈ ਹੈ ਤੇ ਉਹ ਅਮਰੀਕਾ ਨੂੰ ਦੀ ਮਦਦ ਕਰਨਗੇ ਜਾਂ
ਚੀਨ ਦੇ ਖਿਲਾਫ ਖਲੋਣਗੇ ਔਰ ਇਹ ਥੀਏਟਰਿਕਸ ਹੈ, ਇਸ ਤੋਂ ਬਿਯੋਂਡ ਕੁਝ ਕੁਝ ਨਹੀਂ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੈਂਡ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰਬਾਣੀ ਕੁਰਬਾਨੀ ਤੇ ਮਿਹਰਬਾਨੀ ਦੇ ਪੁੰਜ ਭਾਣੇ ਦੀ ਮੂਰਤ, ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਗੁਰਦੁਆਰਾ ਸਾਹਿਬ ਫਲੈਸਿੰਗ ਤੇ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਰਲ ਮਿਲ ਕਰਕੇ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 13 ਜੂਨ ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਵਿਖੇ 11 ਵਜੇ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ। ਸਤਿਕਾਰਯੋਗ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਚੀਨ ਨੇ ਭਾਰਤ ਨੂੰ ਖਬਰਦਾਰ ਕੀਤਾ ਹੈ ਕਿ ਉਹ ਦਲਾਈ ਲਾਮੇ ਦੀਆਂ ਚੀਨ ਵਿਰੋਧੀ ਕਾਰਵਾਈਆਂ ਦੀ ਹਮਾਇਤ ਨਾ ਕਰੇ। ਇਹਨਾਂ ਵਿੱਚ ਦਲਾਈ ਲਾਮੇ ਦੀ ਰੀਕਾਰਨੇਸ਼ਨ ਦਾ ਮਾਮਲਾ ਅਤੇ ਤਿੱਬਤ ਜਲਾਵਤਨ ਸਰਕਾਰ ਦੀਆਂ ਚੀਨ ਵਿਰੋਧੀ ਕਾਰਵਾਈਆਂ ਸ਼ਾਮਲ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਚਾਈਨਾ ਦੀ ਡਿਪਲੋਮੇਸੀ ਵੀ ਔਰ ਚਾਈਨੀਜ਼ ਦਾ ਕਿਸੇ ਸਿਚੁਏਸ਼ਨ ਨੂੰ ਫੌਰਨ ਰਿਐਕਟ ਨਾ ਕਰਨਾ, ਬਿਆਨਬਾਜ਼ੀ ਬਹੁਤ ਘੱਟ, ਪਰ ਆਪਣੇ ਐਕਸ਼ਨਸ ਦੇ ਨਾਲ ਇਹ ਯਾਦ ਦਹਾਨੀ ਕਰਵਾ ਦੇਣਾ ਕਿ ਭਾਈ ਅਸੀਂ ਤੁਹਾਡੇ ਤੇ ਅੱਖ ਰੱਖੀ ਹੋਈ ਹੈ। ਇਹ ਰਿਮਾਰਕੇਬਲ ਹੈ। ਔਰ ਮੈਂ ਸਮਝਦਾ ਕਿ ਵੀ ਜਦੋਂ ਤੁਸੀਂ ਕਿਸੇ ਸਿਵਲਾਈਜੇਸ਼ਨ ਦੀ ਮੈਚਿਓਰਿਟੀ ਦੇਖਦੇ ਹੋ, 5000 ਸਾਲ ਦੀ ਚਾਈਨੀਜ਼ ਸਿਵਲਾਈਜੇਸ਼ਨ ਦੀ, ਔਰ ਲੰਬਾ ਵਕਤ ਉਹਨਾਂ ਦੀਆਂ ਡਾਇਨੈਸਟੀਜ਼ ਵੀ ਭਾਵੇਂ ਚੱਲੀਆਂ, ਪਰ ਉਹਨਾਂ ਦੇ ਵਿੱਚ ਇੱਕ ਸਲੀਕਾ, ਇੱਕ ਪ੍ਰੋਗਰੈਸ, ਇੱਕ ਡੈਕੋਰਮ, ਇੱਕ ਓਬੀਡੀਐਂਸ, ਇੱਕ ਓਰੀਜਨੈਲਿਟੀ, ਇਹ ਸਾਰੀਆਂ ਚੀਜ਼ਾਂ ਰਹੀਆਂ ਜਿਹੜੀ 19ਵੀਂ ਸਦੀ ਤੋਂ ਅੱਧ ਤੋਂ 20ਵੀਂ ਸਦੀ ਅੱਧ ਤੱਕ ਇਹ ਸੈਂਚੁਰੀ ਜਿਹੜੀ ਸੀ ਉਹਨੂੰ ਚਾਈਨਾ ਵਾਲੇ ਸੈਂਚੁਰੀ ਆਫ ਹਿਊਮਿਲੀਏਸ਼ਨ ਕਹਿੰਦੇ ਨੇ, ਕਿਉਂਕਿ ਉਦੋਂ ਉਹਨਾਂ ਦਾ ਬਹੁਤ ਬੁਰਾ ਹਾਲ ਕੀਤਾ। ਫੀਮ ਉਹਨਾਂ ਦੇ ਸਮਗਲ ਕਰਕੇ ਅੰਦਰ ਸਾਰੇ ਕਰਕੇ ਉਹਨੂੰ ਬਾਲਕਨਾਈਜ਼ ਕਰ ਲਿਆ ਸੀ ਕੋਈ ਹਿੱਸਾ। ਜਾਪਾਨ ਨੇ 1930s ਦੇ ਵਿੱਚ ਅਟੈਕ ਕਰਕੇ ਸਣੇ ਨੈਨਕਿੰਗ ਕਈ ਕੁਛ ਜਿਹੜਾ ਉਹਨਾਂ ਨੇ ਕਬਜ਼ੇ 'ਚ ਕੀਤਾ। ਰਸ਼ੀਆ ਵੀ ਵੜ ਗਿਆ ਆ ਕੇ ਮਨਚੂਰੀਆ ਦੇ ਵਿੱਚ, ਔਰ ਉਹਨਾਂ ਦੇ ਵੱਡੇ ਸ਼ਹਿਰ ਜਿਹੜੇ ਸੀ ਨੈਨਕਿੰਗ, ਸ਼ੰਘਾਈ, ਬੀਜਿੰਗ ਤਾਂ ਹੁਣ ਕੈਪੀਟਲ ਬਣਿਆ, ਪਹਿਲਾਂ ਉਹਨੂੰ ਬਾਲਕਨਾਈਜ਼ ਕੀਤਾ ਸਾਰਿਆਂ ਹੀ ਮੁਲਕਾਂ ਨੇ। ਸੋ ਉਸ ਸਾਰੇ ਤੋਂ ਬਾਅਦ ਜਦੋਂ ਚਾਈਨਾ ਉੱਭਰਿਆ ਨਿਕਲਿਆ, ਔਰ ਇਸ ਪੀਰੀਅਡ ਦੇ ਵਿੱਚ ਹੀ ਇੱਕ ਆਮ ਜਿਹੜਾ ਬ੍ਰਿਟਿਸ਼ ਲਿਖਤਾਂ ਦੇ ਵਿੱਚ ਕਿਹਾ ਜਾਂਦਾ ਸੀ ਕਿ ਵੀ ਇਹਨਾਂ ਨੂੰ ਯੈਲੋ ਪੈਰਲ ਕਹਿੰਦੇ ਸੀ, ਕਿਉਂਕਿ ਜਿਹੜੇ ਤੁਸੀਂ ਚੀਨੇ ਦੇਖੋਗੇ ਉਹਨਾਂ ਦੀ ਸਕਿਨ ਦਾ ਰੰਗ ਪੀਲਾ ਹੁੰਦਾ ਹੈ। ਤੇ ਉਹਨਾਂ ਨੂੰ ਸੀ ਕਿ ਕਹਿੰਦਾ ਸੀ ਇਹਨਾਂ ਨੂੰ ਫੀਮ ਖਾ ਕੇ ਸੁੱਤੇ ਰਹਿਣ ਦਿਓ,
ਜੇ ਜਦੋਂ ਇਹ ਜਾਗਣਗੇ ਇਹਨਾਂ ਨੇ ਦੁਨੀਆ ਨੂੰ ਸੌਣ ਨਹੀਂ ਦੇਣਾ। ਤਾਂ ਇਹਨਾਂ ਨੂੰ ਯੈਲੋ ਪੈਰਲ ਕਹਿੰਦੇ ਸੀ ਕਿ ਪੀਲੀ ਆਫਤ, ਇਸ ਕਿਸਮ ਦਾ ਨਸਲੀ ਅੰਦਾਜ਼। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਨੇ ਆਪਣੀ ਸਿਵਲਾਈਜੇਸ਼ਨਲ ਪਾਰਟ ਨੂੰ ਕਾਇਮ ਰੱਖਦੇ ਆ, ਭਾਵੇਂ ਇੱਕ ਸਟੇਜ ਤੇ ਕਨਫਿਊਸ਼ੀਅਸ ਔਰ ਦੂਸਰੇ ਥਾਟ ਦੇ ਨਾਲ ਜੁੜੇ ਹੋਏ ਸੀ, ਉਹ ਵੀ ਜਾਰੀ ਹੈ। ਬੁੱਧਿਜ਼ਮ ਨੇ ਆਪਣਾ ਇੰਪੈਕਟ ਛੱਡਿਆ, ਇਵੈਂਚੁਅਲੀ ਮਾਰਕਸਿਜ਼ਮ ਦੇ ਥੱਲੇ ਨਾਸਤਿਕਤਾ ਵੱਲ ਵੀ ਗਏ, ਪਰ ਉਹਨਾਂ ਦਾ ਸਿਵਲਾਈਜੇਸ਼ਨਲ ਬੈਲੈਂਸ, ਸਾਇੰਸ ਨੂੰ ਸਮਝਣ ਦਾ, ਔਰ ਪ੍ਰੈਕਟੀਕਲੀ ਸੋਵੀਅਤ ਯੂਨੀਅਨ ਡੁੱਬਿਆ ਕਿਉਂਕਿ ਅੱਖਾਂ ਬੰਦ ਕਰਕੇ ਉਹ ਮਾਰਕਸਿਜ਼ਮ ਨੂੰ ਫੋਲੋ ਕਰ ਰਹੇ ਸੀ, ਉਹਦਾ ਉਹਨਾਂ ਨੇ ਜਿਹੜਾ ਉਹ ਫਲਿਪ ਸਾਈਡ ਨਹੀਂ ਦੇਖੀ। ਲੇਕਿਨ ਚਾਈਨਾ ਨੇ ਠੀਕ ਟਾਈਮ ਦੇ ਉੱਤੇ ਉਹਨਾਂ ਨੇ ਜਿਹੜਾ ਮਾਰਕੀਟ ਇਕੋਨਮੀ ਔਰ ਵਰਲਡ ਟ੍ਰੇਡ ਆਰਗੇਨਾਈਜੇਸ਼ਨ 'ਚੋਂ ਆਏ, ਔਰ ਦੂਸਰੇ ਤੀਸਰੇ ਔਰ ਵੈਸਟ ਦੇ ਵੈਪਨ ਦੇ ਨਾਲ ਹੀ ਉਹਨੇ ਵੈਸਟ ਨੂੰ ਬੀਟ ਕੀਤਾ। ਔਰ ਇਸ ਦੇ ਉੱਤੇ ਹੀ ਜਦੋਂ ਉਹਨਾਂ ਦੇ ਇਸ ਸ਼ੀ ਜਿਨਪਿੰਗ ਤੋਂ ਪਹਿਲਾਂ ਸ਼ਾਇਦ ਡੈਂਗ ਉਹਨਾਂ ਦੇ ਪ੍ਰੈਜ਼ੀਡੈਂਟ ਸੀ, ਉਹਨੂੰ ਪੁੱਛਿਆ ਸੀ ਕਿਸੇ ਪੱਤਰਕਾਰ ਨੇ ਵੀ ਤੁਸੀਂ ਤਾਂ ਕਮਿਊਨਿਸਟ ਸੀਗੇ, ਕਮਿਊਨਿਜ਼ਮ ਤੁਹਾਡੀ ਆਈਡੀਓਲੋਜੀ ਆ, ਹੁਣ ਵੀ ਤੁਹਾਡੀ ਲਾਰਜੈਸਟ ਜਿਹੜੀ ਉਹਨਾਂ ਦੀ ਕਮਿਊਨਿਸਟ ਪਾਰਟੀ ਆਫ ਚਾਈਨਾ ਹੈ, ਉਹੀ ਉਹਨਾਂ ਦੀ ਫੌਜ ਵੀ ਹੈ, ਉਹੀ ਉਹਨਾਂ ਦੀ ਲੀਡਰਸ਼ਿਪ ਵੀ ਹੈ, ਤੇ ਤੁਸੀਂ ਇਧਰ ਜਿਹੜੇ ਆ ਉਹ ਲਿਬਰਲ ਬਣ ਗਏ ਹੋ ਇਕੋਨਮੀ ਦੇ ਲਿਹਾਜ਼ ਨਾਲ, ਇਹ ਤਾਂ ਮਾਰਕਸਿਜ਼ਮ ਦੇ ਖਿਲਾਫ ਹੈ। ਤੇ ਉਹਨੇ ਕਿਹਾ ਸੀ ਕਿ ਵੀ ਬਿੱਲੀ ਨੂੰ ਚੂਹੇ ਫੜਨੇ ਆਣੇ ਚਾਹੀਦੇ ਨੇ, ਇਹ ਮੈਟਰ ਨਹੀਂ ਕਰਦਾ ਕਿ ਬਿੱਲੀ ਦਾ ਰੰਗ ਕਾਲਾ ਹੈ ਕਿ ਚਿੱਟਾ ਹੈ। ਸੋ ਮਤਲਬ ਇੰਨੇ ਕੋ ਪ੍ਰੈਕਟੀਕਲ ਵੀ ਨੇ। ਚਲੋ ਮੈਂ ਇਸ ਲਈ ਕਿਹਾ ਵੀ ਹੁਣ ਜੇ ਅਮਰੀਕਾ ਨੇ ਮਾਰਕੋ ਰੂਬੀਓ ਨੂੰ ਡਿਸਪੈਚ ਕੀਤਾ ਫੌਰਨ 4 ਰੋਜ਼ਾ ਭਾਰਤ ਦੌਰੇ ਦੇ ਉੱਤੇ, ਇੰਡੀਆ ਜਿਹੜਾ ਉਹ ਕੁਆਡ ਦੀ ਮੀਟਿੰਗ ਵੀ ਫੌਰਨ ਮਿਨਿਸਟਰਸ ਦੀ ਅੱਜ ਹੋਲਡ ਉਹਨੇ ਕੀਤੀ ਹੈ, ਜਿਹਦੇ 'ਚ ਆਸਟ੍ਰੇਲੀਆ, ਜਾਪਾਨ, ਇੰਡੀਆ ਔਰ ਅਮਰੀਕਾ। ਤੇ ਚਾਈਨਾ ਨੇ ਵੀ ਇਹ ਠੀਕ ਟਾਈਮਿੰਗ ਦੇਖੀ, ਉਹਨਾਂ ਨੇ ਨਾਲ ਦੀ ਨਾਲ ਅੱਜ ਉਹਨਾਂ ਦੀ ਜਿਹੜੀ ਚਾਈਨਾ ਦੀ ਦਿੱਲੀ ਐਮਬੈਸੀ ਹੈ, ਉਹਨਾਂ ਨੇ ਇੰਡੀਆ ਨੂੰ ਵਾਰਨ ਕੀਤਾ ਕਿ ਵੀ ਤੁਸੀਂ ਦਲਾਈ ਲਾਮੇ ਦੀ ਮਦਦ ਕਰ ਰਹੇ ਹੋ, ਇਹ ਖਬਰਦਾਰ ਤੁਸੀਂ ਉਹਦੀ ਜਿਹੜੀ ਰੀਇਨਕਾਰਨੇਸ਼ਨ ਹੈ, ਕਿਉਂਕਿ 90 ਸਾਲਾਂ ਦਾ ਹੋ ਗਿਆ ਦਲਾਈ ਲਾਮਾ, 90-91 ਸਾਲ ਦਾ, ਤੇ ਜਿਹੜੀ ਇਹਨਾਂ ਦੀ ਤਿਬਤਨ ਬੁੱਧਿਜ਼ਮ ਦੀ ਇੱਕ ਰੋਹ ਰੀਤ ਹੈ, ਉਹਦੇ 'ਚ ਮਰਨ ਤੋਂ ਪਹਿਲਾਂ ਉਹ ਦੱਸ ਦਿੰਦਾ ਹੈ ਕਿ ਜੀ ਮੈਂ ਇਸ ਇਲਾਕੇ 'ਚ ਦੁਬਾਰਾ ਜਨਮ ਲੈ ਸਕਦਾ ਹਾਂ। ਉਹ ਫਿਰ ਉਸ ਇਲਾਕੇ 'ਚ ਜਿੰਨੇ ਕੁ ਨਿਆਣੇ ਜੰਮੇ ਹੁੰਦੇ ਨੇ ਇਹਨਾਂ ਤਿਬਤੀਆਂ ਦੇ ਘਰਾਂ 'ਚ, ਉਹਨੂੰ ਕਿਸੇ ਨੂੰ ਪਿਕ ਕਰਦੇ ਨੇ, ਔਰ ਉਹਨੂੰ ਫਿਰ ਜਿਹੜਾ ਇਹਨਾਂ ਦਾ ਇੱਕ ਬੋਰਡ ਹੁੰਦਾ ਉਹਦੇ ਸਾਹਮਣੇ ਰੱਖ ਕੇ ਤੇ ਉਹਨੂੰ ਫਿਰ ਗਰੋ ਕਰਦੇ ਨੇ, ਉਹ ਅਲਟੀਮੇਟਲੀ ਦਲਾਈ ਲਾਮਾ ਬਣਦਾ। ਔਰ ਇਹ ਜਿਹੜਾ ਹੁਣ ਦਲਾਈ ਲਾਮਾ 91 ਸਾਲਾਂ ਦਾ, ਇਸ ਨੂੰ ਤਾਂ ਜਿਹੜਾ ਹੈ ਉਹ ਜਦੋਂ ਚਾਈਨਾ ਨੇ 1959 ਦੇ ਵਿੱਚ ਤਿੱਬਤ ਦੇ ਉੱਤੇ ਪੱਕਾ ਕੰਟਰੋਲ ਕੀਤਾ, ਤੇ ਅਮਰੀਕਾ ਦੀ CIA ਔਰ ਇੰਡੀਆ ਦੀ ਇੰਟੈਲੀਜੈਂਸ ਬਿਊਰੋ ਦਾ ਜੁਆਇੰਟ ਇਹ ਇੱਕ ਜਿਹੜਾ ਐਕਸ਼ਨ ਸੀ ਕਿ ਇਹ ਸ਼ਾਇਦ 14 ਸਾਲਾਂ ਦਾ ਸੀ ਦਲਾਈ ਲਾਮਾ, ਇਹਨੂੰ ਜਿਹੜਾ ਉਹਨਾਂ ਨੇ ਸਮਗਲ ਕਰਕੇ ਉੱਥੋਂ ਕੱਢਿਆ ਬਾਹਰ, ਇੰਡੀਆ ਆਇਆ, ਇਹਦੇ ਨਾਲ ਪਹਿਲਾਂ 5000 ਬੰਦਾ ਆਇਆ, ਹੁਣ ਸ਼ਾਇਦ 40-50 ਹਜ਼ਾਰ ਦੇ ਕਰੀਬ ਤਿੱਬਤੀ ਜਿਹੜੇ ਨੇ ਉਹ ਭਾਰਤ 'ਚ ਨੇ। ਵੱਡਾ ਹਿੱਸਾ ਉਹਨਾਂ ਦਾ ਧਰਮਸ਼ਾਲਾ ਹੈ, ਧਰਮਸ਼ਾਲਾ ਦੇ ਉੱਪਰ 10 ਕਿਲੋਮੀਟਰ ਲੋਅਰ ਧਰਮਸ਼ਾਲਾ ਤੋਂ ਮੈਕਲੋਟਗੰਜ ਹੈ, ਜਿੱਥੇ ਇੱਕ ਪੂਰੀ ਟੈਰੀਟਰੀ ਇਹਨਾਂ ਦੇ ਵੱਡਾ ਟੈਂਪਲ, ਦਲਾਈ ਲਾਮਾ ਰੈਜ਼ੀਡੈਂਸ ਔਰ ਇਹ ਉਹ ਦਿੱਤਾ ਹੋਇਆ। ਮਦਦ ਤਾਂ ਬਹੁਤ ਸਾਰੀ ਅਮਰੀਕਨ ਪੈਸਾ ਔਰ ਦੂਸਰਾ ਤੀਸਰਾ ਹੀ ਜਾਂਦਾ। ਹੁਣ ਇਹ ਜਿਵੇਂ ਰੀਇਨਕਾਰਨੇਸ਼ਨ, ਹੁਣ ਚਾਈਨਾ ਨੇ ਜਦੋਂ ਇਹ ਛੱਡਿਆ ਤਾਂ ਉਹਨਾਂ ਨੇ ਇਹਦਾ ਭਰਾ ਸੀ ਸ਼ਾਇਦ ਪੰਚਮ ਲਾਮਾ ਉਹਦਾ ਨਾਂ ਸੀ, ਉਹਨੂੰ ਉਹਨਾਂ ਨੇ ਉੱਥੇ ਹੈੱਡ ਬਣਾ ਦਿੱਤਾ। ਹੁਣ ਵੀ ਤਿੱਬਤ ਕਿਉਂਕਿ ਚੀਨ ਦਾ ਹੀ ਸੂਬਾ ਹੈ ਔਰ ਉਹਦੇ 'ਚ ਉਹਦੀ ਟ੍ਰੈਡੀਸ਼ਨ ਰੱਖਦੇ ਨੇ, ਔਰ ਬਹੁਤ ਸਾਰੇ ਤਿੱਬਤੀ ਜਿਹੜੇ ਲਾਮੇ ਨੇ ਉੱਥੇ ਉਹ ਪ੍ਰੋ ਤਿੱਬਤ ਪ੍ਰੋ ਚਾਈਨਾ ਨੇ ਉਹਨਾਂ ਨੇ। ਲੇਕਿਨ ਇਹ ਦਲਾਈ ਲਾਮਾ ਜਿਹੜਾ ਇੱਥੇ ਬੈਠ ਕੇ ਇਹਨੇ ਜਿੱਥੇ ਗਵਰਨਮੈਂਟ ਇਨ ਐਗਜ਼ਾਈਲ ਜਿਹਦਾ ਨਾਂ ਸੈਂਟਰਲ ਤਿੱਬਤਨ ਐਡਮਿਨਿਸਟ੍ਰੇਸ਼ਨ ਰੱਖਿਆ ਹੋਇਆ CTA, ਉਹ ਬਣਾਈ ਹੋਈ ਹੈ, ਉੱਥੇ ਫਿਰ ਇਸ ਨੂੰ ਦਲਾਈ ਲਾਮੇ ਦੀ ਪੁਸ਼ਤਪਨਾਹੀ ਕਾਫੀ ਅਮਰੀਕਾ ਨੇ ਵੀ ਕੀਤੀ, ਦੂਜੇ ਵੀ ਇਹਨੂੰ ਪੀਸ ਪ੍ਰਾਈਜ਼ ਵੀ ਦਿੱਤਾ ਕਿ ਜੀ ਬਹੁਤ ਸ਼ਾਂਤੀ ਦੇ ਲਈ ਕਰ ਰਿਹਾ। ਸੋ ਮਤਲਬ ਇਹ ਕਹਿਣਾ ਹੋਏ ਵੀ ਇਹਨੂੰ ਉੱਥੇ ਰੱਖਿਆ ਹੋਇਆ ਚਾਈਨਾ ਦੇ ਅਗੇਂਸਟ ਵਰਤਣ ਦੇ ਲਈ। ਹੁਣ ਇਹ ਖਬਰ ਈਵਨ ਇਹਨਾਂ ਦੀ ਆਪਣੀ ਨਿਊਜ਼ ਏਜੰਸੀ ਨੇ ਹੀ ਦਿੱਤੀ ਹੈ, ਚਾਈਨਾ ਆਸਕਸ ਇੰਡੀਆ ਟੂ ਕੀਪ ਆਫ ਦਲਾਈ ਲਾਮਾਜ਼ ਰੀਇਨਕਾਰਨੇਸ਼ਨ। ਔਰ ਕਿਉਂਕਿ ਇਹ ਜਿਹੜੀ ਸੈਂਟਰਲ ਤਿੱਬਤਨ ਐਡਮਿਨਿਸਟ੍ਰੇਸ਼ਨ ਹੈ, ਉਹਨਾਂ ਦੀ ਗਵਰਨਮੈਂਟ ਇਨ ਐਗਜ਼ਾਈਲ ਹੈ, ਉਹਦੇ 'ਚ ਉਹਨਾਂ ਦਾ ਜਿਹੜਾ ਨਵਾਂ ਉਹਨਾਂ ਨੇ ਹੈੱਡ ਹੈ, ਉਹਦੀ ਸਵੇਰਿੰਗ ਇਨ ਸੈਰੇਮਨੀ ਹੈ, ਉਹਦਾ ਸਹੁੰ ਚੁੱਕ ਸਮਾਗਮ ਹੈ 27 ਮਈ ਨੂੰ ਧਰਮਸ਼ਾਲਾ, ਔਰ ਉਹਦਾ ਨਾਂ ਹੈ ਪੈਨਪਾ ਤਸਰਿੰਗ, ਇਹ ਤਿੱਬਤਨ ਨੇਮ ਹੈ। ਔਰ ਇਹਦੇ 'ਚ ਜਿਹੜਾ ਦਲਾਈ ਲਾਮਾ ਹੈ ਉਹ ਵੀ ਇਹਦੇ 'ਚ ਪ੍ਰੈਜ਼ੈਂਟ ਹੋਏਗਾ, ਗਵਰਨਮੈਂਟ ਇਨ ਐਗਜ਼ਾਈਲ ਦੇ
ਇਸ ਜਿਹੜਾ ਸੱਜਣ ਹੈ ਪੈਨੋਪਾ ਸੈਰਿੰਗ ਉਹਦੀ ਓਥ ਟੈਕਿੰਗ ਸੈਰੇਮਨੀ ਦੇ ਵਿੱਚ। ਅੱਛਾ ਹੁਣ ਜਿਹੜੀ ਚਾਈਨੀਜ਼ ਐਮਬੈਸੀ ਹੈ ਦਿੱਲੀ 'ਚ, ਉਹਨਾਂ ਦੇ ਸਪੋਕਸਪਰਸਨ ਨੇ ਜਿਹੜਾ ਇਹ ਟਵੀਟ ਕੀਤਾ, the so-called Central Tibetan Authority CTA is not recognized by any sovereign country, ਕਿ ਇਹਨੂੰ ਕਿਸੇ ਪ੍ਰਭੂ ਸੱਤਾ ਵਾਲੇ ਮੁਲਕ ਨੇ ਇਹਨੂੰ ਮਾਨਤਾ ਨਹੀਂ ਦਿੱਤੀ ਹੋਈ, and its leadership has neither the legitimacy to represent the Tibetan people nor the authority to make claims regarding the reincarnation process। ਇਹ ਜਿਹੜੀ ਉਹਨਾਂ ਦੀ ਹੈ CTA, ਨਾ ਇਹਨੂੰ ਕੋਈ ਮੁਲਕ ਰੈਕਗਨਾਈਜ਼ ਕਰਦਾ, ਨਾ ਇਹਦੇ ਕੋਲ ਤਿੱਬਤਨ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਕੋਈ ਲੈਜੀਟੀਮੇਟ ਰਾਈਟ ਹੈ, ਨਾ ਹੀ ਦਲਾਈ ਲਾਮੇ ਦੀ ਰੀਇਨਕਾਰਨੇਸ਼ਨ ਬਾਰੇ ਕੋਈ ਫੈਸਲਾ ਕਰ ਸਕਦੀ ਹੈ। ਫਿਰ ਉਹਨਾਂ ਨੇ ਕਿਹਾ ਕਿ ਇਟ ਇਜ਼ ਸਿੰਸੀਅਰਲੀ ਹੋਪਡ that India will continue to honor these commitments, ਕਿ ਇੰਡੀਆ ਨੇ ਕਮਿਟ ਕੀਤਾ ਹੋਇਆ ਕਿ ਵੀ ਦਲਾਈ ਲਾਮੇ ਨੂੰ ਠੀਕ ਹੈ ਤੁਸੀਂ ਸ਼ਰਨ ਦਿੱਤੀ ਹੋਈ ਹੈ, ਪਰ ਇੰਡੀਅਨ ਟੈਰੀਟਰੀ ਨੂੰ ਇਸਤੇਮਾਲ ਨਹੀਂ ਕਰਨ ਦਿੱਤਾ ਜਾਏਗਾ ਕਿ ਚਾਈਨਾ ਜੋ ਕਿ ਦਲਾਈ ਲਾਮਾ ਕਰ ਰਿਹਾ ਹੈ, ਤੁਸੀਂ ਆਪਣੀਆਂ ਕਮਿਟਮੈਂਟਸ ਤੋਂ ਭੱਜ ਰਹੇ। ਇਟ ਇਜ਼ ਸਿੰਸੀਅਰਲੀ ਹੋਪਡ that India will continue to honor those commitments, refrain from providing any platform for activities advocating Tibetan independence, ਕਿ ਤੁਸੀਂ ਇਹ ਪਲੇਟਫਾਰਮ ਪ੍ਰੋਵਾਈਡ ਕਰ ਰਹੇ ਹੋ ਜਿੱਥੇ ਕਿ ਉਹ ਤਿੱਬਤ ਦੀ ਆਜ਼ਾਦੀ ਦੀ ਗੱਲ ਕਰ ਰਹੇ ਨੇ, ਐਂਡ ਅਵੋਇਡ ਇੰਟਰਫੇਰੈਂਸ ਇਨ ਦਾ ਰੀਇਨਕਾਰਨੇਸ਼ਨ ਆਫ ਦਾ ਦਲਾਈ ਲਾਮਾ, ਕਿ ਦਲਾਈ ਲਾਮਾ ਸਾਡੇ ਕੋਲ ਵੀ ਆ ਉੱਥੇ, ਉਹਨੇ ਕਿੱਥੇ ਰੀਇਨਕਾਰਨ ਕਰਨਾ ਇਹ ਉੱਥੋਂ ਵਾਲੇ ਤਿੱਬਤ ਦੇ ਲੋਕ ਡਿਸਾਈਡ ਕਰਨਗੇ, ਨਾ ਕਿ ਤੁਸੀਂ ਕਰੋਗੇ। ਔਰ ਇਹ ਜਿਹੜਾ ਉਹਨਾਂ ਨੇ ਕਿਹਾ such an approach would contribute positively to the overall stability and constructive development of the Indo-China bilateral ties। ਉਹਨੇ ਕਿਹਾ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਭਾਰਤ ਔਰ ਚੀਨ ਦੇ ਜਿਹੜੇ ਦੋ ਪੱਖੀ ਸਬੰਧ ਨੇ ਉਹ ਮਜ਼ਬੂਤ ਹੋਣ, ਤੇ ਫਿਰ ਤੁਸੀਂ ਜਿਹੜਾ ਇਸ ਕਿਸਮ ਦੀਆਂ ਹਰਕਤਾਂ ਬੰਦ ਕਰੋ। ਔਰ ਇਹ ਸਾਰੇ 'ਚ ਹਾਲਾਂਕਿ ਹਕੀਕਤ ਇਹ ਹੈ ਕਿ ਜਿਹੜਾ ਸੈਂਟਰਲ ਤਿੱਬਤਨ ਐਡਮਿਨਿਸਟ੍ਰੇਸ਼ਨ ਦਾ ਜਿਹਨੇ ਹੁਣ ਸਹੁੰ ਚੁੱਕਣੀ ਹੈ ਸਿਕਿਓਂਗ ਪੈਨਪਾ ਸਿਰਿੰਗ, ਉਸ ਨੂੰ ਅਮਰੀਕਾ ਨੇ ਵੀ ਇਨਵਾਈਟ ਕੀਤਾ ਹੋਇਆ ਹੈ ਰਿਸੈਪਸ਼ਨ ਦੇ ਉੱਤੇ, ਜਦੋਂ ਕਿ 250 ਸਾਲਾ ਅਮਰੀਕਾ ਇੰਡੀਪੈਂਡੈਂਸ ਡੇ ਦੀ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਹੋਣਾ ਹੈ, ਜੇ ਅੱਜ ਕੱਲ੍ਹ 'ਚ ਹੋਇਆ ਹੋਏਗਾ ਜਿਹੜਾ ਜਿਹਦੇ 'ਚ ਇਹਨੇ ਵੀ ਮਾਰਕੋ ਰੂਬੀਓ ਨੂੰ ਵੀ ਸ਼ਮੂਲੀਅਤ ਕੀਤੀ, ਉਹ ਨਵੀਂ ਦਿੱਲੀ 'ਚ ਉਹਨੂੰ ਇਨਵਾਈਟ ਕੀਤਾ ਹੋਇਆ। ਸੋ ਇਹ ਜਿਹੜੀ ਆਲਰੇਡੀ ਇਸ ਦੇ ਉੱਤੇ ਲੰਬੀ ਡਿਬੇਟ ਹੈ, ਪਰ ਮੈਂ ਸਮਝਦਾ ਵੀ ਮੈਂ ਇਸ ਨੂੰ ਇਸ ਲਈ ਮੇਰੀ ਨਜ਼ਰ ਵੀ ਇਸ ਖਬਰ ਦੇ ਉੱਤੇ ਪਈ ਕਿ ਇਹ ਚਾਈਨਾ ਨੇ ਹੁੰਦਾ ਇਹ ਹੈ ਵੀ ਆਖਾਂ ਧੀ ਨੂੰ ਸਮਝਾਵਾਂ ਨੂੰ ਸੁਣਾਵਾਂ ਸੋ ਮਤਲਬ ਇੰਡੀਆ ਨੂੰ ਇਹ ਚਾਈਨਾ ਨੇ ਵਾਰਨ ਕਰ ਦਿੱਤਾ ਹੈ ਕਿ ਵੀ ਇਹ ਸਾਡੀ ਅੱਖ ਹੈ, ਤੁਸੀਂ ਕੀ ਕਰ ਰਹੇ ਹੋ, ਔਰ ਇਹ ਹੁਣ ਬਹੁਤਾ ਜਿਹੜਾ ਉਹ ਉੜਕੋ ਨਾ, ਟਿਕ ਕੇ ਬਹਿ ਜਾਓ, ਨਹੀਂ ਤਾਂ ਫਿਰ ਅੱਗੇ ਫਿਲਮ ਦਾ ਬਲੈਂਕ ਹੁੰਦਾ। ਉਹ ਜਦੋਂ ਇੰਡੀਆ ਨੇ ਜੰਮੂ ਕਸ਼ਮੀਰ ਦਾ ਆਰਟੀਕਲ 370 ਖਤਮ ਕਰਕੇ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਇਆ, ਚਾਈਨਾ ਨੇ ਇੱਕੋ ਹੀ ਗੱਲ ਕਹੀ ਸੀ, ਉਹਨਾਂ ਨੇ ਕਿਹਾ ਵੀ ਇੰਡੀਆ ਨੇ ਵਾਇਲੇਟ ਕੀਤਾ UN ਚਾਰਟਰ ਕਿਉਂਕਿ ਇਹ ਡਿਸਪਿਊਟਡ ਟੈਰੀਟਰੀ ਹੈ। ਤੇ ਇੰਡੀਆ ਨੂੰ ਵੀ ਲੱਗਾ ਕਿ ਚਲੋ ਬਸ ਇੰਨੀ ਕੁ ਬਿਆਨਬਾਜ਼ੀ ਹੈ, ਪਰ ਪਤਾ ਉਦੋਂ 2019 'ਚ ਉਹ ਸਟੇਟਸ ਖਤਮ ਕੀਤਾ ਕਸ਼ਮੀਰ ਦਾ। ਜੂਨ 2020 'ਚ ਚੀਨ ਨੇ ਗਲਵਾਨ ਵੈਲੀ 'ਚ ਧਾਵਾ ਬੋਲਿਆ, ਫਿਰ ਡੈਪਚੋਂਗ, ਪੈਂਗੋਂਗ ਸੋ ਲੇਕ, ਲਦਾਖ 4000 ਸਕੁਅਰ ਕਿਲੋਮੀਟਰ ਟੈਰੀਟਰੀ, ਕਿੰਨੇ ਇਹਨਾਂ ਦੇ ਪੈਟਰੋਲਿੰਗ ਪੁਆਇੰਟ ਕਬਜ਼ਾ ਕਰਕੇ ਫਿਰ ਇੰਡੀਆ ਹੀ ਦੌੜਿਆ ਜਾ ਕੇ ਰਸ਼ੀਆ ਕੋਲ ਜੀ ਕਰਾਓ ਸਾਡਾ ਕੁਛ, ਔਰ ਫਿਰ ਮੰਨ ਲਿਆ ਉਹ ਮੋਦੀ ਨੇ ਵੀ ਨਾ ਕੋਈ ਘੁਸਾ, ਨਾ ਕੋਈ ਆਇਆ, ਨਾ ਕੋਈ ਗਿਆ। ਉਹ ਚਾਈਨਾ ਨੇ ਉਹਦਾ ਜਵਾਬ ਚੰਗੀ ਤਰ੍ਹਾਂ ਦੇ ਦਿੱਤਾ। ਫਿਰ ਈਵਨ ਇਸ ਸਭ ਤੋਂ ਬਾਅਦ ਜਿੰਨੀ ਕਲੋਜ਼ਨੈਸ ਪਾਕਿਸਤਾਨ ਦੇ ਨਾਲ ਹੋਈ, ਉਹ ਆਪਰੇਸ਼ਨ ਸੰਦੂਰ ਦੇ ਦੌਰਾਨ ਸਾਹਮਣੇ ਆਇਆ ਕਿ ਭਾਈ ਚਾਈਨਾ ਨੇ ਕਿਵੇਂ AI ਦੀ ਮਦਦ ਨਾਲ ਵੀ ਔਰ ਦੂਸਰੀ ਆਬਜ਼ਰਵੇਸ਼ਨ ਔਰ ਸੈਟੇਲਾਈਟ ਮਦਦ ਨਾਲ ਵੀ ਵਿਦਨ 3 ਡੇਜ਼ 7-8-9 ਮਈ 2025 3 ਦਿਨਾਂ 'ਚ ਇੰਡੀਆ ਦੀਆਂ ਚੀਕਾਂ ਕਢਾਤੀਆਂ, ਰਾਫੇਲ ਵੀ ਸੁੱਟ ਲਏ, ਔਰ ਫਿਰ ਤਰਲੇ ਕਰਕੇ ਸੀਜ਼ ਫਾਇਰ ਜੰਗਬੰਦੀ। ਉਹ ਪ੍ਰੈਜ਼ੀਡੈਂਟ ਟਰੰਪ 83 ਵਾਰ ਕਹਿ ਚੁੱਕੇ ਨੇ ਵੀ ਕਿਵੇਂ ਮੈਂ ਜੰਗਬੰਦੀ ਕਰਵਾਈ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਚੀਨ ਦਾ ਹਾਲਾਂ ਬੜੇ ਕੌਸ਼ੀਅਸ ਵਰਡਸ ਨੇ, ਪਰ ਉਹਦੀ ਜੇ ਤੁਸੀਂ ਟਾਈਮਿੰਗ ਦੇਖੋ ਤੇ ਚੀਨ ਦਾ ਕੰਮ ਕਰਨ ਦਾ ਢੰਗ ਦੇਖੋ ਤਾਂ ਫਿਰ ਇਹ ਹੈ ਵੀ ਇੰਡੀਆ ਦੇ ਜਿਹੜੇ ਪਾਲਿਸੀ ਮੇਕਰ ਨੇ ਉਹਨਾਂ ਦੇ ਕੰਨ ਖੜੇ ਹੋ ਗਏ ਹੋਣਗੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸਵਾਥ ਲੈਣ ਬ੍ਰੇਕ ਵਿਊਅਰਸ ਤੋਂ ਸਨੇ ਸਿੱਧਾ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰਬਾਣੀ ਕੁਰਬਾਨੀ ਤੇ ਮਿਹਰਬਾਨੀ ਦੇ ਪੁੰਜ ਭਾਣੇ ਦੀ ਮੂਰਤ, ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਗੁਰਦੁਆਰਾ ਸਾਹਿਬ ਫਲੈਸਿੰਗ ਤੇ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਰਲ ਮਿਲ ਕਰਕੇ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 13 ਜੂਨ ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਵਿਖੇ 11 ਵਜੇ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ। ਸਤਿਕਾਰਯੋਗ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਅੱਜ ਗੱਲਬਾਤ ਕਰਨ ਜਾ ਰਹੇ ਕਿ ਜਦੋਂ ਪਾਕਿਸਤਾਨ ਦੀ ਚੜ੍ਹਤ ਹੁੰਦੀ ਹੈ, ਭਾਰਤ ਦੀਆਂ ਖੁਫੀਆ ਏਜੰਸੀਆਂ ਪਾਕਿਸਤਾਨ ਵਿੱਚ ਕੋਈ ਨਾ ਕੋਈ ਦਹਿਸ਼ਤਗਰਦ ਦੀ ਘਟਨਾ ਨੂੰ ਅੰਜਾਮ ਦਿੰਦੀਆਂ ਨੇ। ਸੋ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਵੱਲੋਂ ਖੜੀ ਕੀਤੀ ਗਈ ਬਲੋਚ ਦਹਿਸ਼ਤਗਰਦ ਜਥੇਬੰਦੀ BLA ਨੇ ਪਾਕਿਸਤਾਨ ਦੇ ਕੋਇਟਾ ਕੰਟੋਨਮੈਂਟ ਦੇ ਨੇੜੇ ਇੱਕ ਮਿਲਟਰੀ ਸ਼ਟਲ ਟ੍ਰੇਨ ਨੂੰ ਆਤਮਘਾਤੀ ਬੰਬ ਧਮਾਕੇ ਨਾਲ ਉਡਾਇਆ, ਜਿਸ ਵਿੱਚ 30 ਤੋਂ ਜ਼ਿਆਦਾ ਪਾਕਿਸਤਾਨੀ ਫੌਜੀ ਮਾਰੇ ਗਏ ਔਰ ਦਰਜਨਾਂ ਹੋਰ ਜਿਹੜੇ ਆ ਉਹ ਜ਼ਖਮੀ ਹੋਏ ਨੇ। ਸੋ ਅਸੀਂ ਇਸ ਘਟਨਾ ਦੀ ਨਿਖੇਧੀ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਘਟਨਾ ਬਾਰੇ? ਦੇਖੋ, ਬਹੁਤ ਅਫਸੋਸਨਾਕ ਹੈ ਔਰ ਅਸੀਂ ਅਕਸਰ ਇਹ ਪੈਟਰਨ ਲਗਾਤਾਰਤਾ ਨਾਲ ਦੇਖ ਰਹੇ ਹਾਂ ਕਿ ਜਦੋਂ ਪਾਕਿਸਤਾਨ ਦੇ ਸਾਹਮਣੇ ਕੋਈ ਚੈਲੰਜ ਹੁੰਦਾ ਹੈ, ਪਾਕਿਸਤਾਨ ਉਸ ਨੂੰ ਕਾਮਯਾਬੀ ਦੇ ਨਾਲ ਉਸ ਚੈਲੰਜ ਨੂੰ ਸਰ ਕਰਦਾ ਹੈ, ਜਾਂ ਪਾਕਿਸਤਾਨ ਦਾ ਰੋਲ ਖਾਸ ਤੌਰ 'ਤੇ ਈਰਾਨ ਅਮਰੀਕਾ ਜੰਗ ਦੇ ਦੌਰਾਨ ਜਿਹੜਾ ਜੰਗਬੰਦੀ ਕਰਵਾਉਣ ਤੱਕ, ਔਰ ਹੁਣ ਇਸ ਵੇਲੇ ਜਦੋਂ ਕਿ ਪਾਕਿਸਤਾਨ ਦੇ ਮਿਨਿਸਟਰ ਜਿਹੜੇ ਮਿਸਟਰ ਨਕਵੀ ਸ਼ਟਲ ਕਰਦੇ ਨੇ ਈਰਾਨ ਔਰ ਪਾਕਿਸਤਾਨ ਦੇ ਵਿਚਾਲੇ, ਆਸਮ ਮੁਨੀਰ ਆਲ ਦਾ ਵੇ ਟਰੈਵਲ ਕਰਕੇ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਸ਼ਹਬਾਜ਼ ਸ਼ਰੀਫ ਔਰ ਆਸਮ ਮੁਨੀਰ ਉਹ ਚਾਈਨਾ ਪਹੁੰਚੇ ਹੋਏ ਨੇ। ਔਰ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਸੈਚਰਡੇ ਆਪਣੇ ਟਰੂਥ ਸੋਸ਼ਲ 'ਤੇ ਮੈਂਸ਼ਨ ਕੀਤਾ, ਜਿਹਦੇ 'ਚ ਕਿ ਉਹਨਾਂ ਨੇ ਇਹ ਅਰਬ ਸਟੇਟਾਂ ਤੋਂ ਇਲਾਵਾ ਤੁਰਕੀਏ ਔਰ ਈਜਿਪਟ ਔਰ ਬਾਕੀਆਂ ਨੂੰ ਲਾਈਨ 'ਤੇ ਲਿਆ। ਉਹਦੇ 'ਚ ਫੀਲਡ ਮਾਰਸ਼ਲ ਆਸਮ ਮੁਨੀਰ ਉਹ ਵੀ ਉਸ ਸਾਰੀ ਗੱਲਬਾਤ ਦਾ ਹਿੱਸਾ ਸੀ। ਇਸ ਸਾਰੇ ਦੇ ਚਲਦਿਆਂ ਜ਼ਾਹਰ ਹੈ ਕਿ ਭਾਰਤ ਜਿਸ ਨੂੰ ਕੋਈ ਬੇਰਾਂ ਵੱਟੇ ਨਹੀਂ ਪੁੱਛਦਾ, ਉਹਨਾਂ ਨੇ ਇਹ ਜਿਹੜਾ ਪਾਕਿਸਤਾਨ ਦਾ ਵਧਿਆ ਰੁਤਬਾ ਹੈ, ਇੱਕ ਪਾਸੇ ਭਾਰਤ ਦਾ ਹਰ ਇੰਟਰਨੈਸ਼ਨਲ ਪਲੇਟਫਾਰਮ 'ਤੇ ਜ਼ੋਰ ਲੱਗਾ ਰਿਹਾ ਔਰ ਅੱਜ ਵੀ ਲੱਗਾ ਹੋਇਆ। ਹੁਣ ਵੀ ਪਿਛਲੇ ਦਿਨਾਂ 'ਚ UN ਦੇ ਵਿੱਚ ਸਿਕਿਉਰਿਟੀ ਕੌਂਸਲ 'ਚ ਵੀ ਉਸ ਕਿਸਮ ਦਾ ਹੀ ਉਹ ਰੋਲ ਅਦਾ ਕਰਦਾ ਨੇ ਕਿ ਪਾਕਿਸਤਾਨ ਐਪੀ ਸੈਂਟਰ ਆਫ ਟੈਰਰਿਜ਼ਮ ਇਹ ਵੋ। ਲੇਕਿਨ ਪਾਕਿਸਤਾਨ ਨੇ ਜਿੱਥੇ ਇੱਕ ਗਲੋਬਲ ਪਲੇਅਰ ਵਾਂਗ ਆਪਣਾ ਰੁਤਬਾ ਬੁਲੰਦ ਕੀਤਾ ਹੈ, ਉੱਥੇ ਰੀਜਨ ਦੇ ਵਿੱਚ ਵੀ, ਨਹੀਂ ਤਾਂ ਸਾਊਦੀ ਅਰੇਬੀਆ ਔਰ ਈਰਾਨ ਨੂੰ ਕੋ ਵੇਲੇ
ਇਸ ਕਿਸਮ ਦੀ ਮੀਡੀਏਸ਼ਨ ਦੇ ਨਾਲ ਜਿਹੜਾ ਸੰਤੁਸ਼ਟ ਕਰਨਾ ਅਮਰੀਕਾ ਔਰ ਚਾਈਨਾ ਜਿਹੜੇ ਕੰਪੀਟੀਟਿਵ ਫੋਰਸਿਸ ਨੇ ਉਹਨਾਂ ਦੋਨਾਂ ਦੇ ਨਾਲ ਵੀ ਇੱਕੋ ਵੇਲੇ ਜਿਹੜਾ ਡੀਲ ਕਰਨਾ ਇਹ ਸੌਖਾ ਨਹੀਂ ਹੈ। ਇਹਦੇ ਬਾਵਜੂਦ ਕਿ ਪਾਕਿਸਤਾਨ ਦੇ ਵਿੱਚ ਇਕਨੋਮਿਕਲ ਕ੍ਰਾਈਸਿਸ ਜਾਂ ਜੇ ਸਟੇਟ ਆਫ ਹਾਰਮੂਜ਼ ਬੰਦ ਹੋਈ ਹੈ, ਬਾਕੀ ਪ੍ਰਭਾਵਿਤ ਨੇ ਇੰਡੀਆ, ਸਾਊਥ ਕੋਰੀਆ, ਵੀਅਤਨਾਮ ਜਾਂ ਜਾਪਾਨ। ਪਾਕਿਸਤਾਨ ਵੀ ਪ੍ਰਭਾਵਿਤ ਹੈ ਕਿਉਂਕਿ ਬਹੁਤ ਸਾਰਾ ਤੇਲ ਤਾਂ ਸਾਊਦੀ ਅਰੇਬੀਆ ਤੋਂ ਹੀ ਉਹਨਾਂ ਦੇ ਆਉਂਦਾ ਉਸੇ ਰਸਤੇ ਹੀ। ਲੇਕਿਨ ਇਹਦੇ ਬਾਵਜੂਦ ਪਾਕਿਸਤਾਨ ਇਸ ਰੋਲ ਨੂੰ ਬੜੀ ਜ਼ਿੰਮੇਵਾਰੀ ਦੇ ਨਾਲ, ਮਜ਼ਬੂਤੀ ਦੇ ਨਾਲ ਨਿਭਾ ਰਿਹਾ ਔਰ ਭਾਰਤ ਨੂੰ ਨਜ਼ਰ ਆ ਰਿਹਾ ਕਿ ਵੀ ਇਹ ਸਾਰੇ ਤੋਂ ਬਾਅਦ ਇਵੈਂਚੁਅਲੀ ਜਿਹੜਾ ਪਾਕਿਸਤਾਨ ਦਾ ਰੁਤਬਾ ਕਿਸ ਲੈਵਲ ਤੇ ਹੋਏਗਾ। ਈਰਾਨ ਵੀ ਐਜ਼ ਏ ਪਾਵਰ ਤਾਂ ਐਮਰਜ ਹੋਏਗਾ ਹੀ ਹੋਏਗਾ, ਰੀਜਨਲ ਪਾਵਰ ਵੀ, ਔਰ ਦੂਸਰਾ ਵੀ ਪਾਕਿਸਤਾਨ ਦਾ ਰੁਤਬਾ ਬਹੁਤ ਵੱਡਾ ਹੋਏਗਾ। ਔਰ ਭਾਰਤ ਲਗਾਤਾਰਤਾ ਨਾਲ ਪਿਛਲੇ ਪੀਰੀਅਡ 'ਚ ਵੀ ਜਦੋਂ ਗੱਲਬਾਤ ਦਾ ਪਹਿਲਾ ਦੌਰ ਸ਼ੁਰੂ ਹੀ ਹੋਇਆ 40 ਰੋਜ਼ਾ ਜੰਗ ਤੋਂ ਬਾਅਦ ਜਾਂ ਦੂਜਾ, ਅਸੀਂ ਦੇਖਦੇ ਹਾਂ ਕਿ ਕੋਈ ਨਾ ਕੋਈ ਕਾਰਵਾਈ, ਦੋ ਜਿਹੜੀਆਂ ਆਊਟਫਿਟਸ ਜਿਸ ਨੂੰ ਇੰਡੀਅਨ ਏਜੰਸੀ ਰਾਹ ਨੇ ਹੈਵੀਲੀ ਫਾਈਨੈਂਸ ਵੀ ਕੀਤਾ ਹੈ, ਟ੍ਰੇਨਡ ਵੀ ਕੀਤਾ ਹੈ, ਇਹਨਾਂ ਦੇ ਜਿਹੜੇ ਆਫੀਸ਼ੀਅਲ ਨੇ। ਔਰ ਕੁਲਭੂਸ਼ਣ ਯਾਦਵ, ਇਹ ਕੋਈ BLA ਜਿਹੜੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਜਿਹਨੂੰ ਇਹ ਕਹਿ ਰਹੇ ਨੇ, ਇਹਦੇ ਉੱਤੇ ਤਾਂ ਪਿਛਲੇ 15-20 ਸਾਲ ਤੋਂ ਇੰਡੀਆ ਦੀ ਇਨਵੈਸਟਮੈਂਟ ਰਹੀ ਹੈ। ਔਰ ਕੁਲਭੂਸ਼ਣ ਯਾਦਵ ਔਰ ਰਾਊਟ ਵੀ ਉਹੀ ਸੀ, ਈਰਾਨ ਦਾ ਬਾਰਡਰ ਵੀ ਲੱਗਦਾ ਬਲੋਚਿਸਤਾਨ ਨਾਲ। ਕੁਲਭੂਸ਼ਣ ਯਾਦਵ ਜਦੋਂ ਪਾਕਿਸਤਾਨ ਦੀਆਂ ਏਜੰਸੀਆਂ ਨੇ ਫੜਿਆ ਤੇ ਉਸ ਨੇ ਤਾਂ ਇਨਕਸ਼ਾਫ ਕੀਤਾ ਵੀ ਉਹਨੇ ਕਿੰਨੇ ਰਿਕਰੂਟ ਕੀਤੇ ਨੇ, ਕਿੰਨੇ ਸਟੇਸ਼ਨ ਖੋਲ੍ਹੇ ਨੇ ਜਿਵੇਂ ਏਜੰਸੀਆਂ ਦੇ ਲਫ਼ਜ਼ ਇਸਤੇਮਾਲ ਹੁੰਦਾ ਹੈ, ਔਰ ਕੀ ਚੱਲ ਰਿਹਾ। ਔਰ ਇਹੀ ਨਹੀਂ, ਈਵਨ ਪੋਲੀਟੀਕਲੀ ਵੀ ਮੋਦੀ ਨੇ ਆਪਣੇ ਕੁਝ ਸਾਲ ਪਹਿਲਾਂ ਦੇ ਆਪਣੀ ਪਿਛਲੀ ਟਰਮ ਵੇਲੇ ਜਿਹੜਾ ਉਹਨੇ ਲਾਲ ਕਿਲੇ ਤੋਂ ਐਡਰੈਸ ਕੀਤਾ ਸੀ, ਉਹਦੇ 'ਚ ਉਹਨੇ ਬਲੋਚਿਸਤਾਨ ਦੇ ਲੋਕਾਂ ਦਾ ਬੜੀ ਹਮਦਰਦੀ ਜਤਾਈ ਵੀ ਉਹਨਾਂ ਨਾਲ ਧੱਕਾ ਹੋ ਰਿਹਾ ਹੈ, ਔਰ ਦੂਸਰਾ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਔਰ ਦੂਸਰਾ ਇਸ ਵੇਲੇ ਹਿਊਮਨ ਰਾਈਟ ਕਮਿਸ਼ਨ ਹੋਏ ਜਨੀਵਾ ਦੇ ਵਿੱਚ ਜਾਂ UN ਸਿਕਿਉਰਿਟੀ ਕਾਉਂਸਲ 'ਚ ਪਾਕਿਸਤਾਨ ਦੇ ਉੱਤੇ ਦਹਿਸ਼ਤਗਰਦੀ ਦਾ ਲੇਬਲ ਲਾਣਾ ਹੋਏ, ਭਾਰਤ ਹੀ ਜਿਹੜਾ ਉਹ ਲੀਡ ਕਰ ਰਿਹਾ ਹੁੰਦਾ। ਉਹਨਾਂ ਨੇ ਉਹਨਾਂ ਦੇ ਜਾਲੀ ਜਿਹੇ ਲੋਕ ਇੱਥੇ ਬਾਹਰ ਵੀ ਖੜੇ ਕੀਤੇ ਹੋਏ ਨੇ, ਉਹ 1 ਮੈਨ ਬ੍ਰਿਗੇਡ ਹੈ ਤੇ ਉਹਨੂੰ ਜਥੇਬੰਦੀ ਬਣਾਇਆ ਹੁੰਦਾ। ਇਸੇ ਤਰ੍ਹਾਂ ਤਹਿਰੀਕੇ ਤਾਲਿਬਾਨ, ਅਫਗਾਨਿਸਤਾਨ ਰਜੀਮ ਜਿਹੜਾ ਉੱਥੇ ਬੈਠਾ ਹੈ, ਟੈਰਰਿਸਟ ਜਿਨ੍ਹਾਂ 'ਚੋਂ ਬਹੁਤਿਆਂ ਨੂੰ UN ਦੀ ਲਿਸਟ ਦੇ ਵਿੱਚ ਰੱਖਿਆ ਹੋਇਆ, ਉਹਨਾਂ ਨੂੰ ਵੀ ਇੰਡੀਆ ਫਾਈਨੈਂਸ ਕਰਦਾ। ਔਰ ਕਿਉਂਕਿ ਇਹ ਜੇ ਤੁਸੀਂ ਬਾਰਡਰ ਦੇਖੋ ਅਫਗਾਨਿਸਤਾਨ ਦਾ ਪਾਕਿਸਤਾਨ ਦੇ ਨਾਲ, ਜਾਂ ਬਲੋਚਿਸਤਾਨ ਦਾ ਔਰ ਅਫਗਾਨਿਸਤਾਨ ਦਾ, ਔਰ ਹੁਣ ਇਸ ਵੇਲੇ ਇਹਨਾਂ ਦੋਨਾਂ ਨੂੰ ਹੀ ਤਹਿਰੀਕੇ ਤਾਲਿਬਾਨ ਔਰ ਬਲੋਚਿਸਤਾਨ ਲਿਬਰੇਸ਼ਨ ਆਰਮੀ, ਇਹਨਾਂ ਦੋਨਾਂ ਨੂੰ ਕੋਆਰਡੀਨੇਟ ਹਾਲਾਂਕਿ ਇਹਨਾਂ ਦੇ ਆਪਸੀ ਮਤਭੇਦ ਵੀ ਸੀ, ਇੰਡੀਆ ਨੇ ਇਹਨਾਂ ਸਾਰਿਆਂ ਨੂੰ ਕੰਬਾਈਨ ਕਰਕੇ ਅੰਨਾ ਪੈਸਾ, ਅੰਨੀ ਟ੍ਰੇਨਿੰਗ ਔਰ ਜਿਹੜੀ ਗਰਾਊਂਡ ਹੈ ਜਿਹੜੀ ਇਹਨਾਂ ਦੀ ਤਿਆਰੀ ਦੀ, ਔਰ ਜਿੱਥੇ ਉਹਨਾਂ ਨੂੰ ਪਨਾਹ ਤਹਿਰੀਕੇ ਤਾਲਿਬਾਨ ਨੂੰ ਵੀ ਔਰ ਹੁਣ ਬਲੋਚਾਂ ਨੂੰ ਵੀ ਦਿੱਤੀ, ਉਹ ਅਫਗਾਨਿਸਤਾਨ ਦੀ ਸਰਜ਼ਮੀਨ ਹੈ। ਔਰ ਇੱਕ ਪਾਸਿਓਂ ਜਿਹੜਾ ਅਫਗਾਨਿਸਤਾਨ ਦਾ ਬਾਰਡਰ ਸਿੱਧਾ ਲੱਗਦਾ ਹੈ ਪਾਕਿਸਤਾਨ ਦੇ ਨਾਲ, ਜਿਵੇਂ ਪਿਛਲੇ ਦਿਨਾਂ 'ਚ ਜਿਹੜਾ ਉਹ ਇੱਕ ਸੁਸਾਈਡ ਅਟੈਕ ਦੇ ਵਿੱਚ ਪੂਰਾ ਬੰਬ ਨਾਲ ਭਰੀ ਹੋਈ ਗੱਡੀ 16-17 ਜਿਹੜੇ ਨੇ ਉਹ ਸਿਕਿਉਰਿਟੀ ਦਸਤਿਆਂ ਦੇ ਲੋਕ ਮਾਰੇ ਗਏ ਸੀ। ਹੁਣ ਜਦੋਂ ਕਿ ਇਸ ਈਰਾਨ ਅਮਰੀਕਾ ਗੱਲਬਾਤ ਪ੍ਰੋਗਰੈਸ ਵੱਲ ਵੱਧ ਰਹੀ ਹੈ, ਔਰ ਕਿਸੇ ਵੇਲੇ ਵੀ ਇਸਲਾਮਾਬਾਦ ਦੇ ਵਿੱਚ ਦੂਸਰੇ ਦੌਰ ਦੀ ਗੱਲਬਾਤ ਸ਼ੁਰੂ ਹੋਣ ਦਾ ਮੁਕਾਮ ਆਲਰੇਡੀ ਉੱਥੇ ਉਹਨਾਂ ਨੇ ਸਿਕਿਉਰਿਟੀ ਮੈਸ਼ਰਸ ਲਏ ਹੋਏ ਨੇ। ਜਿਹੜੀ ਦੁਖਦਾਈ ਘਟਨਾ, ਹਾਲਾਂਕਿ ਉਹਦੇ ਡਿਫਰੈਂਟ ਵਰਜ਼ਨ ਨੇ, ਇੰਡੀਆ ਦੀ ਜਿਹੜੀ ANI ਔਰ ਦੂਸਰਿਆਂ ਨੇ ਆਪਣੇ ਆਪਣੇ ਟਾਈਟਲ ਲਾਏ ਨੇ, ਉਹ ਮੈਂ ਟਾਈਟਲ ਪੜ੍ਹ ਦਿੰਦਾ, ਪਰ ਖਬਰ ਜਿਹੜੀ ਰਾਇਟਰ ਦੀ ਹੈ ਉਹਨੂੰ ਹੀ ਮੈਂ ਆਧਾਰ ਬਣਾਵਾਂਗਾ। ਹੁਣ ਇੰਡੀਆ ਨੇ ਤਾਂ ਇਸ ਨੂੰ ਵਧਾ ਚੜਾ ਕੇ ANI ਨੇ ਕਿਹਾ ਬਲੋਚ ਲਿਬਰੇਸ਼ਨ ਆਰਮੀ ਕਲੇਮਸ 82 ਪਾਕਿਸਤਾਨੀ ਸੋਲਜਰਸ ਕਿਲਡ ਇਨ ਕੋਇਟਾ ਟ੍ਰੇਨ ਅਟੈਕ। ਸੋ ਉਹਨਾਂ ਨੇ ਸਾਰੇ ਫੌਜੀ ਵੀ ਬਣਾਤੇ ਤੇ 82 ਦੀ ਫਿਗਰ ਦਿੱਤੀ ਹੈ। ਫਿਰ ਜਿਹੜੀ ਦੂਸਰੀਆਂ ਏਜੰਸੀਜ਼ ਨੇ ਉਹਨਾਂ ਨੇ ਕਿਹਾ 24 killed, many injured in blast near railway track in Pakistan, Balochistan. ਇਹ ਸੰਡੇ 24 ਮਈ ਨੂੰ ਹੋਇਆ ਨੀਅਰ ਚਮਨ ਫਾਟਕ ਰੇਲਵੇ ਸਟੇਸ਼ਨ ਕੋਇਟਾ 'ਚ। ਬਲੋਚ ਲਿਬਰੇਸ਼ਨ ਆਰਮੀ ਨੇ ਇਹਦੀ ਰਿਸਪੌਂਸਿਬਿਲਿਟੀ ਕਲੇਮ ਕੀਤੀ ਹੈ। ਬੱਬਰ ਯੂਸਫਜ਼ਾਈ, spokesperson to the Home Minister, said all relevant institutions have been placed on high alert following an explosion in the city. ਇਹ ਲੋਕਲ ਉਹਨਾਂ ਦੀ ਸਟੇਟਮੈਂਟ ਹੈ। ਔਰ ਇਸ ਸਾਰੇ 'ਚ ਜਿਹੜੀ ਰਾਇਟਰ ਦੀ ਖਬਰ ਹੈ, ਉਹਨਾਂ ਨੇ more than 30 people killed ਪਾਕਿਸਤਾਨ ਟ੍ਰੇਨ ਬੋਮਿੰਗ, ਔਰ ਉਹਨਾਂ ਨੇ ਕਿਹਾ ਕਿ ਵੀ ਐਗਜ਼ੈਕਟ ਡੈਥ ਰੋਲ ਅਜੇ ਸਾਹਮਣੇ ਨਹੀਂ ਆਇਆ।
ਔਰ 30 ਤੋਂ ਜ਼ਿਆਦਾ ਜਿਹੜੇ ਨੇ ਉਹ ਇਸ ਬੰਬ ਬਲਾਸਟ ਜਿਹੜਾ ਆਤਮਘਾਤੀ ਹਮਲਾ ਸੀ, ਸੁਸਾਈਡਲ ਅਟੈਕ ਸੀ, ਉਹਦੇ 'ਚ ਮਾਰੇ ਗਏ। ਔਰ ਇਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਕਾਰ ਬੰਬ ਹੈ ਉਹਨੇ ਇੱਕ ਸ਼ਟਲ ਟ੍ਰੇਨ ਜਿਹਦੇ 'ਚ ਪਾਕਿਸਤਾਨੀ ਸਿਕਿਉਰਿਟੀ ਪਰਸਨਲ ਤੇ ਉਹਨਾਂ ਦੀਆਂ ਫੈਮਲੀਜ਼ ਨੂੰ ਉਹ ਪ੍ਰੋਵਿੰਸ਼ੀਅਲ ਕੈਪੀਟਲ ਕੋਇਟਾ ਦੇ ਵਿੱਚ ਇਸ ਹਮਲੇ ਦਾ ਸ਼ਿਕਾਰ ਬਣਾਇਆ ਗਿਆ। ਅਜੇ ਤੱਕ ਪਾਕਿਸਤਾਨ ਗਵਰਨਮੈਂਟ ਜਾਂ ਮਿਲਟਰੀ ਨੇ ਕੋਈ ਪ੍ਰੋਪਰ ਪਲੈਸ ਇਹਦੇ 'ਤੇ ਰਿਲੀਜ਼ ਨਹੀਂ ਦਿੱਤੀ। BLA ਨੇ ਇਹਦੀ ਜ਼ਿੰਮੇਵਾਰੀ ਲਈ ਹੈ ਔਰ ਇਹ ਸਾਰੇ ਦੇ ਉੱਤੇ ਉਹਨਾਂ ਦਾ ਕਹਿਣਾ ਕਿ ਭਾਈ ਇਹ ਲੇਟੈਸਟ ਸੀਰੀਜ਼ ਆਫ ਸਟ੍ਰਾਈਕਸ ਹੈ ਟ੍ਰੇਨ ਦੇ ਉੱਤੇ। ਇਸ ਤੋਂ ਪਹਿਲਾਂ ਜਿਹੜੀ ਇੱਕ ਇਹਨਾਂ ਨੇ ਮਾਰਚ ਪਿਛਲੇ ਸਾਲ 2025 ਦੇ ਵਿੱਚ BLA ਨੇ ਹਾਈਜੈਕ ਕੀਤੀ ਸੀ ਜਾਫਰ ਐਕਸਪ੍ਰੈਸ, ਜਿਹਦੇ 'ਚ ਫੌਜੀ ਸਨ ਔਰ ਹੰਡਰਡਸ ਆਫ ਹੋਸਟੇਜਸ ਉਹਨਾਂ ਨੇ ਲਏ ਸੀ। ਫੌਜੀ ਆਪਰੇਸ਼ਨ 'ਚ ਉਹਨਾਂ ਨੂੰ ਛਡਾਇਆ ਗਿਆ, ਲੇਕਿਨ 21 ਜਿਹੜੇ ਹੋਸਟੇਜ ਸੀ ਉਹ ਮਾਰੇ ਗਏ ਸੀ ਔਰ 33 ਹਮਲਾਵਰ ਜਿਹੜੇ ਨੇ ਉਹ ਮਾਰੇ ਗਏ ਸੀ। ਔਰ ਇਸ ਤੋਂ ਪਹਿਲਾਂ ਜਿਹੜਾ ਪਿਛਲੇ ਦਿਨਾਂ 'ਚ 145 ਮਿਲੀਟੈਂਟਸ ਨੇ ਕੋਆਰਡੀਨੇਟਡ ਅਟੈਕ ਕੀਤੇ ਸੀ ਸਾਰੇ ਪ੍ਰੋਵਿੰਸ ਦੇ ਵਿੱਚ, ਜਿਸ ਦੇ ਵਿੱਚ 50 ਤੋਂ ਜ਼ਿਆਦਾ ਬੰਦੇ ਮਾਰੇ ਗਏ ਸੀ। ਹੁਣ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਜਿਹੜੀਆਂ BLA ਦੀਆਂ ਐਕਟੀਵਿਟੀਜ਼ ਨੇ ਔਰ ਬਲੋਚਿਸਤਾਨ ਬਹੁਤ ਕਰੂਸ਼ਲ ਹੈ ਪਾਕਿਸਤਾਨ ਦੇ ਲਈ ਵੀ। ਇੱਕ ਤਾਂ ਉਹਨਾਂ ਦੇ ਹਾਲਾਂ ਆਬਾਦੀ ਬਲੋਚਿਸਤਾਨ ਦੀ ਘੱਟ ਹੈ, ਲੇਕਿਨ ਸਭ ਤੋਂ ਵੱਡਾ ਪ੍ਰੋਵਿੰਸ ਹੈ ਏਰੀਆ ਵਾਈਜ਼ ਜਿਹੜਾ ਹੈ ਉਹ, ਔਰ ਉਹਦੇ 'ਚ ਹੀ ਗਵਾਦਰ ਪੋਰਟ ਹੈ ਜਿਹੜੀ ਬੜੀ ਕਰੂਸ਼ਲ ਹੈ ਚਾਈਨਾ ਦੇ ਲਈ। ਔਰ ਜਿਹੜੀ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ ਉਹ ਉਸ ਥਾਂ ਤੋਂ ਹੀ ਗੁਜ਼ਰਦਾ ਹੈ। ਫਿਰ ਬਲੋਚਿਸਤਾਨ ਦੇ ਵਿੱਚ ਕੁਦਰਤੀ ਜਿਹੜੀਆਂ ਨਿਯਮਤਾਂ ਨੇ ਉਹ ਤੇਲ ਹੈ, ਗੈਸ ਹੈ, ਦੂਜੀਆਂ ਤੀਜੀਆਂ ਉਹ ਕੋਲਾ ਹੈ, ਧਾਤੂਆਂ ਮੈਟਲਸ, ਉਹ ਸਾਰੀਆਂ ਉੱਥੇ ਨੇ ਔਰ ਪਾਕਿਸਤਾਨ ਦੀ ਟੈਰੀਟਰੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਵੀ ਜਿਹੜਾ ਔਰ ਇਸ ਬਲੋਚਿਸਤਾਨ ਦੇ ਵਿੱਚ ਪੱਛਮੀ ਤਾਕਤਾਂ ਦੀ ਵੀ ਆਪਣੀ ਦਿਲਚਸਪੀ ਹੈ। ਉਹ ਚਾਈਨਾ ਦੇ ਜਿਹੜਾ ਇਕਨੋਮਿਕਲ ਕੋਰੀਡੋਰ ਜਿਹੜਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ ਉਹਨੂੰ ਵੀ ਰੋਕਣਾ ਚਾਹੁੰਦੇ ਨੇ, ਪਾਕਿਸਤਾਨ ਨੂੰ ਵੀ ਕਾਰਨਰ ਕਰਕੇ ਰੱਖਣਾ ਚਾਹੁੰਦੇ ਨੇ। ਔਰ ਇੰਡੀਆ ਖੁੱਲ੍ਹ ਕੇ ਜਿਹੜਾ ਉਹ ਦਹਿਸ਼ਤਗਰਦੀ ਦੀ ਹਮਾਇਤ ਕਰ ਰਿਹਾ ਹੈ। ਹਾਲਾਂਕਿ ਅਮਰੀਕਨ ਸਟੇਟ ਡਿਪਾਰਟਮੈਂਟ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਔਰ ਜੇ ਮੈਂ ਗਲਤ ਨਾ ਹੋਵਾਂ ਤਾਂ ਈਵਨ ਤਹਿਰੀਕੇ ਤਾਲਿਬਾਨ ਇਹਨਾਂ ਨੂੰ ਦਹਿਸ਼ਤਗਰਦ ਜਥੇਬੰਦੀਆਂ ਐਲਾਨਿਆ ਹੋਇਆ। ਹੁਣ ਪਾਕਿਸਤਾਨੀ ਫੌਜ ਉਹਦੇ ਲਈ ਬਹੁਤ ਵੱਡਾ ਚੈਲੰਜ ਹੈ। ਇਹ ਠੀਕ ਹੈ ਕਿ ਜਿਹੜੀ ਜਿਵੇਂ ਕੰਟੋਨਮੈਂਟ ਹੈ ਜਾਂ ਚਮਨ ਜਾਂ ਜਿੱਥੇ ਹੈ ਉਹਦਾ, ਪਰ ਤੁਸੀਂ ਕਿੰਨੇ ਕੁ ਥਾਵਾਂ 'ਤੇ ਪ੍ਰੋਟੈਕਸ਼ਨ ਦੇ ਸਕਦੇ ਹੋ? ਔਰ ਜਦੋਂ ਖੁੱਲ੍ਹਾ ਪੈਸਾ ਔਰ ਕਿਰਾਏ ਦੇ ਭਾੜੇ ਦੇ ਟੱਟੂ ਜਿਹੜੇ ਕਿ ਉਹ ਉਹਨਾਂ ਦੇ ਉਸ ਕਲਚਰ ਦੇ ਵਿੱਚ ਮਿਲ ਜਾਂਦੇ ਨੇ, ਵਿਹਲੇ ਲੋਕ ਨੇ, ਔਰ ਉਹਨਾਂ ਤੋਂ ਈਵਨ ਇੰਡੀਆ ਨੇ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਵੀ ਕਿਵੇਂ ਜਿਹੜਾ ਇੱਕ ਕਸ਼ਮੀਰੀ ਆਗੂ ਜਿਹੜਾ ਪ੍ਰਿੰਸੀਪਲ ਸੀ, ਉੱਥੇ ਡਾਕਟਰ ਸੀ, ਪ੍ਰਿੰਸੀਪਲ ਸੀ ਮੁਜ਼ੱਫਰਾਬਾਦ ਦੇ ਨੇੜੇ ਜਿਹੜਾ ਇੱਕ ਕਾਲਜ ਦਾ, ਉਸ ਨੂੰ ਕਿਵੇਂ ਅਨਨੋਨ ਲੋਕਾਂ ਤੋਂ ਮਰਵਾਇਆ ਔਰ ਇੰਡੀਆ ਨੇ ਉਹਨੂੰ ਸੈਲੀਬ੍ਰੇਟ ਕੀਤਾ। ਔਰ ਬਾਅਦ ਦੇ ਵਿੱਚ ਈਵਨ ਮੈਂ ਕਿਤੇ ਖਬਰ ਦੇਖੀ ਕਿ ਬਿਸ਼ਨੋਈ ਗੈਂਗ ਨੇ ਉਹਦੀ ਜ਼ਿੰਮੇਵਾਰੀ ਲਈ ਹੈ। ਹੁਣ ਬਿਸ਼ਨੋਈ ਗੈਂਗ ਦੇ ਥੱਲੇ ਉਹਦਾ ਮਤਲਬ ਰਾ ਜਿਹੜੀ ਹੈ ਉਹ ਵਿਦਨ ਪਾਕਿਸਤਾਨ ਵੀ ਉਹਨਾਂ ਨੇ ਪਰਮਜੀਤ ਸਿੰਘ ਪੰਜਵੜ 6 ਮਈ 2023 ਨੂੰ ਸ਼ਹੀਦ ਕੀਤਾ ਔਰ ਇਸੇ ਤਰ੍ਹਾਂ 1 ਦਰਜਨ ਤੋਂ ਜ਼ਿਆਦਾ ਪ੍ਰੋਮੀਨੈਂਟ ਕਸ਼ਮੀਰੀ ਜਿਹੜੇ ਲੀਡਰ ਨੇ ਉਹ ਪਾਕਿਸਤਾਨ ਦੇ ਵਿੱਚ ਮਾਰੇ ਜਾ ਚੁੱਕੇ ਨੇ। ਸੋ ਵਿਦਨ ਪਾਕਿਸਤਾਨ ਇੱਕ ਪਾਸੇ ਇਹਨਾਂ ਦੀ ਇਹ ਇੰਟਰਫੇਰੈਂਸ ਹੈ, ਦੂਸਰੇ ਪਾਸੇ ਖੁੱਲ੍ਹ ਕੇ ਜਿਵੇਂ ਤਹਿਰੀਕੇ ਤਾਲਿਬਾਨ ਰਾਹੀਂ ਔਰ ਇਹ BLA ਰਾਹੀਂ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਦੀਆਂ ਘਟਨਾਵਾਂ ਕਰਵਾਈਆਂ ਜਾ ਰਹੀਆਂ ਨੇ। ਔਰ ਗੱਲ ਇੱਥੋਂ ਤੱਕ ਨਹੀਂ ਹੈ, ਮੈਂ ਦੇਖਦਾ ਕਈ ਵਾਰੀ ਕੁਝ ਖਬਰਾਂ ਭਾਵੇਂ ਕਈਆਂ ਨੂੰ ਅਨਰਿਲੇਟਡ ਲੱਗਦੀਆਂ ਹੋਣਗੀਆਂ ਪਰ ਮੈਂ ਇਹਨਾਂ ਨੂੰ ਰਿਲੇਟ ਕਰ ਸਕਦਾ। ਹੁਣ ਪਿਛਲੇ ਦਿਨਾਂ 'ਚ 3-4 ਦਿਨ ਪਹਿਲਾਂ ਇੱਕ ਪੰਜਾਬ ਪੁਲਿਸ ਦਾ ASI ਜੋਗਾ ਸਿੰਘ ਨਾਂ ਦਾ ਉਹ ਆਪਣੀ ਡਿਊਟੀ ਤੇ ਆ ਰਿਹਾ ਸੀ ਤੇ ਉਸ ਦੇ ਉੱਤੇ ਹਮਲਾ ਹੋਇਆ ਤੇ ਉਹਨੂੰ ਮਾਰ ਦਿੱਤਾ ਗਿਆ। ਹੁਣ ਇਹਨਾਂ ਦੇ ਮੀਡੀਆ ਨੇ ਖਬਰ ਲਾਈ, ਤਹਿਰੀਕੇ ਤਾਲਿਬਾਨ ਹਿੰਦੁਸਤਾਨ claims responsibility for ASI ਜੋਗਾ ਸਿੰਘ ਮਰਡਰ, ਥ੍ਰੈਟ ਪੋਸਟਰ ਸਰਫੇਸ ਆਨਲਾਈਨ। ਕਿ ਆਨਲਾਈਨ ਇਹ ਪੋਸਟਰ ਆਇਆ ਜਿਹਦੇ 'ਚ ਉਹਨਾਂ ਨੇ ਤਹਿਰੀਕੇ ਤਾਲਿਬਾਨ ਹਿੰਦੁਸਤਾਨ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਜੀ ਅਸੀਂ ਇਸ ਨੂੰ ਮਾਰਿਆ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਜਿਹੜੇ ਸਿਕਿਉਰਿਟੀ ਪਰਸਨਲ ਨੇ ਜਾਂ ਗਵਰਨਮੈਂਟ ਆਫੀਸ਼ੀਅਲਸ ਨੇ ਉਹਨਾਂ ਨੂੰ ਮਾਰਾਂਗੇ। ਉਸ ਤੋਂ ਪਹਿਲਾਂ 2 ਪੁਲਿਸ ਦੇ
ਦੋਰਾਂਗੜਾ ਗੁਰਦਾਸਪੁਰ ਜ਼ਿਲ੍ਹੇ ਦੇ ਬਾਰਡਰ ਏਰੀਆ 'ਚ ਮਾਰੇ ਗਏ ਸੀ, ਉਸ ਦੀ ਜ਼ਿੰਮੇਵਾਰੀ ਵੀ ਇਸ ਸੋ ਕਾਲਡ ਤਹਿਰੀਕੇ ਤਾਲਿਬਾਨ ਹਿੰਦੁਸਤਾਨ ਨੇ ਲਈ ਸੀ। ਔਰ ਇਹ ਜਿਹੜਾ ਉਹਨਾਂ ਦਾ SSP ਆ, ਉਹਨੇ ਕਿਹਾ ਜੀ ਅਸੀਂ ਐਗਜ਼ਾਮਨ ਕਰ ਰਹੇ ਹਾਂ, ਔਰ ਇਹ ਜਿਹੜੀ ਟੈਰਰ ਆਊਟਫਿਟ ਨੇ ਜ਼ਿੰਮੇਵਾਰੀ ਲਈ ਆ, ਉਹਨਾਂ ਨੇ ਕਿਹਾ ਜੀ ਅਲ ਬੁਰਾਕ ਸquad had carried out the attack in which the police official was gunned down in the Majitha area earlier in the day. Statement also warned of more such attacks against police personnel, army personnel and intelligence officials in different regions. ਹੁਣ ਇਹ ਜਿਹਦਾ ਜੋਗਾ ਸਿੰਘ ਦਾ ਮਰਡਰ ਹੋਇਆ, ਇਸ ਦੀ ਜ਼ਿੰਮੇਵਾਰੀ ਇਸ ਕਿਸਮ ਦੀ ਜਥੇਬੰਦੀ ਤੋਂ ਲੈਣ ਦਾ, ਇਹਦਾ ਮਤਲਬ ਇਹ ਹੈ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਆਉਣ ਵਾਲੇ ਪੀਰੀਅਡ 'ਚ ਜਦੋਂ ਤੱਕ ਇਲੈਕਸ਼ਨਾਂ 9 ਮਹੀਨੇ 9.5 ਮਹੀਨੇ ਰਹਿ ਗਏ ਨੇ, ਪੰਜਾਬ ਅਸੈਂਬਲੀ 2027 ਜਿਹੜਾ BJP ਬਾਈ ਹੁੱਕ ਔਰ ਬਾਈ ਕਰੁੱਕ ਉਹਨੂੰ ਜਿੱਤਣਾ ਚਾਹੁੰਦੀ ਹੈ, ਇਹ ਕੋਈ ਨਵੀਂ ਲਾਈਨ ਹੈ ਕਿ ਵੀ ਹੁਣ ਉਧਰ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਥੱਲੇ ਉਧਰ ਵਾਇਲੈਂਸ ਕਰਵਾ ਰਹੇ ਨੇ, ਇੱਧਰ ਇਹ ਤਹਿਰੀਕੇ ਤਾਲਿਬਾਨ ਹਿੰਦੁਸਤਾਨ ਦੇ ਥੱਲੇ ਇਹਨੂੰ ਕੱਲ੍ਹ ਨੂੰ ਖਾਲਿਸਤਾਨੀ ਜਥੇਬੰਦੀਆਂ ਦੇ ਨਾਲ ਜੋੜਨਗੇ। ਕੰਮ ਇਹ ਗੈਂਗਸਟਰਾਂ ਤੋਂ ਕਰਵਾ ਰਹੇ ਹੋਣ, ਬਿਸ਼ਨੋਈ ਗੈਂਗ ਦੇ ਨਾਂ ਥੱਲੇ, ਜਾਂ ਸਿੱਧੇ ਇਹਨਾਂ ਦੇ ਦੂਸਰੇ ਕਰ ਰਹੇ ਹੋਣ, ਪਰ ਇਸ ਸਾਰੇ ਦੇ ਚੱਲਦਿਆਂ ਅਸੀਂ ਅਗੇਨ ਪਾਕਿਸਤਾਨ ਦੇ ਲਾਅ ਮੇਕਰਸ, ਓਪੀਨੀਅਨ ਮੇਕਰ, ਡਿਸੀਜਨ ਮੇਕਰਸ ਨੂੰ ਕਹਿੰਦੇ ਹਾਂ ਵੀ ਇਹ ਠੀਕ ਹੈ ਵੀ ਪਾਕਿਸਤਾਨ ਦੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਵੀ ਕਰੇਗੀ, ਉਹ ਇਹਨੂੰ ਇੰਡੀਆ ਨੂੰ ਬਲੇਮ ਕਰੇਗੀ, ਪਹਿਲਾਂ ਵੀ ਕੀਤਾ ਹੈ, ਉਹਨਾਂ ਨੇ ਪੂਰੀ ਡੀਟੇਲ ਦਿੱਤੀ ਹੈ ਵੀ ਇੰਡੀਆ ਪਰ ਤੁਸੀਂ ਕਿੰਨੀ ਕੁ ਦੇ, ਉਹ ਤਾਂ ਹਟ ਨਹੀਂ ਰਹੇ ਨਾ, ਉਹ ਤੁਹਾਡੇ ਵਿਦਨ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਿਲਿੰਗ ਤੁਹਾਡੇ ਵਿਦਨ ਕੰਟਰੀ ਕਰ ਰਹੇ ਨੇ। ਇਹਦਾ ਤੋੜ ਇਹ ਨਹੀਂ ਹੈ ਕਿ ਤੁਸੀਂ ਉਹਨੂੰ ਕੰਡੈਮ ਕਰੋ ਜਾਂ ਭਾਰਤ ਨੂੰ, ਜਾਂ ਤਾਂ ਇਹਨਾਂ ਨੂੰ ਇੰਟਰਨੈਸ਼ਨਲੀ UN ਲੈਵਲ 'ਤੇ ਕੁਲਭੂਸ਼ਣ ਯਾਦਵ ਵਰਗਾ ਬੰਦਾ ਤੁਹਾਡੇ ਕੋਲ ਹੈ, ਤੁਸੀਂ ਈਵਨ ਉਹਦਾ ਵੀ ਇਸਤੇਮਾਲ ਨਹੀਂ ਕੀਤਾ। ਔਰ ਇਹਦਾ ਜਵਾਬ ਹੈ ਕਿ ਪੋਲੀਟੀਕਲੀ ਖੁੱਲ੍ਹ ਕੇ, ਹਾਲਾਂਕਿ ਸਾਨੂੰ ਇਹ ਹੋਪ ਹੈ ਕਿ ਆਸਮ ਮੁਨੀਰ ਰਜੀਮ ਜਿਵੇਂ ਪ੍ਰੀਵੀਅਸ ਐਸਟੈਬਲਿਸ਼ਮੈਂਟ ਨੇ ਕਿਸੇ ਹੱਦ ਤੱਕ ਭਾਰਤ ਪ੍ਰਤੀ ਸੌਫਟ ਲਾਈਨ ਲਈ ਸੀ, ਇਵੇਂ ਨਹੀਂ ਹੈ, ਪਰ ਇਹ ਜੇ ਵਿਦਨ ਕੰਟਰੀ ਇਹ ਹੋ ਰਿਹਾ ਹੈ ਔਰ ਤੁਸੀਂ ਪੋਲੀਟੀਕਲ ਡਾਇਰੈਕਸ਼ਨ ਦਿਓ ਵੀ ਖੁੱਲ੍ਹ ਕੇ ਤੁਸੀਂ ਖਾਲਿਸਤਾਨ ਦੀ ਹਮਾਇਤ ਕਰੋ ਪੋਲੀਟੀਕਲੀ, ਅਸੀਂ ਕੋਈ ਮਿਲੀਟੈਂਸੀ ਦੇ ਲਈ ਨਹੀਂ ਕਹਿੰਦੇ, ਪੋਲੀਟੀਕਲੀ ਹਮਾਇਤ ਕਰੋ ਇੰਡੀਆ ਦੇ, ਇਹ ਸਾਰੇ ਦਾ ਜਿਹੜਾ ਉਹਨਾਂ ਦਾ ਪੋਇਜ਼ਨ ਹੈ ਉਹਦਾ ਐਂਟੀਡੋਟ ਤੁਹਾਡੇ ਕੋਲ ਹੈ। ਕਸ਼ਮੀਰੀਆਂ ਦੀ ਖੁੱਲ੍ਹ ਕੇ ਹਮਾਇਤ ਕਰੋ, ਕੋਈ ਪ੍ਰੈਕਟੀਕਲ ਕੰਮ ਕਰੋ, ਅਦਰਵਾਈਜ਼ ਇਹ ਜਿਹੜਾ ਤੁਸੀਂ ਇੱਕ ਪਾਸਿਓਂ ਤੁਹਾਡੀ ਚੜ੍ਹਤ ਹੋਏਗੀ ਵੀ, ਪਰ ਜੇ ਵਿਦਨ ਇੱਕ ਪਾਸੇ ਕ੍ਰਾਈਸਿਸ, ਔਰ ਤੁਸੀਂ ਇੰਡੀਆ 'ਚ ਦੇਖੋ ਇੰਨੀਆਂ ਖਬਰਾਂ ਪਾਕਿਸਤਾਨ ਦੇ ਹਵਾਲੇ ਨਾਲ ਲੱਗੀਆਂ ਹੁੰਦੀਆਂ ਨੇ, ਇੱਕ ਪਾਸੇ ਦਹਿਸ਼ਤਗਰਦੀ ਕਾਰਵਾਈ ਹੈ, ਫਿਰ ਪਾਕ ਨੈਗਲੀਜੈਂਸ ਐਕਸਪੋਜ਼ਡ, ਇਕਨੋਮਿਕ ਰੂਇਨਸ, ਮਾਸ ਅਨਐਮਪਲੋਇਮੈਂਟ ਪਲੇਗ, ਖੈਬਰਸ ਹਿਸਟੋਰਿਕ ਬਾਜ਼ਾਰ ਕਿ ਪਾਕਿਸਤਾਨ ਦੇ ਵਿੱਚ ਇਕਨੋਮਿਕਲੀ ਤਬਾਹੀ ਹੈ, ਮਾਸ ਅਨਐਮਪਲੋਇਮੈਂਟ ਹੈ। ਪਾਕਿਸਤਾਨ's wheat crisis deepens as policy failures trigger fear of shortages ਕਿ ਜੀ ਪਾਕਿਸਤਾਨ 'ਚ ਬਹੁਤ ਵੱਡਾ ਕਣਕ ਦਾ ਕ੍ਰਾਈਸਿਸ, ਮਤਲਬ ਉਹਨਾਂ ਨੇ ਕੋਈ ਪਲੇਟਫਾਰਮ ਤੋਂ ਜਿਹੜਾ ਹੈ ਉਹ ਇਹ ਐਸਾ ਨਹੀਂ ਛੱਡਿਆ ਜਿਹਦੇ 'ਚ ਉਹ ਪਾਕਿਸਤਾਨ ਦੀ ਬਦਖੋਈ ਨਾ ਕਰ ਰਹੇ ਹੋਣ। ਔਰ ਪਤਾ ਨਹੀਂ ਪਾਕਿਸਤਾਨ ਦੇ ਜਿਹੜੇ ਵੀ ਡਿਸੀਜਨ ਮੇਕਰ ਨੇ ਉਹਨਾਂ ਨੂੰ ਇਹਦਾ ਤੋੜ ਕਿਉਂ ਨਹੀਂ ਨਜ਼ਰ ਆਉਂਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਨਾਮ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ।
accurate accountants and taxes. व्यूअर्स वेलकम बैक फ्रॉम प्रोग्राम। सो इस गलबात करन जा रहे हैं कि पिछले दिनी यूएस सर्फ ने डॉक्टर गनीशा कौर ਨੂੰ ਆਪਣੇ ਕਮਿਸ਼ਨਰ ਵਜੋਂ ਨੋਮੀਨੇਟ ਕੀਤਾ ਸੀ। ਇਸ ਨਿਯੁਕਤੀ ਤੇ ਹਿੰਦੂਆਂ ਨੇ ਬੜੀਆਂ ਚੀਕਾਂ ਮਾਰੀਆਂ ਅਤੇ ਡਾਕਟਰ ਗਨੀਸ਼ਾ ਕੌਰ ਨੂੰ ਅੱਤਵਾਦੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੋ ਦੂਸਰੇ ਪਾਸੇ ਗੁੰਮਰਾਹ ਡਾਇਰੈਕਸ਼ਨਲੈਸ ਪੰਜਾਬੀ ਨੌਜਵਾਨਾਂ ਵੱਲੋਂ ਕੈਨੇਡਾ ਅਮਰੀਕਾ ਵਿੱਚ ਗੈਰ ਕਾਨੂੰਨੀ ਹਿੰਸਕ ਕਾਰਵਾਈਆਂ ਜਿਹੜੀਆਂ ਉਹ ਜਾਰੀ ਨੇ ਔਰ ਬੇਘਰੀ ਸਿੱਖ ਕੌਮ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰਦਾਰ ਕਪੂਰ ਸਿੰਘ ਦੇ ਵੈਨਕੂਵਰ ਵਿੱਚ ਕਹੇ ਹੋਏ ਲਫ਼ਜ਼ ਜਿਹੜੇ ਨੇ ਉਹ ਯਾਦ ਕਰ ਲੈਣੇ ਚਾਹੀਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸੋਸ਼ਲ ਮੀਡੀਆ ਤੇ ਆਪਣੇ ਵੀਰ ਭੈਣਾਂ ਤੇ ਬਹੁਤ ਵਾਰ ਇੱਕ ਦੂਸਰੇ ਨਾਲ ਕੋਈ ਮਰਿਆਦਾ ਦੇ ਇਸ਼ੂ ਤੇ ਕੋਈ ਵਾਰਸ ਪੰਜਾਬ ਦੇ ਜਾਂ ਹੋਰ ਪਾਰਟੀਆਂ ਨੂੰ ਲੈ ਕੇ ਉਲਝੇ ਹੁੰਦੇ ਨੇ ਔਰ ਬਹੁਤ ਘਟੀਆ ਲੈਵਲ ਤੱਕ ਜਾ ਕੇ ਵੀ ਗਾਲੀ ਗਲੋਚ ਹੋ ਰਿਹਾ ਹੁੰਦਾ। ਪਰ ਹਿੰਦੂ ਤਵੀਆਂ ਦਾ ਜਿਹੜਾ ਨਿਸ਼ਾਨਾ ਹੈ ਉਹ ਬੜਾ ਫਿਕਸ ਹੈ। ਇੱਕ ਪਾਸੇ ਉਹਨਾਂ ਨੇ ਜਾਲੀ AI ਔਰ ਦੂਸਰੇ ਨੂੰ ਯੂਜ਼ ਕਰਕੇ ਸਿੱਖ ਗੁਰੂ ਸਾਹਿਬਾਨ, ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀਆਂ ਵੀਡੀਓਜ਼ ਜਾਂ ਦੂਸਰਾ ਹੈ ਉਹ ਕੁਛ ਨਾ ਕੁਛ ਜਿਹੜਾ ਹੈ ਉਹਨੂੰ ਪ੍ਰਮੋਟ ਕਰਦੇ ਨੇ। ਦੂਸਰੇ ਪਾਸੇ ਪੂਰਾ ਹੇਟ ਕੈਂਪੇਨ ਇੱਧਰੋਂ ਹਿੰਦੂ ਤਵੀਆਂ ਦੇ ਜਿਹੜੇ ਧਾਰਮਿਕ, ਜਿਵੇਂ ਅਸੀਂ ਹਰਿਆਣੇ ਦੇ ਹਵਾਲੇ ਨਾਲ ਵੀ ਦੱਸਿਆ ਸੀ ਕਿ ਭਾਈ ਉਹਨਾਂ ਦੇ ਇੱਕ ਪ੍ਰਮੁੱਖ BJP ਆਗੂ ਨੇ ਹਨੂਮਾਨ ਜੀ ਕਾ ਖਾਲਸਾ, ਹਨੂਮਾਨ ਜੀ ਕੀ ਫਤਿਹ ਦੇ ਗ੍ਰੀਟਿੰਗ ਦੇ ਨਾਲ ਉਹਨੇ ਹਨੂਮਾਨ ਦਾ ਦਿਨ ਮਨਾਉਣ ਦਾ ਐਲਾਨ ਕੀਤਾ। ਇਸੇ ਤਰ੍ਹਾਂ ਹਰਿਆਣਾ ਕਮੇਟੀ ਦੇ ਜਗਦੇਸ਼ ਸਿੰਘ ਝਿੰਡਾ ਦੇ ਖਿਲਾਫ ਕੇਸ ਦਾਇਰ ਕੀਤਾ ਕਿ ਜੀ ਇਹ ਹਨੂਮਾਨ ਨੂੰ ਭਗਵਾਨ ਨਹੀਂ ਮੰਨਦੇ। ਸੋ ਉਹਨਾਂ ਨੇ ਉਸ ਪਾਸੇ ਪੂਰੀ ਤਰ੍ਹਾਂ ਉਲਝਾਇਆ ਹੋਇਆ। ਪੰਜਾਬ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਸਾਰਾ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਤਾਂ ਇਸ ਕੰਮ ਤੇ ਲੱਗੇ ਹੋਏ ਨੇ ਜੀ। ਆ ਜਿਹੜਾ ਕਾਨੂੰਨ ਬਣਾ ਦਿੱਤਾ ਜਾਗਤ ਜੋਤ ਸਤਕਾਰ ਤੇ ਇਹ ਸਾਰੇ ਨੂੰ ਵੀ ਤੁਸੀਂ ਨਾ ਬਣਾਇਆ ਕੋਈ ਕਾਨੂੰਨ। ਔਰ ਜਦੋਂ ਤੁਹਾਡੇ ਕੋਲ ਇਹ ਹਕੂਕ 5 ਵਾਰ ਤੁਹਾਡੀ ਹਕੂਮਤ ਬਣੀ ਹੈ ਤੁਸੀਂ ਦੇਖਦੇ ਵੀ ਕੀ ਕਰਨਾ। ਹੁਣ ਸਾਰਾ ਫੋਕਸ ਜਿਵੇਂ ਉਹ ਹੁੰਦਾ ਹੈ ਕਿ ਵੀ ਤੁਸੀਂ ਤੁਹਾਨੂੰ ਕੋਈ ਹੋਰ ਕੰਮ ਹੀ ਨਹੀਂ ਰਹਿ ਗਿਆ। ਇਹ ਸਾਰੇ ਦੇ ਉੱਤੇ ਸਾਰਾ ਪੰਥ ਉਲਝਿਆ ਹੋਇਆ ਹੈ ਕਿ ਜੀ ਇਹ ਕਾਨੂੰਨ 'ਚ ਇਹ ਚੀਜ਼ ਖਿਲਾਫ ਹੈ, ਇਹ ਹੱਕ 'ਚ ਹੈ ਤੇ ਫਲਾਣਾ ਤੇ ਢਿਮਕਾ ਬੇਅਦਬੀਆਂ ਫਿਰ ਵੀ ਹੋ ਰਹੀਆਂ ਨੇ ਔਰ ਹੋ ਗਿਆ ਜੀ ਫਲਾਣੀ ਥਾਂ ਹੁਣ ਗੁਟਕੇ ਦੀ ਬੇਅਦਬੀ ਹੋਈ ਹੈ। ਤੁਹਾਨੂੰ ਉਹਨਾਂ ਨੇ ਇੱਕ ਐਸੇ ਪਾਸੇ 2015 ਤੋਂ ਜਿਹੜਾ ਜਦੋਂ ਕਿ ਬਰਗਾੜੀ, ਬਹਿਬਲ ਕਲਾਂ, ਬੁਰਜਵਾਰ ਸਿੰਘ ਵਾਲਾ ਉਹ ਸਭ ਨੂੰ ਭੁੱਲ ਗਿਆ ਕਿ 2015 'ਚ ਜਿੱਥੋਂ ਜਿਹਦੇ 'ਤੇ ਸਰਬੱਤ ਖਾਲਸਾ ਹੋਇਆ ਸਾਰਾ ਇਸ਼ੂ ਹੋਇਆ ਹਕੂਮਤ ਉਦੋਂ ਕਾਂਗਰਸ ਦੀ, ਫਿਰ ਉਦੋਂ ਅਕਾਲੀਆਂ ਦੀ ਸੀ, ਫਿਰ ਕਾਂਗਰਸ ਦੀ ਬਣੀ, ਹੁਣ ਆਮ ਆਦਮੀ ਪਾਰਟੀ ਦੀ ਅਗਲੀ ਕਿ ਭਾਈ ਕਿੱਥੇ ਹੈ ਜਸਟਿਸ? ਕਿੱਥੇ ਨੇ ਜਿਹੜੇ ਦੋਸ਼ੀ ਸੀ ਜਾਂ ਦੂਸਰੇ ਸੀ ਉਹਨਾਂ ਦਾ ਕੀ ਬਣਿਆ? ਉਹ ਸੌਦਾ ਸਾਧ ਬਾਰ-ਬਾਰ ਪੈਰੋਲ ਤੇ ਆ ਕੇ ਆਪਣਾ ਕੰਮ ਕਰ ਰਹੇ। ਹੁਣ ਉਹ ਸਾਰਾ ਬੈਕ ਬਰਨਰ ਕੀ ਮਤਲਬ ਉਹ ਜਿਵੇਂ ਗਵਾ ਹੀ ਦਿੱਤਾ ਹੁੰਦਾ ਸਾਰਾ। ਹੁਣ ਨਵਾਂ ਸ਼ੁਰੂ ਹੋ ਗਿਆ ਕਿ ਜੀ ਕਾਨੂੰਨ ਬਣਾ ਦਿੱਤਾ, ਇਹ ਵੀ ਅਗੇਂਸਟ ਹੈ ਉਹ ਵੀ। ਇਹਨੂੰ ਮਤਲਬ ਕਹਿੰਦੇ ਨੇ ਕਿ ਭਾਈ ਤੁਹਾਨੂੰ ਉਹਨਾਂ ਨੇ ਕੰਮੇ ਲਾਇਆ ਹੋਇਆ। ਹੁਣ ਅਸੀਂ ਪਿਛਲੇ ਦਿਨਾਂ ਦੇ ਵਿੱਚ ਇਹ ਜਿਹੜਾ ਉਹ ਸ਼ੇਅਰ ਵੀ ਕੀਤੀ ਸੀ ਚੰਗੀ ਖਬਰ ਕਿ ਜਿਹੜੀ ਹਿਊਮਨ ਰਾਈਟਸ ਦੇ ਵਿੱਚ ਕੰਮ ਕਰਨ ਵਾਲੀ ਬੀਬੀ ਸਿੱਖ ਕੋਲੀਸ਼ਨ ਨਾਲ ਸੰਬੰਧਿਤ ਡਾਕਟਰ ਗਨੀਸ਼ਾ ਕੌਰ, ਉਸ ਨੂੰ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੇ ਵਿੱਚ ਉਹਨਾਂ ਦੇ 9 ਬੋਰਡ ਮੈਂਬਰ ਹੁੰਦੇ ਨੇ, ਉਹਨੂੰ ਜਿਹੜਾ ਨੋਮੀਨੇਟ ਕੀਤਾ ਗਿਆ ਔਰ ਉਹਨਾਂ ਦੀ ਰਿਕਮੈਂਡੇਸ਼ਨ ਵੀ ਮੈਨੂੰ ਜਿਹੜਾ ਸੈਨੇਟਰ ਚੱਕ ਸ਼ੂਮਰ ਨਿਊਯਾਰਕ ਦੇ ਉਹਨਾਂ ਦੇ ਨਾਲ ਹੋਈ। ਹਾਲਾਂਕਿ ਇੱਕ ਪ੍ਰੋਪਰ ਪ੍ਰੋਸੈਸ ਹੁੰਦਾ ਹੈ, ਬੜਾ ਪਾਵਰਫੁਲ ਹੈ US ਸਰਫ ਔਰ ਦੀ ਮੈਂਬਰਸ਼ਿਪ ਦਾ ਹੋਣਾ ਜਿਹੜਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਆਨਰ ਹੈ। ਔਰ ਡਾਕਟਰ ਗਨੀਸ਼ਾ ਕੌਰ ਨੇ ਕਿਉਂਕਿ ਉਹਨਾਂ ਦੇ ਸ਼ਾਇਦ ਅੰਕਲ ਨਵੰਬਰ 84 ਦੇ ਵਿੱਚ ਜਿਹੜੇ ਨੇ ਉਹ ਸਿੱਖ ਨਸਲਕੁਸ਼ੀ ਦਾ ਸ਼ਿਕਾਰ ਹੋਏ ਜੋ ਇੰਡੀਅਨ ਸਟੇਟ ਨੇ ਉਦੋਂ ਕੀਤੀ ਔਰ ਇਹ ਉਹਨਾਂ ਨੇ ਪਰਸਨਲ ਐਕਸਪੀਰੀਅੰਸ ਦੇ ਉੱਤੇ ਟਰਾਮਾ ਫੈਮਿਲੀ ਕਿਹਦੇ ਚੋਂ ਗੁਜ਼ਰੀ ਉਹਨਾਂ ਦੀਆਂ ਲਿਖਤਾਂ ਔਰ ਬਹੁਤ ਕੰਮ ਕੀਤਾ ਗਨੀਸ਼ਾ ਕੌਰ ਨੇ। ਐਵੇਂ US ਸਰਫ ਤੱਕ ਪਹੁੰਚਣਾ ਸੌਖਾ ਨਹੀਂ ਹੈ। ਪਰ ਜਿਉਂ ਹੀ ਇਹ ਹੋਇਆ ਤੁਸੀਂ ਦੇਖੋ ਵੀ ਹਿੰਦੂ ਤਵੀ ਮੀਡੀਆ ਨੇ ਔਰ ਸੋਸ਼ਲ ਮੀਡੀਆ ਨੇ ਪੂਰਾ ਹੀ ਨੈਗੇਟਿਵ ਲਾਈਨ ਲੈਣੀ ਸ਼ੁਰੂ ਕਰ ਦਿੱਤੀ, ਬੀਵੇਅਰ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ more anti-India, anti-Hindu hit jobs coming from US SURF as they appoint a Khalistani as one of their 9 commissioners। ਕਿ ਉਹਦੇ 9 ਕਮਿਸ਼ਨਰ ਚੋਂ ਖਾਲਿਸਤਾਨੀ ਨੂੰ ਬਣਾਤਾ ਹੈ।
ਹੁਣ ਐਂਟੀ ਇੰਡੀਆ ਐਂਟੀ ਹਿੰਦੂ ਜਿਹੜੀਆਂ ਨੇ ਉਹ ਰਿਪੋਰਟਾਂ ਇੱਥੋਂ ਨਿਕਲਣਗੀਆਂ। ਫਿਰ ਉਹਨਾਂ ਨੇ ਜਿਹੜਾ ਹੈ ਉਹ ਗੁਨੀਸ਼ਾ ਕੌਰ ਦੀ ਫੋਟੋ ਲਾ ਕੇ ਹੈਡਲਾਈਨ ਲਾਈ ਹੈ, US ਸਰਫ ਅਪਾਇੰਟਸ ਖਾਲਿਸਤਾਨੀ ਗੁਨੀਸ਼ਾ ਕੌਰ ਐਜ਼ ਕਮਿਸ਼ਨਰ, ਔਰ ਫਿਰ ਵਟ ਸ਼ੀ ਇਜ਼ ਇਹਦੇ ਥੱਲੇ ਉਹਨਾਂ ਨੇ ਡਿਸਕ੍ਰਾਈਬਡ ਟੈਰਰਿਸਟ ਜਰਨੈਲ ਸਿੰਘ ਭਿੰਡਰਾਂਵਾਲੇ ਐਜ਼ ਏ ਕੈਰਿਜ਼ਮੈਟਿਕ ਐਂਡ ਇਨਫਲੂਐਂਸ਼ੀਅਲ ਰਿਲੀਜੀਅਸ ਲੀਡਰ ਆਫ ਦਾ ਸਿੱਖਸ, ਕਿ ਵੀ ਜਿਹੜੇ ਸਾਡੀਆਂ ਨਜ਼ਰਾਂ 'ਚ ਇਹ ਨੇ ਦਹਿਸ਼ਤਗਰਦ, ਉਹਨੂੰ ਗੁਨੀਸ਼ਾ ਕੌਰ ਨੇ ਆਪਣੀਆਂ ਲਿਖਤਾਂ ਵਿੱਚ ਕੈਰਿਜ਼ਮੈਟਿਕ ਤੇ ਇਨਫਲੂਐਂਸ਼ੀਅਲ ਰਿਲੀਜੀਅਸ ਲੀਡਰ ਕਿਹਾ। ਕਾਲਡ ਹਿੰਦੂ ਮੈਸੈਕਰਸ ਕਮਿਟਡ ਬਾਈ ਖਾਲਿਸਤਾਨੀਜ਼ ਸਟੇਜਡ ਬਲੇਮਡ ਦਾ ਇੰਡੀਅਨ ਗਵਰਨਮੈਂਟ, ਕਿ ਜਿਹੜੇ ਖਾਲਿਸਤਾਨੀਆਂ ਨੇ ਹਿੰਦੂ ਮਾਰੇ ਉਹਨੇ ਗੁਨੀਸ਼ਾ ਕੌਰ ਨੇ ਕਿਹਾ ਕਿ ਜੀ ਇਹ ਇੰਡੀਅਨ ਸਟੇਟ ਨੇ ਸਟੇਜ ਕੀਤੇ। ਸੈਡ ਭਿੰਡਰਾਂਵਾਲੇ ਵਾਸ ਵਿਲੀਫਾਈਡ, ਕਿ ਜੀ ਪਿੰਡਾਂ ਵਾਲਿਆਂ ਨੂੰ ਬਦਨਾਮ ਕੀਤਾ ਗਿਆ, ਖਾਮਖਾ ਉਹਨਾਂ ਦਾ ਇਮੇਜ ਖਰਾਬ। ਸੈਡ ਚਾਰਜਸ ਅਗੇਂਸਟ ਭਿੰਡਰਾਂਵਾਲੇ ਵਰ ਮਾਈਨਰ, ਕੁਛ ਵੀ ਨਹੀਂ ਸੀ ਉਹਨਾਂ ਦੇ ਅਗੇਂਸਟ ਜਿਹੜੇ ਚਾਰਜਸ। ਐਂਟੀ ਮੋਦੀ ਵੋਕਲ ਓਪੋਨੈਂਟ ਆਫ ਪ੍ਰਾਈਮ ਮਿਨਿਸਟਰ ਮੋਦੀ ਐਂਡ ਇੰਡੀਅਨ ਗਵਰਨਮੈਂਟ, ਕਿ ਗੁਨੀਸ਼ਾ ਕੌਰ ਖੁਦ ਕੇ ਮੋਦੀ ਔਰ ਸਰਕਾਰ ਦਾ ਵਿਰੋਧ ਕਰਦੀ ਹੈ। ਲਾਈਡ ਅਬਾਊਟ ਫਾਰਮ ਲਾਸ, ਕਿ ਜਿਹੜੇ ਖੇਤੀ ਕਾਨੂੰਨ ਸੀ ਉਹਨਾਂ ਬਾਰੇ ਵੀ ਇਹਨੇ ਗੁਨੀਸ਼ਾ ਕੌਰ ਨੇ ਝੂਠ ਬੋਲਿਆ। ਐਡਿਡ ਸੈਸੈਸ਼ਨਿਸਟ ਪ੍ਰੋਪੇਗੈਂਡਾ ਇਨ ਹਰ ਆਰਟੀਕਲ, wrote a segment of Sikhs in Punjab engaged in a year-long armed uprising for self-determination। ਉਹਨੇ ਕਿਹਾ ਜੀ ਇਹ ਗਲਤ ਬਿਆਨ ਦਿੱਤਾ ਕਿ ਜੀ ਪੰਜਾਬ ਦੇ ਵਿੱਚ ਸੈਲਫ ਡਿਟਰਮੀਨੇਸ਼ਨ ਦੇ ਲਈ ਸਿੱਖ ਜਿਹੜੇ ਨੇ ਉਹਨਾਂ ਨੇ ਹਥਿਆਰ ਚੁੱਕੇ। ਸਪਰੈਡ ਐਂਟੀ ਇੰਡੀਆ ਪ੍ਰੋਪੇਗੈਂਡਾ ਓਵਰ ਦਾ ਕਿਲਿੰਗ ਆਫ ਡੈਜ਼ਿਗਨੇਟਿਡ ਟੈਰਰਿਸਟ ਹਰਦੀਪ ਸਿੰਘ ਨਿੱਜਰ, ਡੈਜ਼ਿਗਨੇਟਿਡ ਟੈਰਰਿਸਟ ਕਿ ਜਿਹਨੂੰ ਅਸੀਂ ਦਹਿਸ਼ਤਗਰਦ ਕਹਿ ਕੇ ਮਾਰਿਆ, ਉਸ ਦੇ ਉੱਤੇ ਐਂਟੀ ਇੰਡੀਆ ਪ੍ਰੋਪੇਗੈਂਡਾ ਡਾਕਟਰ ਗੁਨੀਸ਼ਾ ਕੌਰ ਨੇ ਕੀਤਾ। ਹੁਣ ਇੱਕ ਪਾਸੇ ਤਾਂ ਉਹਨਾਂ ਨੇ ਹੁਣ ਅਮਰੀਕਨ ਸਿਸਟਮ 'ਚ ਜਦੋਂ ਕਿਸੇ ਨੂੰ ਕੋਈ ਵੀ ਅਹੁਦੇ ਤੇ ਬਿਠਾਉਂਦੇ ਨੇ ਉਹਦੀਆਂ ਉਹ 3 ਪੀੜ੍ਹੀਆਂ ਕਈ ਵਾਰ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਂ ਪ੍ਰੋ ਕੀ ਹੈ ਉਹ ਪੂਰਾ ਖੰਗਾਲਦੇ ਨੇ ਦੇਣ ਤੋਂ ਪਹਿਲਾਂ। ਹੁਣ ਈਵਨ ਇਹ ਜਿਹੜੀ ਇੱਕ US ਸਰਫ ਦੀਆਂ ਰਿਕਮੈਂਡੇਸ਼ਨ ਕੋਈ ਬਾਈਂਡਿੰਗ ਨਹੀਂ ਨੇ, ਇਹ ਕੋਈ ਸੈਕਟਰੀ ਆਫ ਸਟੇਟ ਨਹੀਂ ਬਣਾਤਾ ਗੁਨੀਸ਼ਾ ਕੌਰ ਨੂੰ ਕੋਈ ਕਿ ਉਹਨੇ ਡਿਸੀਜਨ ਕਰਨਾ। ਇਹ ਸਿਰਫ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਬੋਰਡ ਹੈ, ਲੇਕਿਨ ਇੱਕ ਆਨਰੇਬਲ ਪੋਜੀਸ਼ਨ ਹੈ ਜਿੱਥੋਂ ਜ਼ਾਹਰ ਹੈ US ਸਰਫ ਦੀਆਂ ਪਿਛਲੇ 5 ਸਾਲ ਤੋਂ ਜਿਹੜੀਆਂ ਰਿਪੋਰਟਾਂ ਨੇ ਉਹਦੇ 'ਚੋਂ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਰਿਕਮੈਂਡ ਕਰਦੇ ਨੇ, ਪਰ ਉਹਨਾਂ ਨੂੰ ਇਹ ਵੀ ਟੋਲਰੇਟ ਨਹੀਂ ਹੋ ਰਿਹਾ ਕਿ ਭਾਈ ਇੱਕ ਸਿੱਖ ਬੱਚੀ ਅਮਰੀਕਨ ਸਿਸਟਮ ਦੇ ਵਿੱਚ ਇਸ ਲੈਵਲ ਤੱਕ ਪਹੁੰਚੀ ਹੈ। ਤਾਂ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਬਈ ਇਹਨਾਂ ਦੀ ਕੀ ਹੈ। ਸੈਕੰਡ ਪਾਰਟ ਜਿਹੜਾ ਜਦੋਂ ਖਬਰਾਂ ਵੀ ਦੇਖੀ ਤਾਂ ਦੁੱਖ ਵੀ ਹੁੰਦਾ ਹੈ, ਔਰ ਜਿਵੇਂ ਤੁਸੀਂ ਕਿਹਾ ਵੀ ਹੈ ਕਿ ਵੀ ਸਰ ਕਪੂਰ ਸਿੰਘ ਹੋਰਾਂ ਦੇ 1970ਵਿਆਂ ਦੇ ਵਿੱਚ ਕਹੇ ਹੋਏ ਲਫ਼ਜ਼ ਜਿਹੜੇ ਨੇ ਉਹ ਯਾਦ ਆਉਂਦੇ ਨੇ। ਹੁਣ ਕੋਈ ਦਿਨ ਐਸਾ ਨਹੀਂ ਹੈ, ਕਿਉਂਕਿ ਅਸੀਂ ਇਹ ਦੇਖਿਆ ਵੀ ਕਿਵੇਂ ਔਰ ਕੈਨੇਡੀਅਨ ਇਨਵੈਸਟੀਗੇਸ਼ਨ 'ਚ ਵੀ ਇਹ ਸਾਹਮਣੇ ਆਇਆ ਕਿ ਕਿਵੇਂ ਗੈਂਗਸਟਰਸ ਨੂੰ ਬੜੇ ਪਲੈਨਡ ਤਰੀਕੇ ਦੇ ਨਾਲ ਅਮਿਤ ਸ਼ਾਹ ਨੇ ਅਮਰੀਕਾ ਕੈਨੇਡਾ 'ਚ ਖਾਸ ਤੌਰ 'ਤੇ ਲਿਆਂਦਾ। ਕੈਨੇਡਾ ਦੀ ਰਿਪੋਰਟ ਸੀ ਕਿ ਕਿਵੇਂ ਜਿਹੜੇ ਇਹਨਾਂ ਦੇ ਹਾਈ ਕਮਿਸ਼ਨ ਹੈ ਜਾਂ ਇਹਨਾਂ ਦੇ ਕੌਂਸੂਲੇਟ ਨੇ ਉਹ ਕੈਨੇਡੀਅਨ ਸਿੱਖਾਂ ਦਾ ਡਾਟਾ ਇਕੱਠਾ ਕਰਦੇ ਨੇ ਔਰ ਇਹਨਾਂ ਨੂੰ ਦਿੰਦੇ ਨੇ ਗੈਂਗਸਟਰਸ ਨੂੰ, ਇਹ ਕਿਵੇਂ ਵਪਾਰੀਆਂ ਨੂੰ ਜਾਂ ਥੋੜ੍ਹੇ ਬਹੁਤ ਜਿਹੜੇ ਰੋਟੀ ਖਾਂਦੇ ਨੇ ਉਹਨਾਂ ਨੂੰ ਹਰਾਸ ਕਰਦੇ ਨੇ। ਸੋ ਅੱਜ ਜਿਹੜੀ ਲੇਟੈਸਟ ਖਬਰ, ਔਰ ਫਿਰ ਕਿਤੇ ਕੋਈ ਖਬਰ ਥੈਫਟ ਦੀ ਹੁੰਦੀ ਹੈ, ਲੋਡ ਚੋਰੀ 'ਚ ਕੋਈ ਫੜਿਆ ਗਿਆ, ਕੋਈ ਦੂਜਾ ਹੋਇਆ, ਪਰ ਅੱਜ ਜਿਹੜੀ ਹੈ ਓਨਟਾਰੀਓ ਦੀ ਪੀਲ ਰੀਜਨਲ ਪੁਲਿਸ ਨੇ ਇੱਕ ਇੰਟਰਨੈਸ਼ਨਲ ਅਪਰਾਧਿਕ ਗਰੋਹ ਨਾਲ ਜੁੜੇ 17 ਨੌਜਵਾਨ ਗ੍ਰਿਫਤਾਰ ਕੀਤੇ ਨੇ। 17 ਦੇ 17 ਸਿੱਖ ਨਾਵਾਂ ਵਾਲੇ ਨੇ। ਤੁਸੀਂ ਅੰਦਾਜ਼ਾ ਲਾਓ ਵੀ ਕਿਸ ਲੈਵਲ ਦਾ ਇਸ ਵੇਲੇ ਇਹ ਕ੍ਰਿਮੀਨਲ ਜਿਹੜੀ ਹੈ ਲਾਈਨ ਸਾਡੇ 'ਚ ਆਈ ਹੋਈ ਹੈ ਜਿਨ੍ਹਾਂ 'ਤੇ, ਔਰ ਇਹ ਜਿਹੜੀ 17 ਗ੍ਰਿਫਤਾਰ ਕੀਤੇ ਇਹ ਓਨਟਾਰੀਓ 'ਚ ਰਹਿੰਦੇ ਨੇ, ਬ੍ਰਿਟਿਸ਼ ਕੋਲੰਬੀਆ 'ਚੋਂ ਫੜੇ ਨੇ, ਅਮਰੀਕਾ ਦੇ ਕੁਝ ਹਿੱਸਿਆਂ 'ਚ ਪੰਜਾਬੀ ਕਾਰੋਬਾਰੀਆਂ ਅਤੇ ਭਾਈਚਾਰੇ ਦੇ ਲੋਕਾਂ ਨੂੰ ਧਮਕੀਆਂ, ਗੋਲਾਬਾਰੀ, ਅਗਜ਼ਨੀ ਅਤੇ ਫਰੌਤੀ ਦੀਆਂ ਮੰਗਾਂ ਰਾਹੀਂ ਨਿਸ਼ਾਨਾ ਬਣਾਉਂਦੇ ਨੇ। 24 ਘਟਨਾਵਾਂ ਨਾਲ ਸੰਬੰਧਿਤ ਨੇ ਇਹ 17 ਨੌਜਵਾਨ, ਜਿਨ੍ਹਾਂ ਦੇ ਉੱਤੇ 106 ਚਾਰਜ ਲਾਏ ਗਏ ਨੇ। ਜ਼ਿਆਦਾਤਰ ਮੁਲਜ਼ਮਾਂ ਦੇ 4 ਬ੍ਰਦਰਜ਼ ਨਾਂ ਦੇ ਅੰਤਰਰਾਸ਼ਟਰੀ ਗਰੋਹ ਨਾਲ ਸੰਬੰਧ ਹੋਣ ਦੇ ਦੋਸ਼ ਨੇ। 4 ਬ੍ਰਦਰਜ਼ ਜਾਂ 4 ਬ੍ਰਦਰਜ਼ ਇਹ ਕੋਈ
ਇਹਨਾਂ ਨੇ ਆਪਣੀ ਆਊਟਫਿਟ ਦਾ ਨਾਂ ਰੱਖਿਆ ਹੋਇਆ, ਉਹਦੇ ਨਾਲ ਇਹ ਸੰਬੰਧਿਤ ਨੇ। ਇਹ ਕਾਰਵਾਈ ਦਸੰਬਰ 2025 ਤੋਂ ਚੱਲ ਰਹੀ ਸੀ, ਕਿਉਂਕਿ ਇਹ ਪੂਰੀ ਇਹਨਾਂ ਦੀ ਜਿਹੜੀ ਹੈ ਇਨਵੈਸਟੀਗੇਟਿਵ ਇੱਕ ਤਰੀਕਾ ਹੁੰਦਾ ਹੈ ਜਿਹਦੇ ਥੱਲੇ ਸਟਿੰਗ ਆਪਰੇਸ਼ਨ ਹੁੰਦਾ ਹੈ, ਅੱਛਾ, ਜਿਸ ਵਿੱਚ ਪੀਲ ਰੀਜਨਲ ਪੁਲਿਸ, ਓਨਟਾਰੀਓ ਪ੍ਰੋਵਿਜ਼ਨਲ ਪੁਲਿਸ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ, FBI ਤੇ ਫਿਨਟਰੈਕ, ਇਹ ਇਹਨਾਂ ਸਾਰਿਆਂ ਦਾ ਸਾਂਝਾ ਆਪਰੇਸ਼ਨ ਹੈ। ਮੈਂ ਨਾਂ ਨਹੀਂ ਪੜਾਂਗਾ, ਮੈਨੂੰ ਇਹ ਸ਼ਰਮ ਆਉਂਦੀ ਹੈ ਪੜ੍ਹਦਿਆਂ ਵੀ। ਇਹ ਸਾਰੇ ਦੇ ਸਾਰੇ 17, ਇਹਨਾਂ ਦੀ ਉਮਰਾਂ, ਇੱਕ 25 ਸਾਲ, ਦੂਸਰਾ 24 ਸਾਲ, 25 ਸਾਲ, 21 ਸਾਲ, 26 ਸਾਲ, 21 ਸਾਲ, 22 ਸਾਲ, 29 ਸਾਲ, 24 ਸਾਲ, 28 ਸਾਲ, 22 ਸਾਲ, 22 ਸਾਲ, 27 ਸਾਲ, 32 ਸਾਲ, 30 ਸਾਲ, ਇਹ ਸਾਰਿਆਂ ਦੇ ਸਾਰੇ ਸਿੱਖ ਮੁੰਡੇ ਨੇ। ਔਰ ਤੁਸੀਂ ਦੇਖੋ ਕਿ ਵੀ ਇਹ ਜਿਹੜੀ 21 22 ਸਾਲ ਤੋਂ 26 ਇਹ ਜਨਰੇਸ਼ਨ ਪਿਛਲੇ ਦਿਨਾਂ 'ਚ ਮੈਰੀਲੈਂਡ ਸੀ, ਉੱਥੇ ਵੀ ਗੱਲ ਹੋ ਰਹੀ ਸੀ, ਕੈਨੇਡਾ ਤੋਂ ਜਿਹੜੇ ਆਏ ਸੀ, ਉਹ ਕਹਿੰਦੇ ਡਾਕਟਰ ਸਾਹਿਬ ਇਹ ਜਿਹੜੇ ਹੁਣ ਆਏ ਹੋਏ ਨੇ ਜਾਂ ਦੂਜੇ ਨੇ, ਚਲੋ ਇੱਕ ਤਬਕਾ ਤਾਂ ਬਹੁਤ ਮਿਹਨਤ ਕਰਦਾ ਸੀ, ਸਾਰਿਆਂ ਨੂੰ ਇੱਕੋ ਰੱਸੇ ਨਾਲ ਨਹੀਂ ਬੰਨ੍ਹਦੇ, ਲੇਕਿਨ ਇਹ ਸਾਰੇ ਡਾਇਰੈਕਸ਼ਨਲੈਸ ਨੇ, ਗੁੰਮਰਾਹ ਨੇ, ਇਹਨਾਂ ਨੂੰ ਪਤਾ ਹੀ ਨਹੀਂ ਹੈ ਕੋਈ ਉਹਨਾਂ ਦੇ ਵਿੱਚ ਕੋਈ, ਹਾਲਾਂ ਉਹਨਾਂ 'ਚੋਂ ਕਈ ਸਿੱਖੀ ਸਰੂਪ ਵੀ ਨੇ, ਵੀ ਕਿਸੇ ਕਿਸਮ ਦੀ ਕੋਈ ਤਹਿਜ਼ੀਬ, ਕੋਈ ਪਰਿਵਾਰਕ, ਕੋਈ ਵੀ ਜਿਵੇਂ ਟੋਟਲੀ ਗਵਾਚ ਗਏ ਹੁੰਦੇ ਨੇ। ਫਿਰ ਇਹਨਾਂ ਦੇ ਉੱਤੇ ਜਿਹੜੇ ਗੋਲਾਬਾਰੀ ਤੇ ਅਗਜ਼ਨੀ ਤੇ 324 ਗੋਲੀਆਂ ਇਹਨਾਂ ਨੇ ਚਲਾਈਆਂ ਨੇ ਥਾਂ ਥਾਂ। ਹੁਣ ਘਟਨਾਵਾਂ ਕਿੰਨੀਆਂ ਹੀ ਨੇ ਜਿਹਦੇ 'ਚ 106 ਚਾਰਜ ਲੱਗੇ ਨੇ, ਔਰ ਉਹਨਾਂ ਨੇ ਜੋ ਇਹਨਾਂ ਤੋਂ ਜਾਂਚ ਜਿਹੜੀ ਇਨਵੈਸਟੀਗੇਸ਼ਨ ਹੋਈ, 6 ਹਥਿਆਰ, ਨਸ਼ੀਲੇ ਪਦਾਰਥ, ਮੋਬਾਈਲ ਫੋਨ, ਸਿਮ ਕਾਰਡ, ਜਾਲੀ ਪਛਾਣ ਪੱਤਰ ਬਰਾਮਦ ਕੀਤੇ ਗਏ। ਪੁਲਿਸ ਦਾ ਕਹਿਣਾ ਕਿ ਇਸ ਮਾਮਲੇ 'ਚ ਅਜੇ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ। ਸੋ ਸੈਡ। ਹੁਣ ਤੁਸੀਂ ਅੰਦਾਜ਼ਾ ਲਾਓ, ਇਹ ਸਾਡੀ ਹੋਪ ਨੇ ਇਸ ਜਨਰੇਸ਼ਨ ਨੂੰ ਅਸੀਂ ਕਰਦੇ ਹਾਂ। ਤੇ ਜਦੋਂ ਸਰਦਾਰ ਕਪੂਰ ਸਿੰਘ ਹੋਰਾਂ ਦੇ ਲਫ਼ਜ਼ ਇਹੀ ਸੀ 1970 'ਚ, ਉਦੋਂ ਅਜੇ ਸੰਤ ਭਿੰਡਰਾਂਵਾਲੇ ਵੀ ਸੀਨ ਤੇ ਨਹੀਂ ਸੀ ਆਏ, ਜਾਂ ਦੂਜਾ ਚੱਲ ਰਿਹਾ ਸੀ ਵੀ ਡੀ ਜਨਰੇਸ਼ਨ ਕਿਵੇਂ ਪੰਜਾਬ ਨੂੰ ਇਕਨੋਮਿਕਲੀ ਡਿਸਟਰੋਏ ਕੀਤਾ ਜਾ ਰਿਹਾ ਹੈ, ਅਨਇੰਪਲੋਇਮੈਂਟ, ਸਾਰੇ ਰੁਜ਼ਗਾਰ ਦੇ ਮੌਕੇ, ਪ੍ਰਾਈਡ, ਤਹਿਜ਼ੀਬ ਸਭ। ਤੇ ਸਰ ਕਪੂਰ ਸਿੰਘ ਹੋਰਾਂ ਨੇ ਆਪਣਾ ਲੈਕਚਰ ਜਿਹੜਾ ਇੱਥੇ ਦਿੱਤਾ, ਉਹਦੇ 'ਚ ਉਹਨਾਂ ਨੇ ਇੱਕ ਥਾਂ ਤੇ ਟੁਵਰਡਸ ਦਾ ਕਲੋਜ਼ਿੰਗ ਕਿਹਾ ਕਿ if Sikhs want to have political power, then your sons and their sons and their sons will be peons in the offices, drivers of Hindu-owned Mercedes cars, the chowkidars in front of Hindu-owned hotels, or security guards in front of Hindu-owned hotels, or wayside robbers. Nothing more than that. ਕਿ ਜੇ ਤੁਹਾਡੇ ਕੋਲ ਸਿੱਖ ਕੌਮ ਦੇ ਕੋਲ ਪੋਲੀਟੀਕਲ ਪਾਵਰ ਨਾ ਆਈ, ਫਿਰ ਯਾਦ ਰੱਖਿਓ ਕਿ ਤੁਹਾਡੇ ਬੱਚੇ ਤੇ ਉਹਨਾਂ ਦੇ ਬੱਚੇ ਤੇ ਉਹਨਾਂ ਦੇ ਬੱਚੇ ਵੱਧ ਤੋਂ ਵੱਧ ਦਫ਼ਤਰਾਂ ਦੇ ਵਿੱਚ ਚਪੜਾਸੀ ਲੱਗ ਸਕਣਗੇ, ਜਾਂ ਹਿੰਦੂਆਂ ਦੀ ਮਲਕੀਤਾਂ ਵਾਲੇ ਹੋਟਲਾਂ ਦੇ ਬਾਹਰ ਸਿਕਿਉਰਿਟੀ ਗਾਰਡ ਲੱਗੇ ਹੋਣਗੇ, ਜਾਂ ਉਹਨਾਂ ਦੀ ਮਲਕੀਤਾਂ ਵਾਲੀਆਂ ਮਰਸੀਡੀਜ਼ ਗੱਡੀਆਂ ਦੇ ਡਰਾਈਵਰ ਹੋਣਗੇ, ਤੇ ਜਾਂ ਲਟੇਰੇ ਹੋਣਗੇ, ਵੇਸਾਈਡ ਰੋਬਰਸ। ਹੁਣ ਤੁਸੀਂ ਪੰਜਾਬ ਵੱਲ ਨਜ਼ਰ ਮਾਰੋ, ਈਵਨ ਉੱਥੋਂ ਇੱਕ ਸੱਜਣ ਆਏ ਪਿਛਲੇ ਦਿਨਾਂ 'ਚ, ਉਹ ਕਹਿੰਦਾ ਜੀ ਮੈਂ ਇੰਨੀ ਦੇਰ ਬਾਅਦ ਗਿਆ ਫਗਵਾੜੇ ਦੇ ਨੇੜੇ, ਤੇ ਮੈਂ ਬੈਂਕ ਗਿਆ, ਕਹਿੰਦਾ ਵੀ 2 ਹੀ ਸਿੱਖ ਮੈਨੂੰ ਮੁਲਾਜ਼ਮ, ਇੱਕ ਬਾਹਰ ਸਿਕਿਉਰਿਟੀ ਗਾਰਡ ਸੀ ਤੇ ਇੱਕ ਅੰਦਰ ਪਾਣੀ ਪੂਣੀ ਪਿਉਣ ਨੂੰ ਸੀ, ਬਾਕੀ ਜਿਹੜੇ 10 ਬੰਦਿਆਂ ਦਾ ਸਟਾਫ ਸੀ ਉਹ ਸਾਰੇ ਦੇ ਸਾਰੇ ਹੀ ਬਈਏ ਯੂਪੀ ਬਿਹਾਰ ਦੇ। ਦੇਖੋ, ਔਰ ਇਹ ਬਹੁਤ ਸਾਰੇ ਅਦਾਰਿਆਂ ਦੇ ਵਿੱਚ ਜਿਹੜਾ ਹੈ ਇਹ ਉੱਥੇ ਨਜ਼ਰ ਆਉਂਦਾ ਹੈ। ਔਰ ਇਹ ਜਿਹੜਾ ਵੇਸਾਈਡ ਰੋਬਰ ਹੈ, ਲਟੇਰੇ, ਮਤਲਬ ਹੁਣ ਉੱਥੇ ਤਾਂ ਉੱਥੇ ਵੀ ਕਿਸ ਲੈਵਲ ਦੀਆਂ ਫਰੋਤੀਆਂ, ਕ੍ਰਾਈਮ, ਉਹ ਤਾਂ ਚੱਲ ਹੀ ਰਿਹਾ, ਪਰ ਉਹੀ ਸਾਰੇ ਕ੍ਰਿਮੀਨਲ ਜਿਹੜੇ ਅਨਇੰਪਲੋਇਡ ਨੇ, ਡਾਇਰੈਕਸ਼ਨਲੈਸ ਨੇ, ਉਹਨਾਂ ਦੇ ਕੋਲ ਕੋਈ ਜਿਹੜਾ ਉਹ ਪ੍ਰਾਈਡ ਨਾਂ ਦੀ ਉਹਨਾਂ ਕੋਲ ਕੋਈ ਚੀਜ਼ ਨਹੀਂ ਬਚੀ, ਸਰਵਾਈਵਲ ਲਈ ਕੁਝ ਵੀ ਉਹ ਕਰ ਸਕਦੇ ਨੇ, ਉਹ ਪੈਕ ਕਰ ਕਰਕੇ ਉਹਨਾਂ ਨੇ ਜਾਲੀ ਉਹਨਾਂ ਦੀ ਪਾਸਪੋਰਟ ਤੇ ਉਹ ਇੱਧਰ ਭੇਜ ਦਿੱਤੇ ਹੋਏ ਨੇ ਕਿ ਵੀ ਇਹ ਜਿਹੜਾ ਬਾਹਰ ਸਿੱਖਾਂ ਦਾ ਇਮੇਜ, ਜਿੱਥੇ ਸਿੱਖਾਂ ਦਾ ਪ੍ਰਾਈਡ, ਕਿਸ ਲੈਵਲ ਤੇ ਸਿੱਖਾਂ ਨੇ ਆਪਣੀ ਥਾਂ ਬਣਾਈ ਇਹਨਾਂ 100 ਸਾਲਾਂ 'ਚ, ਉਹ ਤੁਹਾਡਾ ਨੈਗੇਟਿਵ ਕ੍ਰੀਏਟ ਕਰਨ ਉੱਥੇ ਵੀ। ਔਰ ਇਹ ਹੈ ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੁੰਦੀ। ਪਰ ਕਨਕਲੂਜਨ 'ਚ ਜਿਵੇਂ ਮੈਂ ਬਿਗਨਿੰਗ 'ਚ ਕਿਹਾ ਸੀ ਕਿ ਜਦੋਂ ਇਹ ਕੁਝ ਵਾਪਰ ਰਿਹਾ ਹੁੰਦਾ ਹੈ, ਇਹ ਸਿੱਖ ਕੌਮ ਨੂੰ ਜਿਹੜੀ ਹੈ ਇਹ ਗੁਜ਼ਾਰਿਸ਼ ਹੀ ਅਸੀਂ ਕਰ ਸਕਦੇ ਹਾਂ ਕਿ ਆਪਣੇ ਘਰਾਂ ਨੂੰ ਸਾਂਭੋ, ਬਿਲਕੁਲ ਆਪਣੇ ਬੱਚੇ ਬੱਚੀਆਂ ਨੂੰ, ਆਪਣੇ ਪੋਤੇ ਪੋਤੀਆਂ ਨੂੰ, ਦੋਤੇ ਦੋਤੀਆਂ ਨੂੰ, ਉਹਨਾਂ ਦੇ ਨਾਲ ਵਕਤ ਗੁਜ਼ਾਰੋ, ਉਹਨਾਂ ਨੂੰ ਪ੍ਰਾਈਡ ਦਿਓ, ਉਹਨਾਂ ਨੂੰ ਵੈਲਿਊਜ਼ ਦਿਓ। ਕਿੱਥੇ ਇੱਕ ਸਿੱਖ ਦਾ
ਕਿਰਦਾਰ ਕੀ ਹੈ, ਸੱਚ ਬੋਲਣ ਵਾਲਾ, ਹਰ ਇੱਕ ਦੇ ਹੱਕ ਲਈ ਖਲੋਣ ਵਾਲਾ, ਸਰਬੱਤ ਦਾ ਭਲਾ ਮੰਗਣ ਵਾਲਾ, ਹਰ ਖਤਰੇ ਨੂੰ ਜਿਹੜਾ ਉਹ ਚੈਲੰਜ ਕਰਨ ਵਾਲਾ। ਤੇ ਅੱਜ ਅਸੀਂ ਉਹ ਚੋਰ ਲਟੇਰੇ ਔਰ ਕੋਈ ਟਰੱਕ ਲੋਡ ਚੋਰੀ ਕਰ ਰਿਹਾ, ਕੋਈ ਦੂਜਾ ਹੈ, ਔਰ ਉਹ ਤੁਹਾਨੂੰ ਜਦੋਂ ਸਿੱਖ ਨਾਂ ਜਾਂ ਸਿੱਖੀ ਸਰੂਪ ਦੇ ਨਾਲ ਆਉਂਦਾ ਹੈ, ਉਹ ਤੋਂ ਤੁਸੀਂ ਜਿੰਨੀ ਮਰਜ਼ੀ ਕਮਾਈ ਇੱਥੇ ਸਾਡੇ ਬਜ਼ੁਰਗਾਂ ਨੇ 125 ਸਾਲ 'ਚ ਕੀਤੀ ਹੋਈ ਹੈ, ਇੱਕ ਨਾਂ ਪੈਦਾ ਕੀਤਾ ਹੋਇਆ ਹੈ, ਉਹ ਸਾਰੇ ਦੇ ਉੱਤੇ ਫਿਰ ਇੱਕ ਵੱਡਾ ਧੱਬਾ ਲੱਗ ਜਾਂਦਾ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਬਸਰਾ ਜੀ ਸਾਡੇ ਪਹਿਲੇ ਵੀਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਇਸੇ ਤਰ੍ਹਾਂ ਸੋਨਮੈਲ ਜੀ ਵੀ ਫਤਿਹ ਬੁਲਾਉਂਦੇ ਨੇ, ਗੁਸਕੇ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਇਸ ਤਰ੍ਹਾਂ ਸੁਪਰ ਸਿੰਘ ਜੀ ਵੀ ਫਤਿਹ, ਐਂਡ ਸਾਜਿਦ ਜਿਹੜੇ ਜਾਵੇਦ ਜੀ ਜਿਹੜੇ ਵਾਈਜ਼ ਕਹਿੰਦੇ ਨੇ, and excellent analysis Dr. Saab, thanks TV84, ਨੀਲਮ ਕੌਰ ਜੀ, ਪੰਜਾਬੀ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ and ਪਾਕਿਸਤਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ ਸ਼ਾਇਦ ਜੀ। ਔਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਨਾਸਰ ਚੌਧਰੀ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਖਾਲਿਦ ਮੁਹੰਮਦ ਜੀ ਜਿਹੜੇ ਨੇ ਉਹ ਖਾਲਿਸਤਾਨ ਪਾਕਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਮੁਹੰਮਦ ਯੂਨਸ ਜੀ ਜਿਹੜੇ ਨੇ ਉਹ ਸਾਨੂੰ ਜਿਹੜੇ अस्सलाम वालेकुम कहते हैं एंड सत श्री अकाल कहते हैं, खालसा जिंदाबाद कहते हैं, वालेकुम सलाम जी एंड सत श्री अकाल जी। और फिर इस तरह साढ़े कोल शेख जड़े ने वो भी पाकिस्तान ते पाक खालिस्तान कहते हैं जिंदाबाद। और फिर इस तरह साढ़े कोल जड़े शाहिद गिल जड़े ने वो भी कह रहे हैं कि डूइंग ग्रेट जॉब ऑलवेज TV84 टॉकिंग ट्रूथ 100% डजंट मैटर हू। थैंक यू सो मच ਕਹਿੰਦੇ ਜਿਹੜੇ ਸ਼ੇਅਰ ਐਵਰੀਬਾਡੀ। ਬਹੁਤ ਬਹੁਤ ਸ਼ੁਕਰੀਆ ਗਿਲ ਸਾਹਿਬ। ਔਰ ਸੁਖਚੈਨ ਜਿਹੜੇ ਬਾਟ ਨੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਖਾਲਿਦ ਮੁਹੰਮਦ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੁਹੰਮਦ ਯਾਕੂਬ ਜੀ ਜਿਹੜੇ ਨੇ ਉਹ ਕਹਿੰਦੇ ਨੇ डॉक्टर साहब कैट हैज़ कम आउट ऑफ बैग, यानी बिल्ली थैले से बाहर आ चुकी है। अब ट्रंप साहब कहते हैं कि US मुल्क को तस्लीम करके जिसने गज़ा तबाह कर दिया। और फिर कहते हैं कि दलाई लामा भी बहुत बड़ा कहते मानुक फेक है, जहर लगता है। और फिर जड़े ने जोनस जी कहते हैं कि डॉक्टर साहब पाकिस्तान के बटने की 1947 में क्वाड आज़म हाँ जी कायदे आज़म ओके रहमतुल्ला अल्लाह ने इजराइल पॉलिसी का बता दिया था और पाकिस्तान कभी इजराइल को तस्लीम नहीं करेगा, हम उस पे कायम हैं। और होपफुली क्योंकि टू स्टेट सोल्यूशन ਤਾਂ ਹੁਣ ਸਾਰੇ ਮੰਨਦੇ ਨੇ ਕਿ ਭਾਈ ਜੇ ਫਲਸਤੀਨ ਬਣਾਉਂਦੇ ਹੋ ਇਸ ਯਰੂਸ਼ਲਮ ਉਹਦੀ ਕੈਪੀਟਲ ਦੈਨ ਜਿਹੜੀ ਹੈ ਕੋਈ ਵੀ ਗੱਲਬਾਤ ਅੱਗੇ ਵਧਣੀ ਚਾਹੀਦੀ ਹੈ। और फिर कहते हैं कि डॉक्टर साहब कायदे आज़म मोहम्मद अली जिन्ना तुल्ला का इजराइल के बारे जो विज़न था वो आज भी सच साबित हो रहा है और पाकिस्तान कभी इजराइल को तस्लीम नहीं करेगा जी। और फिर कहते हैं डॉक्टर साहब भैन जी पाकिस्तान में जो ट्रेन अटैक हुआ है उसमें इजराइल प्लस और भी शैतानी ताकत मालबेज ही वक्त में कहते ਜਿਹੜੇ ਮਾਲੂਮਾਤ ਜਿਹੜਾ ਹੈ ਵਕਤ ਦੇ ਨਾਲ ਹੀ ਪਤਾ ਚੱਲੇਗਾ। ਉਹ ਇੰਡੀਆ ਸਿੱਧੇ ਤੌਰ ਤੇ ਇੰਡੀਆ ਦੀ ਮੌਸਾਦ ਦੇ ਨਾਲ ਪ੍ਰੋਪਰ ਪੂਰੇ ਢੰਗ ਤਰੀਕੇ ਉਹੀ ਨੇ, ਸਾਰੀ ਟ੍ਰੇਨਿੰਗ ਟੈਕਨੀਕਲ ਵੀ ਫਾਈਨੈਂਸ਼ੀਅਲ ਵੀ ਮਿਲੀਟਰੀਲੀ ਵੀ। ਮੋਹੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਪਾਕ ਨੂੰ ਡਿਕਲੇਅਰ ਜਿਹੜਾ ਹੈ ਉਹ ਕਰਨਾ ਚਾਹੀਏ ਕਿ ਖਾਲਿਸਤਾਨ ਦੀ ਸਪੋਰਟ 'ਚ। ਔਰ ਸ਼ਰੀਫ ਜਿਹੜੇ ਨੇ ਰਾਜ਼ਾ ਜਿਹੜੇ ਕਹਿੰਦੇ ਬੈਸਟ ਪ੍ਰੋਗਰਾਮ ਗੁੱਡ ਲੱਕ ਐਂਡ फिर इसी तरह साढ़े को याकूब जी जड़े जी कहते बिल्कुल पाकिस्तान को खुल कर जड़ा खालिस्तान की बात करनी चाहिए और खालिस्तान लिबरेशन फोर्स का मुकम्मल साथ जड़ा देना चाहिए और खालिस्तान को तस्लीम करके लेना चाहिए। और फिर इसी तरह कहते हैं सुना है कि नवाज शरीफ USB बगैरत उस कहते बगैरत मोदी को का दोस्त है, इसलिए खालिस्तान की बात नहीं करता। ब्राह्मण हिंदू कहते लगता है, शक्ल से कहते ब्राह्मण हिंदू लगता है। और फिर इस तरह इंदरप्रीत सिंह जड़े ने वो भी सानू देखो पाकिस्तान च तां पॉलिसीज़ ਉਹੀ ਬਣ ਗਈਆਂ ਜਾਂ ਚੱਲਣਗੀਆਂ ਅੱਗੇ ਜੋ ਐਸਟੈਬਲਿਸ਼ਮੈਂਟ ਚਾਹੁੰਦੀ ਹੈ।
ਔਰ ਅਸੀਂ ਸਮਝਦੇ ਹਾਂ ਵੀ ਆਸਮ ਮੁਨੀਰ ਮੋਰ ਵੋਕਲੀ ਜਿਹੜਾ ਹੈ ਉਹ ਇੰਡੀਆ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਲੇਕਿਨ ਕਈ ਵਾਰ ਕਈ ਫਰੰਟ ਜਦੋਂ ਇੱਕੋ ਵੇਲੇ ਖੁੱਲ੍ਹੇ ਹੋਣ ਤਾਂ ਤੁਹਾਡੇ ਕੋਲ ਉਹਨਾਂ ਇੰਪੋਰਟੈਂਸ ਵਾਲੀ ਗੱਲ ਨਹੀਂ ਰਹਿੰਦੀ। ਅਸੀਂ ਤਾਂ ਇੱਕ ਅਪੀਲ ਹੀ ਕਰ ਸਕਦੇ ਹਾਂ ਕਿ ਵੀ ਬਜਾਏ ਸਿਰਫ ਇੰਡੀਆ ਨੂੰ ਦੋਸ਼ ਦੇਣ ਦੇ ਜਾਂ ਉਹਨਾਂ ਦੇ ਉੱਤੇ ਠੀਕ ਇਲਜ਼ਾਮ ਹੈ ਕਿ ਵੀ ਇਹੀ ਕਰ ਰਹੇ ਨੇ, ਉਹਦਾ ਤੋੜ ਵੀ ਲੱਭੋ। ਤੋੜ ਉਹਦਾ ਖਾਲਿਸਤਾਨ ਦੀ ਹਮਾਇਤ ਹੈ, ਖੁੱਲ੍ਹ ਕੇ ਕਸ਼ਮੀਰ ਦੀ ਡਿਪਲੋਮੈਟਿਕਲੀ ਪੋਲੀਟੀਕਲੀ ਡਿਪਲੋਮੈਟਿਕਲੀ ਕਮ ਆਊਟ ਵਿਦ ਦੈਟ। ਔਰ ਜਿਹੜਾ ਉਹਨਾਂ ਨੇ ਯਾਕੂਬ ਸਾਹਿਬ ਨੇ ਪੁੱਛਿਆ ਵੀ ਹੈ ਵੀ ਲਾਹੌਰ ਦੇ ਹਿੰਦੂ ਨਾਂ ਰੀਸਟੋਰ ਕੀਤੇ, ਕੀ ਫਰਕ ਪੈਂਦਾ ਉਹਦੇ ਨਾਲ? ਜੋ ਹੈਗੇ ਨੇ ਇਹ ਐਵੇਂ ਵਕਤ ਜ਼ਾਇਆ ਕਰਨ ਦਾ ਕੰਮ ਹੈ। ਲੇਕਿਨ ਇਹ ਗੱਲ ਇਹ ਵੀ ਕਿਤੇ ਨਾ ਕਿਤੇ ਸ਼ੋਅ ਕਰਦੀ ਹੈ ਕਿ ਭਾਈ ਉੱਥੇ ਕੀ ਚੱਲ ਰਿਹਾ, ਵੀ ਡੋਂਟ ਨੋ ਇਨਸਾਈਡ। ਕਿਉਂਕਿ ਮੈਂ ਇਹ ਦੇਖਦਾ ਵੀ ਜਿਹੜੇ ਈਵਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਲੋਕ ਵੀ ਜਿਹੜੇ ਉਹਨਾਂ ਦੇ ਅਹੁਦੇਦਾਰ ਬਾਹਰ ਆਏ ਨੇ ਜਾਂ ਬਾਹਰ ਆਉਂਦੇ ਨੇ, ਉਹ ਵੀ ਜਿਹੜੇ ਪ੍ਰੋ ਇੰਡੀਆ ਕਿਸਮ ਦੇ ਜਾਲੀ ਜਿਹੇ ਸਿੱਖ ਨੇ ਉਹਨਾਂ ਦੇ ਵਿੱਚ ਹੀ ਘੁੰਮਦੇ ਫਿਰਦੇ ਨੇ। ਉਹਨਾਂ ਨੂੰ ਵੀ ਖਾਲਿਸਤਾਨੀਆਂ ਤੋਂ ਖੌਫ ਆਉਂਦਾ। ਸੋ ਉਸ ਤੋਂ ਹੁਣ ਇਹ ਕੀ ਏਜੰਡਾ ਹੈ ਕੀ ਨਹੀਂ ਇਹ ਤਾਂ ਹੁਣ ਰੱਬ ਜਾਣਦਾ, ਪਰ ਇਹ ਠੀਕ ਲਾਈਨ ਨਹੀਂ ਹੈ। ਤੁਸੀਂ ਜਿਹੜਾ ਉਹ ਲੱਗੇ ਹੋਏ ਹੋ ਕਿ ਜੀ ਉਹ ਇਹਦਾ ਚੌਂਕ ਦਾ ਇਹ ਬਦਲ ਦਿੱਤਾ, ਉਹ ਲੋਕਾਂ ਦੇ ਮੁੱਢਲੇ ਮਸਲੇ ਹੱਲ ਕਰੋ। ਪੋਲੀਟੀਕਲੀ ਇੰਡੀਆ ਦੇ ਖਿਲਾਫ ਲਾਈਨ ਲਓ ਖੁੱਲ੍ਹ ਕੇ, ਤਾਂ ਕਿ ਮੁਲਕ ਮਹਿਫੂਜ਼ ਹੋਏ। ਜੀ ਟੀਵੀ 18 ਯੂਐਸਏ ਦੇ ਵੀ ਸਾਡੇ ਕੋਲ ਪਹਿਲੇ ਵਿਊਅਰ ਨੇ ਅਮਰਜੀਤ ਸਾਨੀ ਜੀ ਵੀ, ਉਹ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਬਲਵਿੰਦਰ ਸਿੰਘ ਜੀ ਵੀ ਸਾਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਔਰ ਕਹਿੰਦੇ ਪੰਜਾਬ ਦੇ ਹਰ ਇੱਕ ਮਸਲੇ ਦਾ ਹੱਲ ਹੈ ਆਜ਼ਾਦੀ, ਖਾਲਸਾ ਜ਼ਿੰਦਾਬਾਦ, ਖਾਲਸਾ ਦੇ ਪੰਜਾਬ ਜੀ ਵੀ ਜ਼ਿੰਦਾਬਾਦ ਜ਼ਿੰਦਾਬਾਦ। ਗੁਰਤੇਜ ਸਿੰਘ ਜੀ ਵੀ ਔਰ ਮਨਦੀਪ ਜਿਹੜੇ ਪ੍ਰੀਤ ਜਿਹੜੇ ਨੇ ਸਾਨੂੰ ਇਹ ਵੀ ਫਤਿਹ ਬੁਲਾਉਂਦੇ ਨੇ। ਜਗਪਾਲ ਜੀ ਵੀ ਜਿਹੜੇ ਖਾਲਸਾ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਬਲਵੀਰ ਸਿੰਘ ਜੀ ਜਿਹੜੇ ਨੇ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਪੰਜਾਬ ਬਚਾਓ ਮੁਹਿੰਮ ਚਲਾਓ, ਰੈਫਰੈਂਡਮ ਕਰਾਓ ਆਪਣਾ ਘਰ, ਖਾਲਸਾਨ ਜ਼ਿੰਦਾਬਾਦ, ਅਮਰੀਕਾ ਜ਼ਿੰਦਾਬਾਦ, ਡੋਨਲਡ ਟਰੰਪ ਜ਼ਿੰਦਾਬਾਦ, FJ ਗੁਰਪਤਵੰਤ ਸਿੰਘ ਪੰਨੂ ਕਹਿੰਦੇ ਖਾਲਸਾ ਜ਼ਿੰਦਾਬਾਦ। ਔਰ ਮਿਸ਼ਰਾ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ। ਨੂਪਾ ਜੀ ਕਹਿੰਦੇ ਨੇ ਕਿ ਤੁਸੀਂ ਕਮੈਂਟ ਨਹੀਂ ਪੜਿਆ, ਇਹ ਸੀ ਬਿਨ ਲਾਦਨ ਜਿਹੜੇ ਵਾਂਟਡ ਟੂ ਡਰੈਗ ਅਮਰੀਕਾ ਇਨਟੂ ਅਫਗਾਨਿਸਤਾਨ। ਉਹਨਾਂ ਨੇ ਕਿਹਾ ਵੀ ਮਾਈਕਲ, ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਬਿਨ ਲੈਡਨ ਨੇ ਕਿਹਾ ਵੀ ਜੰਪ, ਤੇ ਬੁਸ਼ ਔਰ ਉਸ ਵੇਲੇ ਡਿਕ ਚੈਨੀ ਵਾਈਸ ਪ੍ਰੈਜ਼ੀਡੈਂਟ ਸੀ, ਉਹਨੇ ਕਿਹਾ ਵੀ ਹਾਊ ਹਾਈ ਕਿੰਨਾ ਐਂਡ ਵਾਰ ਸਟਾਰਟਡ। ਅਰਜੀਤ ਸਿੰਘ ਜਿਹੜੇ ਉਹ ਵੀ ਫਤਿਹ ਬੁਲਾਉਂਦੇ ਨੇ। ਮਿਸ਼ਰਾ ਸਿੰਘ ਜੀ ਵੀ ਪੰਜਾਬ ਹਾਲ ਖਾਲਸਾਨ। ਔਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਔਰ ਫਤਿਹ ਬੁਲਾਉਂਦੇ ਨੇ। ਗੁਰਦੀਪ ਸਿੰਘ ਜੀ ਵੀ ਉਹ ਵੀ ਸਾਨੂੰ ਫਤਿਹ, ਐਂਡ ਕੁਲਦੀਪ ਕੌਰ ਜੀ ਵੀ, ਟੋਨੀ ਢੀਂਡਸਾ ਜੀ ਵੀ ਔਰ ਗੁਰਪ੍ਰਕਾਸ਼ ਸਿੰਘ ਜੀ ਵੀ ਔਰ ਇਸੇ ਤਰ੍ਹਾਂ ਜਗਦੇਵ ਸਿੰਘ ਜੀ ਵੀ, ਇੰਦਰਜੀਤ ਕੌਰ ਜੀ ਵੀ, ਉਪਸੀ ਵੀ ਔਰ ਇਸੇ ਤਰ੍ਹਾਂ ਸੋਲੋ ਮਾਰਸ ਜੀ ਇੰਡੀਆ ਦੇ। ਫਿਰ ਇਸੇ ਤਰ੍ਹਾਂ ਸਾਡੇ ਹਾਂਜੀ ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV 4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।